ਜਦ ਅੱਜ ਤੋਂ 3 ਸਾਲ ਪਹਿਲਾਂ ਸਰੀ ਦੇ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਦੇ ਵਿੱਚ ਜੋ ਇਹ ਅਲੈਜ ਕੀਤਾ ਜਾਂਦਾ ਹੈ, ਆਰਸੀਐਮਪੀ ਵੀ ਕਹਿੰਦੇ ਆ, ਸਿੱਖ ਤਾਂ ਕਹਿੰਦੀ ਆ ਵੀ ਜਿਹੜੇ 4 ਭਾਰਤੀ ਮੂਲ ਦੇ ਮੁੰਡੇ ਨੌਜਵਾਨ ਹੀ ਸੀਗੇ ਉਹ ਵੀ ਉਹਨਾਂ ਦੇ ਦੁਆਰਾ ਅਸੈਸੀਨੇਟ ਕੀਤਾ ਜਾਂਦਾ ਹੈ ਭਾਈ ਨਿੱਜਰ ਨੂੰ। ਫਿਰ ਉਸ ਤੋਂ ਕੁਝ ਮਹੀਨਿਆਂ ਬਾਅਦ ਕੈਨੇਡਾ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਸਦਨ 'ਚ ਖੜ ਕੇ ਕ੍ਰੈਡੀਬਲ ਐਵੀਡੈਂਸ ਦੀ ਗੱਲ ਕਰਦਾ, ਜਸਟਿਨ ਟਰੂਡੋ। ਇਹ ਸਾਰੀ ਇੱਕ ਇਨਸੀਡੈਂਟ ਨੇ, ਇਸ ਅਸੈਸੀਨੇਸ਼ਨ ਨੇ ਕਾਫੀ ਰੁੱਖ ਜਿਹੜਾ ਉਹ ਬਦਲਿਆ, ਪੋਲੀਟੀਕਲੀ ਵੀ ਬਹੁਤ ਕੁਝ ਜਿਹੜਾ ਉੱਥੇ ਚੇਂਜ ਹੋਇਆ। ਕਿਵੇਂ ਦੇਖਦੇ ਆ 3 ਸਾਲ ਬਾਅਦ ਆਪਾਂ ਇਸ ਪੂਰੇ ਇਨਸੀਡੈਂਟ? ਉਹਦੀ ਅਸੈਸੀਨੇਸ਼ਨ ਜਿਹੜੀ ਸੀਗੀ ਉਹਨੇ ਕਾਫੀ ਹੱਦ ਤੱਕ ਜਿਹਨੂੰ ਤੁਸੀਂ ਕਹਿ ਸਕਦੇ ਆ ਕਿ ਕਮਿਊਨਿਟੀ ਨੂੰ ਇੱਕ ਵਾਰੀ ਝੰਜੋੜ ਕੇ ਰੱਖਤਾ ਸੀ, ਕਿਉਂਕਿ ਵਿਦਿਨ ਕੈਨੇਡਾ ਤੁਸੀਂ ਦਿਨ ਦਿਹਾੜੇ ਇੱਕ ਗੁਰੂ ਘਰ ਦੇ ਵਿੱਚ ਕਿਸੇ ਦੇ ਅਸੈਸੀਨੇਸ਼ਨ ਹੋ ਜਾਣ ਨੂੰ ਇਹ ਕੋਈ ਛੋਟੀ ਘਟਨਾ ਨਹੀਂ ਸੀ। ਜਸਟਿਨ ਟਰੂਡੋ ਜੋ ਪ੍ਰਾਈਮ ਮਿਨਿਸਟਰ ਸੀਗੇ, ਉਹਨਾਂ ਨੇ ਇਹ ਗੱਲ ਪਾਰਲੀਮੈਂਟ ਦੇ ਵਿੱਚ ਓਪਨਲੀ ਕਹੀ, ਜਿਹਦੇ ਉੱਤੇ ਉਹਨਾਂ ਨੇ ਇੰਡੀਆ ਦੇ ਉੱਤੇ ਸਿੱਧੇ ਨਿਸ਼ਾਨੇ ਸੇ ਲਗਭਗ ਪਹਿਲੀ ਵਾਰੀ ਇੱਦਾਂ ਹੋਇਆ ਕਿ ਪ੍ਰਾਈਮ ਮਿਨਿਸਟਰ ਨੇ ਓਪਨਲੀ ਪਾਰਲੀਮੈਂਟ ਦੇ ਵਿੱਚ ਕਿਸੇ ਦੂਸਰੀ ਕੰਟਰੀ ਦੇ ਨਾਲ ਦੇ ਉੱਤੇ ਇਹ ਇਲਜ਼ਾਮ ਸਾਧੇ ਹੋਣ ਤੇ ਉਹਨੂੰ ਨੇਮ ਇਨ ਕੀਤਾ ਹੋਵੇ। Over the past number of weeks, Canadian security agencies have been actively pursuing credible allegations of a potential link between agents of the government of India, the killing of a Canadian citizen, Hardeep Singh Nijjar. ਦੇ ਨਾਲ ਇੱਕ ਸਮੇਂ ਤੱਕ ਜਿਹੜਾ ਦੋਵਾਂ ਦੇਸ਼ਾਂ ਦੇ ਵਿਚਕਾਰ ਜਿਹੜੇ ਇਕਨੋਮਿਕ ਸੰਬੰਧ ਸਨ ਉਹ ਬਿਲਕੁਲ ਫ੍ਰੀਜ਼ ਹੋ ਗਏ। ਜਦੋਂ ਪ੍ਰਧਾਨ ਮੰਤਰੀ ਟਰੂਡੋ ਨੇ ਇਹ ਗੱਲ ਕਹੀ ਵੀ ਹਾਂ ਇੰਡੀਆ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਹੱਥ ਹੈ, ਤੇ ਉਹ ਇਟ ਕੁਡ ਨਾਟ ਹੈਵ ਬੀਨ ਹੈਪਨਡ ਐਟ ਦਾ ਵਰਸਟ ਟਾਈਮ। ਮਤਲਬ ਜਦੋਂ ਟਰੂਡੋ ਦੀ ਪਬਲਿਸਿਟੀ ਕੈਨੇਡਾ ਦੇ ਵਿੱਚ ਲੋਐਸਟ ਸੀਗੀ, ਉਸ ਤੋਂ ਇਮੀਡੀਏਟਲੀ ਬਾਅਦ ਕੈਨੇਡਾ ਦੇ ਵਿੱਚ ਇਕਨੋਮਿਕ ਡਾਊਨ ਟਰਨ ਆਉਂਦਾ। ਲੋਕਾਂ ਲਈ ਉਹ ਪ੍ਰੈਫਰੈਂਸ ਨਹੀਂ ਰਹੀ, ਠੀਕ ਹੈ। ਜਿਹੜੀ ਸਿੱਖਾਂ ਦੀ ਵੋਟ ਆ ਉਹ ਮੈਟਰ ਕਰਦੀ ਹੈ, ਸਿੱਖਾਂ ਦੀ ਫੰਡ ਰੇਜ਼ਿੰਗ ਸਮਰੱਥਾ ਮੈਟਰ ਕਰਦੀ ਹੈ, ਪਰ ਉਹ ਇੰਨੀ ਜ਼ਿਆਦਾ ਮੈਟਰ ਨਹੀਂ ਕਰਦੀ ਵੀ ਜਿੱਥੇ ਜਿਹੜੇ ਇਕਨੋਮਿਕ ਇੰਟਰਸਟ ਹੈ ਉਹਨਾਂ ਤੋਂ ਉੱਤੇ ਆ। ਤੇ ਇਸੇ ਚੀਜ਼ ਦਾ ਅਸੀਂ ਨਤੀਜਾ ਉਹ ਬਾਰ-ਬਾਰ ਦੇਖ ਰਹੇ ਹਾਂ। ਜਿਹੜੀ ਸਾਰੀ ਡੀਲ ਜਿਹੜੀ ਚੱਲ ਰਹੀ ਹੈ, ਜਾਂ ਉਹ ਚਾਹੇ ਅਮਰੀਕਾ ਨਾਲ ਆ, ਚਾਹੇ ਯੂਰਪ ਨਾਲ ਆ, ਚਾਹੇ ਇੰਡੀਆ ਨਾਲ ਆ। ਇਵਨ ਤੁਸੀਂ ਦੇਖੋ ਅੱਜ ਤੱਕ ਅਸੀਂ ਕਹਿੰਦੇ ਆਏ ਆ ਵੀ ਜਿਹੜਾ ਚੀਨ ਹੈ, ਵੀ ਚੀਨ ਨਾਲ ਤਾਂ ਸਾਡੀ ਆਈਡੀਓਲੋਜੀਕਲ ਡਿਫਰੈਂਸਿਸ ਆ, ਅਸੀਂ ਚੀਨ ਨਾਲ ਸਾਡੇ ਵਿਰੋਧ ਆ, ਪਰ ਹੁਣ ਇਸ ਸਾਰੇ ਬਦਲੇ ਹਾਲਾਤਾਂ ਦੇ ਵਿੱਚ ਅਸੀਂ ਚੀਨ ਨਾਲ ਹੋਰ ਤਰੀਕੇ ਨਾਲ ਡੀਲ ਕਰ ਰਹੇ ਹਾਂ, ਚੀਨ ਦੇ ਅਸੀਂ ਨੇੜੇ ਜਾ ਰਹੇ ਹਾਂ। ਉਹ ਸਾਰੇ ਅਸਰ ਹੈਗੇ ਆ, ਤੇ ਉਹਦੇ ਵਿੱਚ ਫਿਰ ਜਿਹੜੀ ਸਿੱਖਾਂ ਦੀ ਜਿਹੜੀ ਗਿਣਤੀ ਆ ਉਹ ਇੰਨੀ ਜ਼ਿਆਦਾ ਨਹੀਂ ਹੈ, ਸਪੈਸ਼ਲੀ ਇਹ ਮੰਗ ਰੱਖਣ ਵਾਲੇ ਸਿੱਖਾਂ ਦੀ। ਤੇ ਡੈਮੋਕ੍ਰੇਸੀ ਦੇ ਵਿੱਚ ਹਮੇਸ਼ਾ ਇਹ ਚੀਜ਼ ਮੈਟਰ ਕਰਦੀ ਹੈ। ਤੁਹਾਨੂੰ ਕੀ ਲੱਗਦਾ ਹੁਣ ਅੱਗੇ ਕੀ ਜਿਹੜੀ ਆ ਉਹ ਰਣਨੀਤੀ ਜਿਹੜੀ ਆ ਉਹ ਸਿੱਖਾਂ ਦੀ ਉੱਤੇ ਰਹਿਣੀ ਚਾਹੀਦੀ ਆ? ਬਿਕੋਜ਼ ਬਹੁਤ ਸਾਰੇ ਸਿੱਖ ਏਦਾਂ ਵੀ ਮਹਿਸੂਸ ਕਰ ਰਹੇ ਵੀ ਸਾਨੂੰ ਯੂਜ਼ ਕਰਕੇ ਸੁੱਟ ਦਿੱਤਾ ਗਿਆ। ਸੋ ਕੱਲੀ ਪੋਲਿਟਿਕਸ, ਕੱਲਾ ਐਮਐਲਏ ਐਮਪੀ ਇਲੈਕਟ ਹੋ ਜਾਣਾ ਹੀ ਜਿਹੜਾ ਸਾਡਾ ਸੋਲੂਸ਼ਨ ਨਹੀਂ ਹੈਗਾ। ਇਦਾਂ ਦੀਆਂ ਬਹੁਤ ਜ਼ਿਆਦਾ, ਠੀਕ ਹੈ ਨਾ, ਸੀਬੀਸੀ ਦਾ ਆਪਣਾ ਬੋਰਡ ਹੈ, ਐਮਪੀਆਈ ਦਾ ਆਪਣਾ ਬੋਰਡ ਹੈ, ਠੀਕ ਹੈ ਨਾ। ਫਿਰ ਜਿਹੜੀਆਂ ਸਾਡੀਆਂ ਸਕੂਲ ਡਿਸਟ੍ਰਿਕਟਸ ਹੈਗੀਆਂ ਉਹਨਾਂ ਦੇ ਬੋਰਡ ਹੈਗੇ ਆ, ਠੀਕ ਹੈ। ਫਿਰ ਜਿਹੜੀ ਐਡਵੋਕੇਸੀ ਹੈ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਵੀ ਪੋਲੀਟੀਕਲ ਪਾਰਟੀਜ਼ ਦੀ ਸਿੱਖਾਂ ਬਾਰੇ ਕੀ ਪਰਸੈਪਸ਼ਨ ਹੈ। ਵੀ ਇਹ ਫੰਡ ਰੇਜ਼ਿੰਗ ਬਹੁਤ ਵਧੀਆ ਕਰਦੇ। ਜਦੋਂ ਕਿਸੇ ਵੀ ਪਾਰਟੀ ਨੇ ਫੰਡ ਰੇਜ਼ਿੰਗ ਕਰਨੀ ਹੈ ਤਾਂ ਉਹ ਉਦੋਂ ਸਿੱਖਾਂ ਨੂੰ ਨੇੜੇ ਲਾ ਲੈਂਦੇ ਆ, ਤੇ ਉਹ ਬਿਲਕੁਲ ਜਿਵੇਂ ਨਾ ਐਨ ਰਨ ਡਰਾਈ ਕਰ ਲੈਂਦੇ ਆ। ਸਾਰੀਆਂ ਪਾਰਟੀਆਂ ਇਦਾਂ ਹੀ ਕਰਦੀਆਂ। ਇਹ ਸੈਲਫ ਡਿਫੈਂਸ ਦੇ ਉੱਤੇ ਰੀਸੈਂਟਲੀ ਜਿਹੜੇ ਅਟੈਕ ਆ ਉਹ ਸਟਲਟੀ ਤੋਂ ਵੱਧ ਕੇ ਸ਼ਰੇਆਮ ਜਿਹੜੇ ਹੋਣੇ ਸ਼ੁਰੂ ਹੋ ਗਏ। ਚਾਹੇ ਆਪਾਂ ਉਹ ਇੰਗਲੈਂਡ ਵਾਲਾ ਮਸਲਾ ਜਿਹੜਾ ਉਹ ਦੇਖ ਲਈਏ, ਸਿੱਖਾਂ ਦੇ ਗਾਤਰੇ ਨੂੰ ਜਿਹੜਾ ਸੈਰੀਮੋਨੀਅਲ ਡੈਗਰ ਹਰ ਇੱਕ ਪਾਸੇ ਜਿੱਦਾਂ ਦੀ ਇਹ ਗੱਲ ਉਹ ਚੱਲ ਰਹੀ ਆ, ਕਿ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਪਹਿਲਾਂ ਸਿੱਖਾਂ ਨੂੰ ਇੱਕ ਮਿਲੀਟੈਂਟ ਸ਼ੋਅ ਕਰਨਾ ਇਹਨਾਂ ਦੇ ਦੁਆਰਾ ਪ੍ਰੋਪੇਗੈਂਡੇ ਦੇ ਨਾਲ, ਤੇ ਫਿਰ ਉਹਨਾਂ ਦਾ ਜਿਹੜਾ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੋਇਆ ਆਪਾਂ ਨੂੰ ਸੈਲਫ ਡਿਫੈਂਸ ਦੇ ਲਈ, ਜਾਂ ਜਿਹੜਾ ਕੋਈ ਜ਼ੁਲਮ ਕਰ ਰਿਹਾ ਆ ਉਹਨੂੰ ਰੋਕਣ ਦੇ ਲਈ ਜਿਹੜੇ ਹਥਿਆਰ ਆਪਾਂ ਨੂੰ ਦਿੱਤੇ ਆ ਵੀ ਉਸ ਨੂੰ ਇਹਨਾਂ ਦੇ ਕੋਲੋਂ ਖੋਹ ਲੈਣਾ। ਇਹ ਇੱਕ ਲੌਂਗ ਟਰਮ ਪਲਾਨ ਦੇ ਵਿੱਚ ਚੱਲ ਰਿਹਾ। ਇਹਨੂੰ ਦੋ ਤਿੰਨ ਪੱਖਾਂ ਤੋਂ ਸੋਚਿਆ ਸਾ। ਪਹਿਲੀ ਤਾਂ ਕੰਮ ਕਰਨ ਦੀ ਇਹ ਲੋੜ ਹੈਗੀ ਹੈ ਕਿ ਜਿਹੜੀ ਮੈਂ ਕਿਹਾ ਆਊਟਰੀਚ, ਉਹ ਤਾਂ ਕਨਸਟੈਂਟਲੀ ਤੁਹਾਡੀ ਹੋਣੀ ਹੀ ਚਾਹੀਦੀ ਹੈ। ਦੂਸਰੀ ਹੈਗੀ ਹੈ ਕਿ ਜਿਹੜਾ ਪੀਸ ਦਾ ਟਾਈਮ ਹੁੰਦਾ ਉਹਦੇ ਵਿੱਚ ਤੁਸੀਂ ਆਪਣੇ ਜਿਹੜਾ ਨੈਰੇਟਿਵ ਨੈਟਵਰਕਸ ਨੇ ਉਹਨਾਂ ਨੂੰ ਕਿੱਦਾਂ ਬਿਲਡ ਕਰਦੇ ਤੇ ਕਿੱਦਾਂ ਆਊਟਰੀਚ ਕਰਦੇ, ਸੋ ਦੈਟ ਜਦੋਂ ਤੁਹਾਨੂੰ ਇਹਨਾਂ ਨੂੰ ਭੰਨਣ ਦਾ ਸਮਾਂ ਹੈ ਤੁਹਾਡੇ ਕੋਲ ਉਹ ਨੈਟਵਰਕ ਹੋਣ। ਤੀਸਰੀ ਚੀਜ਼ ਜਿਹੜੀ ਇਹ ਹੁੰਦੀ ਹੈ ਕਿ ਤੁਹਾਡੇ ਆਪਣੇ ਜਿਹੜੇ ਬਿਲੀਫ ਸਿਸਟਮ ਉਹਨਾਂ ਨੂੰ ਬੜੀ ਕਲੀਅਰਲੀ ਪਹਿਲਾਂ ਤੇ ਆਪ ਸਮਝਣ ਦੀ ਲੋੜ ਹੈ, ਤੇ ਦੂਜਾ ਆਪ ਡਿਫਾਈਨ ਕਰਨ ਦੀ ਲੋੜ ਹੈ। ਤਾਂ ਹਨਾ ਇਕਨੋਮਿਕ ਮਫਾਦ ਜਿਹੜੇ ਆ ਉਹ ਮੋਹਰੇ ਆ ਸਟੇਟਾਂ ਦੇ। ਸਿੱਖਾਂ ਨੂੰ ਇਦਾਂ ਦਾ ਕੀ ਕਰਨਾ ਚਾਹੀਦਾ ਵੀ ਦੇ ਕਮ ਆਊਟ ਐਜ਼ ਇਕਨੋਮਿਕ ਪਾਵਰ? ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਵੱਖ-ਵੱਖ ਟੌਪਿਕਸ ਦੇ ਉੱਤੇ ਆਪਾਂ ਇਸ ਪ੍ਰੋਗਰਾਮ 'ਚ ਗੱਲਬਾਤ ਕਰਦੇ ਹਾਂ। ਜੁੜ ਚੁੱਕੇ ਨੇ ਅਰਵਿੰਦਰ ਸਿੰਘ ਕੰਗ। ਅਰਵਿੰਦਰ ਕੰਗ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੁਰਜਸਪਾਲ ਸਿੰਘ ਜੀ, ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਆਸ਼ਕਰਮੀਰ ਸਿੰਘ, ਅਰਵਿੰਦਰ ਸਿੰਘ ਕੰਗ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ।
ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ। ਜਿਵੇਂ ਆਪਾਂ ਜਾਣਦੇ ਅੱਜ ਦੇ ਉਹ ਦਿਨ ਆ ਜਦੋਂ ਆਪਾਂ ਤੁਹਾਡੇ ਨਾਲ ਇਹ ਗੱਲ ਕਰ ਰਹੇ 18 ਜੂਨ ਦਾ, ਜਦ ਅੱਜ ਤੋਂ 3 ਸਾਲ ਪਹਿਲਾਂ ਭਾਰਤ ਦੇ ਦੁਆਰਾ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਚੀਜ਼ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਉਹ ਸਿਖਰ ਦੇ ਉੱਤੇ ਲੈ ਕੇ ਅਸੈਸੀਨੇਸ਼ਨ ਕੀਤੀ ਭਾਈ ਨਿੱਜਰ ਹੋਣਾ ਦੀ। ਉਸ ਜਿਹੜੀ ਅਸੈਸੀਨੇਸ਼ਨ ਨੇ, ਉਸ ਸ਼ਹਾਦਤ ਨੇ ਕਾਫੀ ਜਿਹੜਾ ਰੁੱਖ ਆ ਕੈਨੇਡਾ ਤੇ ਸਿੱਖਾਂ ਦੇ ਰਿਸ਼ਤਿਆਂ ਦੇ ਵਿੱਚ ਤੇ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਦੇ ਵਿੱਚ ਉਸਨੇ ਤਬਦੀਲ ਕੀਤਾ। ਇੱਕ ਦੂਜੇ ਦੇ ਜਿਹੜੇ ਡਿਪਲੋਮੈਟ ਆ ਉਹਨਾਂ ਨੂੰ ਮੁਲਕ ਦੇ ਵਿੱਚੋਂ ਕੱਢਿਆ ਗਿਆ। ਸਿੱਖਾਂ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਵੀ ਜਿਹੜੀ ਆ ਕੈਨੇਡਾ ਦੇ ਦੁਆਰਾ ਕੀਤੀ ਗਈ। ਮੌਜੂਦਾ ਸਥਿਤੀ ਦੇ ਵਿੱਚ ਕੀ ਹਾਲਾਤ ਨੇ, ਕੈਨੇਡਾ ਕੀ ਰੁੱਖ ਰੱਖਦਾ ਆ ਸਿੱਖਾਂ ਨੂੰ ਲੈ ਕੇ, ਉਹ ਚੀਜ਼ਾਂ ਨੂੰ ਲੈ ਕੇ, ਤੇ ਇੱਕ ਓਵਰਆਲ ਪ੍ਰੋਗਰਾਮ ਦੇ ਪਿਛਲੇ ਹਿੱਸੇ 'ਚ ਦੂਜੇ ਹਿੱਸੇ 'ਚ ਆਪਾਂ ਗੱਲਬਾਤ ਕਰਾਂਗੇ ਕੀ ਇਸ ਟਾਈਮ ਜਿਹੜੀਆਂ ਕੋਸ਼ਿਸ਼ਾਂ ਆ ਉਹ ਚੱਲ ਰਹੀਆਂ ਆ ਸਿੱਖਾਂ ਦੇ ਸਿਧਾਂਤਾਂ ਦੇ ਉੱਤੇ, ਕਿਸ ਤਰੀਕੇ ਦੇ ਨਾਲ ਆਪਾਂ ਜੇ ਸ਼ਬਦ ਵਰਤਣਾ ਹੋਵੇ ਵੀ ਅਟੈਕ ਹੋ ਰਿਹਾ, ਜਾਂ ਕਹਿ ਲਓ ਵੀ ਉਹਨਾਂ ਦੇ ਸਿਧਾਂਤਾਂ ਨੂੰ ਬਦਲਣ ਦੇ ਲਈ ਜਾਂ ਲੋਕਾਂ ਦੀ ਸਮਝ ਨੂੰ ਬਦਲਣ ਦੀ ਕਿਸ ਸਟਲ ਤੇ ਸਿੱਧੇ ਤਰੀਕੇ ਦੇ ਨਾਲ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ। ਸੋ ਅੱਜ ਦੇ ਜਿਹੜੀ ਪ੍ਰੋਗਰਾਮ ਦੇ ਵਿੱਚ ਇਹ ਗੱਲਬਾਤ ਜਿਹੜੀ ਉਹ ਕਰਾਂਗੇ। ਸ਼ੁਰੂਆਤ ਕਰਦੇ ਹਾਂ ਅਰਵਿੰਦਰ ਸਿੰਘ ਜੀ ਤੁਹਾਡੇ ਨਾਲ ਵੀ ਜਦ ਅੱਜ ਤੋਂ 3 ਸਾਲ ਪਹਿਲਾਂ ਜੂਨ 18 2023 ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਦੇ ਵਿੱਚ ਜੋ ਇਹ ਅਲੈਜ ਕੀਤਾ ਜਾਂਦਾ ਹੈ, RCMP ਵੀ ਕਹਿੰਦੇ ਆ, ਸਿੱਖ ਤਾਂ ਕਹਿੰਦੇ ਹੀ ਆ ਵੀ ਜਿਹੜੇ 4 ਭਾਰਤੀ ਮੂਲ ਦੇ ਮੁੰਡੇ ਨੌਜਵਾਨ ਹੀ ਸੀਗੇ ਉਹ ਵੀ ਉਹਨਾਂ ਦੇ ਦੁਆਰਾ ਅਸੈਸੀਨੇਟ ਕੀਤਾ ਜਾਂਦਾ ਹੈ ਭਾਈ ਨਿੱਜਰ ਨੂੰ। ਫਿਰ ਉਸ ਤੋਂ ਕੁਝ ਮਹੀਨਿਆਂ ਬਾਅਦ ਕੈਨੇਡਾ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਸਦਨ 'ਚ ਖੜ ਕੇ ਕ੍ਰੈਡੀਬਲ ਐਵੀਡੈਂਸ ਦੀ ਗੱਲ ਕਰਦਾ ਹੈ, ਜਸਟਿਨ ਟਰੂਡੋ। ਇਹ ਸਾਰੀ ਇੱਕ ਇਨਸੀਡੈਂਟ ਨੇ, ਇਸ ਅਸੈਸੀਨੇਸ਼ਨ ਨੇ ਕਾਫੀ ਰੁੱਖ ਜਿਹੜਾ ਉਹ ਬਦਲਿਆ, ਪੋਲੀਟੀਕਲੀ ਵੀ ਬਹੁਤ ਕੁਝ ਜਿਹੜਾ ਉੱਥੇ ਚੇਂਜ ਹੋਇਆ। ਕਿਵੇਂ ਦੇਖਦੇ ਹਾਂ 3 ਸਾਲ ਬਾਅਦ ਆਪਾਂ ਇਸ ਪੂਰੇ ਇਨਸੀਡੈਂਟ? ਹਾਂਜੀ, ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਮੂਮੈਂਟ ਸੀਗਾ 18 ਜੂਨ 2023 ਨੂੰ ਜਿਹੜੀ ਹਰਦੀਪ ਸਿੰਘ ਨਿੱਜਰ ਜੋ ਕਿ ਗੁਰੂ ਨਾਨਕ ਸਿੰਘ ਗੁਰਦੁਆਰਾ ਸਕਾਟ ਰੋਡ ਤੇ ਹੈਗਾ ਤੇ ਸਰੀ ਦੇ 2 ਮੇਜਰ ਗੁਰਦੁਆਰਿਆਂ ਚੋਂ ਇੱਕ ਗੁਰਦੁਆਰਾ ਹੈਗਾ, ਉਹਦੀ ਅਸੈਸੀਨੇਸ਼ਨ ਜਿਹੜੀ ਸੀਗੀ ਉਹਨੇ ਕਾਫੀ ਹੱਦ ਤੱਕ ਜਿਹਨੂੰ ਤੁਸੀਂ ਕਹਿ ਸਕਦੇ ਆ ਕਿ ਕਮਿਊਨਿਟੀ ਨੂੰ ਇੱਕ ਵਾਰੀ ਝੰਜੋੜ ਕੇ ਰੱਖਤਾ ਸੀ। ਕਿਉਂਕਿ ਵਿਦਿਨ ਕੈਨੇਡਾ ਤੁਸੀਂ ਦਿਨ ਦਿਹਾੜੇ ਇੱਕ ਗੁਰੂ ਘਰ ਦੇ ਵਿੱਚ ਕਿਸੇ ਦੇ ਅਸੈਸੀਨੇਸ਼ਨ ਹੋ ਜਾਣ ਨੂੰ ਇਹ ਕੋਈ ਛੋਟੀ ਘਟਨਾ ਨਹੀਂ ਸੀ। ਉਸ ਸਾਰੇ ਤੋਂ ਬਾਅਦ RCMP ਦੀ ਆਪਣੀ ਇਨਵੈਸਟੀਗੇਸ਼ਨ ਜਿਹੜੀ ਸੀਗੀ ਓਪਨ ਹੋਈ। ਜਿਹੜੀ ਆਪਣਾ ਜਸਟਿਨ ਟਰੂਡੋ ਜੋ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਨੇ ਇਹ ਗੱਲ ਪਾਰਲੀਮੈਂਟ ਦੇ ਵਿੱਚ ਓਪਨਲੀ ਕਹੀ, ਜਿਹਦੇ ਉੱਤੇ ਉਹਨਾਂ ਨੇ ਇੰਡੀਆ ਦੇ ਉੱਤੇ ਸਿੱਧੇ ਨਿਸ਼ਾਨੇ ਸਿੱਧੇ ਉਹਨਾਂ ਦੇ ਕਿਹਾ ਕਿ ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਨੇ। ਇੰਡੀਆ ਇਹਨੂੰ ਥਰੂ ਆਊਟ ਡਿਨਾਈ ਕਰਦਾ ਰਿਹਾ ਹੈਗਾ, ਪਰ ਉਸ ਤੋਂ ਬਾਅਦ ਹੀ ਜਿਵੇਂ US ਦੇ ਵਿੱਚ ਜਿਹੜਾ ਇੱਥੇ ਗੁਰਪ੍ਰਤਾਪ ਸਿੰਘ ਪੰਨੂ ਤੇ ਅਟੈਕ ਦੇ ਕੇਸ ਦੇ ਵਿੱਚ ਜਿਹੜਾ ਸਾਜ਼ਿਸ਼ ਜਿਹੜੀ ਸੀਗੀ ਸੁਪਾਰੀ ਦੀ ਉਹ ਅਨਕਵਰ ਹੋਈ ਐਂਡ ਉਹਦੇ ਵਿੱਚ ਹੀ ਜਿਹੜੇ ਕ੍ਰਾਸ ਰੈਫਰੈਂਸਿਸ ਸੀਗੇ ਉਹ ਸਰਦਾਰ ਹਰਦੀਪ ਸਿੰਘ ਨਿੱਜਰ ਤੇ ਮਰਡਰ ਦੇ ਉਹ ਸੁਣਨ ਦੇ ਵਿੱਚ ਜਿਹੜਾ ਐਵੀਡੈਂਸ ਜਿਹੜਾ ਮੁੜ ਕੇ ਰਿਲੀਜ਼ ਕੀਤਾ ਗਿਆ ਤੇ ਸੁਣਨ ਦੇ ਵਿੱਚ ਅਦਾਲਤੀ ਦਸਤਾਵੇਜ਼ਾਂ ਚੋਂ ਚੀਜ਼ਾਂ ਸਾਹਮਣੇ ਆਈਆਂ। ਸੋ ਮੈਨੂੰ ਲੱਗਦਾ ਕਿ ਉਹ ਜਿਹੜਾ ਉਸਨੇ ਜਿਹੜੀ ਫਿਰ ਇਟ ਵਾਸ ਅ ਵਾਟਰਸ਼ੈਡ ਮੂਵਮੈਂਟ ਇਨ ਕੈਨੇਡੀਅਨ ਪੋਲਿਟਿਕਸ। ਪਹਿਲੀ ਵਾਰੀ ਇੱਦਾਂ ਹੋਇਆ ਕਿ ਪ੍ਰਾਈਮ ਮਿਨਿਸਟਰ ਨੇ ਓਪਨਲੀ ਪਾਰਲੀਮੈਂਟ ਦੇ ਵਿੱਚ ਕਿਸੇ ਦੂਸਰੀ ਕੰਟਰੀ ਦੇ ਨਾਲ ਦੇ ਉੱਤੇ ਇਹ ਇਲਜ਼ਾਮ ਸਾਧੇ ਹੋਣ ਤੇ ਉਹਨੂੰ ਨੇਮ ਇਨ ਕੀਤਾ ਹੋਵੇ। ਉਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਪੋ ਆਪਣੇ ਡਿਪਲੋਮੈਟਸ ਜਿਹੜੇ ਸੀਗੇ ਉਹ ਵਾਪਸ ਸੱਦ ਲਏ। ਪਰ ਹੁਣ ਉਹ ਇੱਕ ਟਾਈਮ ਹੀ ਇਸ ਕਰਕੇ ਇੰਟਰਸਟਿੰਗ ਸੀਗਾ ਕਿ ਉਸ ਟਾਈਮ ਦੇ ਵਿੱਚ ਕੈਨੇਡਾ ਲਾਰਜੈਸਟ ਨੰਬਰ ਆਫ ਇਮੀਗ੍ਰੈਂਟਸ ਇੰਡੀਆ ਤੋਂ ਇੰਪੋਰਟ ਕਰ ਰਿਹਾ ਸੀਗਾ। ਉਹਦਾ ਇੱਕ ਡਾਊਨ ਸਾਈਡ ਜਦੋਂ ਦੋਵਾਂ ਕੌਂਸੂਲੇਟਸ ਦੇ ਵਿੱਚ ਜਿਹੜੇ ਜਦੋਂ ਨੰਬਰ ਆਫ ਕੌਂਸੂਲਰਸ ਜਦੋਂ ਘਟੇ ਤਾਂ ਸੁਣਨ 'ਚ ਇਹ ਵੀ ਗੱਲ ਆਉਂਦੀ ਹੈ ਕਿ ਜਿਹੜੀ ਵੈਲੀਡੇਸ਼ਨ ਆਫ ਐਂਟਰੈਂਟਸ ਸੀਗੀ ਜਾਂ ਜਿਹੜੇ ਆ ਰਹੇ ਸੀਗੇ ਉਹਨਾਂ ਦੀ ਵੈਲੀਡੇਸ਼ਨ ਬਹੁਤ ਜ਼ਿਆਦਾ AI ਰਿਲੇਟਡ ਸੌਫਟਵੇਅਰਸ ਦੇ ਨਾਲ ਜਾਂ ਸੌਫਟਵੇਅਰਸ ਦੇ ਨਾਲ ਹੋਣੀ ਸ਼ੁਰੂ ਹੋਈ। ਸੋ ਉਹਦਾ ਇੱਕ ਇੰਪਲੀਕੇਸ਼ਨ ਇਹ ਵੀ ਸੀਗਾ ਕਿ ਕਈ ਤਰ੍ਹਾਂ ਦੇ ਬੰਦੇ ਕੈਨੇਡਾ ਦੇ ਵਿੱਚ ਫਿਰ ਆਏ
ਜਿੱਦਾਂ ਓਵਰਆਲ ਜੇ ਕਰੀਏ ਕਿ ਉਸ ਦੇ ਨਾਲ ਇੱਕ ਸਮੇਂ ਤੱਕ ਜਿਹੜਾ ਦੋਵਾਂ ਦੇਸ਼ਾਂ ਦੇ ਵਿਚਕਾਰ ਜਿਹੜੇ ਇਕਨੋਮਿਕ ਸੰਬੰਧ ਸਨ ਉਹ ਬਿਲਕੁਲ ਫਰੀਜ਼ ਹੋ ਗਏ। ਬਟ ਫਿਰ ਜਦੋਂ ਇਹ ਕਰੰਟ ਜਿਹੜੇ ਪ੍ਰਾਈਮ ਮਿਨਿਸਟਰ ਕਾਰਨੀ ਜਦੋਂ ਆਪਣੇ ਆਫਿਸ ਦੇ ਵਿੱਚ ਆਏ ਨੇ, ਅਰਾਊਂਡ ਦ ਸੇਮ ਟਾਈਮ US ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਆਏ ਨੇ। ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀਆਂ ਨੈਗੋਸ਼ੀਏਸ਼ਨ ਸੀਗੀਆਂ, ਟੈਰਿਫ ਸੀਗੀਆਂ, ਕੈਨੇਡਾ ਦੇ ਉੱਤੇ ਲਾ ਦਿੱਤੀਆਂ। ਪ੍ਰੈਜ਼ੀਡੈਂਟ ਕਾਰਨੀ ਨੇ ਇਹਦੇ ਵਿੱਚ ਕੰਪਲਾਈ ਹੋਣ ਦੀ ਬਜਾਏ ਹੈ ਨਾ, ਦੇ ਟੁੱਕ ਅ ਸਟੈਂਡ। ਉਹਦੇ ਵਿੱਚ ਇੱਕ ਹਿਸਾਬ ਨਾਲ ਕੈਨੇਡਾ ਦੀ ਜਿਹੜੀ ਸਭ ਤੋਂ ਵੱਡੀ ਇਕਨੋਮਿਕ ਮਾਰਕੀਟ ਹੈਗੀ ਆ ਉਹ US ਸੀਗੀ। ਜਦੋਂ US ਇਜ਼ ਅ ਟ੍ਰੇਡਿੰਗ ਪਾਰਟਨਰ ਹੋਇਆ ਤਾਂ ਮੈਨੂੰ ਲੱਗਦਾ ਫਿਰ ਉਸ ਤੋਂ ਬਾਅਦ ਜਿਹੜੀ ਪੋਲੀਟੀਕਲ ਵਿਲ ਸੀਗੀ ਕੈਨੇਡੀਅਨਸ ਦੇ ਵਿੱਚ ਉਹ ਮਾਰਕੀਟ ਡਰਿਵਨ ਜ਼ਿਆਦਾ ਲੀਨ ਇਨ ਹੋਣ ਲੱਗ ਪਈ, ਜਿਹਦਾ ਤੁਸੀਂ ਇੰਪੈਕਟ ਜਿਹੜਾ ਹੈਗਾ ਆ ਉਹ ਜਿਹੜੀ ਥੋਇੰਗ ਆਫ ਕਰੰਟ ਰਿਲੇਸ਼ਨਸ਼ਿਪ ਬਿਟਵੀਨ ਇੰਡੀਆ ਐਂਡ ਕੈਨੇਡਾ ਤੁਸੀਂ ਦੇਖ ਸਕਦੇ ਹੋ। ਤੇ ਉਹ ਹੁਣ ਜਿਵੇਂ G7 ਦੇ ਵਿੱਚ ਦੋਵਾਂ ਪ੍ਰਾਈਮ ਮਿਨਿਸਟਰਸ ਦੀ ਆਪਸ ਮੀਟਿੰਗ ਵੀ ਹੋਈ ਆ। ਇਸ ਸਾਰੇ ਸਮੇਂ ਦੇ ਦੌਰਾਨ RCMP ਕੰਸਿਸਟੈਂਟਲੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਇਸ਼ਾਰਾ ਵੱਲ ਕਰਦੀ ਆ ਰਹੀ ਹੈ, ਜਦ ਕਿ ਜਿਹੜਾ ਕਾਊਂਟਰ ਨੈਰੇਟਿਵ ਜਿਹੜਾ ਇੰਡੀਅਨ ਫੋਰਨ ਮਿਨਿਸਟਰੀ ਵੱਲੋਂ ਤੱਕ ਪੁਸ਼ ਕੀਤਾ ਜਾ ਰਿਹਾ ਉਹ ਇਹਨੂੰ ਇੱਥੇ ਦੀ ਖਾਲਿਸਤਾਨੀ ਧਿਰਾਂ ਦੀ ਆਪਸੀ ਲੜਾਈ ਤੇ ਆਪਸੀ ਤੇ ਉਹਨੂੰ ਉਸ ਫਰੇਮ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਪ੍ਰੋਪੇਗੈਂਡਾ ਚਲਾਇਆ ਗਿਆ। ਇਹ ਹਾਂਜੀ ਇਹ ਸੋ ਇਹ ਸਾਰੇ ਦੇ ਵਿੱਚ ਮਤਲਬ ਮੈਨੂੰ ਲੱਗਦਾ ਕਿ ਜਿਹੜੇ ਕੈਨੇਡਾ ਬੈਠੇ ਸਿੱਖ ਨੇ ਉਹਨਾਂ ਵਿੱਚ ਵੀ ਕਈ ਤਰ੍ਹਾਂ ਦੇ ਜਿੱਦਾਂ ਡਾਇਵਰਸਿਟੀ ਆਫ ਥਾਟ ਆ ਤੇ ਵੱਖਰੀ ਇੰਸਟੈਂਸਿਸ ਨੇ ਜਿੱਥੇ ਉਹ ਖੜੇ ਨੇ। ਜਿਹੜੇ ਸਿੱਖ ਤਾਂ ਖਾਲਿਸਤਾਨੀ ਪ੍ਰਿੰਸੀਪਲਸ ਦੇ ਉੱਤੇ ਜਾਂ ਉਹਨੂੰ ਸਪੋਰਟ ਦੇ ਵਿੱਚ ਖੜੇ ਨੇ ਉਹ ਉਹਨਾਂ ਨੂੰ, ਜਾਂ ਜਿਹੜੇ ਉੱਥੇ ਨਹੀਂ ਵੀ ਖੜੇ ਪਰ ਜਿਨ੍ਹਾਂ ਨੂੰ ਲੱਗਦਾ ਕਿ ਕੈਨੇਡਾ ਦੇ ਸਿੱਖਾਂ ਦੇ ਵਿੱਚ ਕਿਸੇ ਵੀ ਹੋਰ ਕੈਨੇਡੀਅਨ ਸਿਟੀਜ਼ਨਸ ਜਿਹੜੇ ਨੇ ਉਹਨਾਂ ਦੀ ਸੈਂਕਟਿਟੀ ਜਿਹੜੀ ਉਹਨੂੰ ਓਵਰਲੁੱਕ ਕਰਕੇ ਤੇ ਫਿਰ ਟ੍ਰੇਡਿੰਗ ਹੋ ਰਹੀ ਹੈ। ਪਰ ਜਿਹੜੇ ਇੱਥੇ ਦੀ ਕਮਿਊਨਿਟੀ ਜਿਹੜੀ ਕੰਸਿਸਟੈਂਟਲੀ ਇੰਡੀਆ ਦੇ ਨਾਲ ਠੀਕ ਸੰਬੰਧ ਚਾਹੁੰਦੀ ਆ, ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਨਹੀਂ ਇਹ ਨੋਰਮਲਾਈਜ਼ ਹੋਣੇ ਚਾਹੀਦੇ ਨੇ। ਸੋ ਮੈਨੂੰ ਲੱਗਦਾ ਓਵਰਆਲ ਇਹ ਇਮੀਗ੍ਰੈਂਟਸ ਜਾਂ ਡਾਇਸਪੋਰਾ ਦੀ ਇਹ ਦੋਵਾਂ ਦੰਦਾਂ ਵਾਲਾ ਦੈਂਤ ਹੀ ਤੁਸੀਂ ਇਹਨੂੰ ਕਹਿ ਸਕਦੇ ਆ ਕੰਸਿਸਟੈਂਟਲੀ ਹੁੰਦਾ ਵੀ ਜਿਹਦੇ ਵਿੱਚ ਇੱਕ ਜਿਹੜੀ ਡਾਇਸਪੋਰਾ ਕਮਿਊਨਿਟੀ ਆ ਉਹ ਆਪਣਾ ਐਕਸੈਸ ਵੀ ਲੂਜ਼ ਨਹੀਂ ਕਰਨਾ ਚਾਹੁੰਦੀ, ਜਿਹਦੇ ਵਿੱਚ ਵੀਜ਼ਾ ਪੋਲਿਟਿਕਸ ਕੰਪਲੀਟਲੀ ਅਸੀਂ ਦੇਖਿਆ ਉਹਦਾ ਟੂਲ ਦੇ ਤੌਰ ਤੇ ਵਰਤੀ ਜਾਂਦੀ ਹੈ। ਤੇ ਦੂਜੇ ਬੰਨੇ ਮੈਨੂੰ ਲੱਗਦਾ ਕੈਨੇਡਾ ਦੇ ਵਿੱਚ ਵੀ ਜਿਹੜੀ ਪੋਲੀਟੀਕਲ ਵਿਲ ਆ ਉਹ ਚੇਂਜ ਹੋ ਰਹੀ ਹੈ। ਗੁਰਜਸਪਾਲ ਸਿੰਘ ਕਿਵੇਂ ਦੇਖਦੇ ਆਫਟਰ 3 years ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ, ਤੇ ਨਾਲ ਮੈਂ ਇਹਦੇ ਵਿੱਚ ਐਡ ਇਹ ਕਰਨਾ ਚਾਹੁੰਦਾ ਵੀ ਕੀ ਲੱਗਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੇ ਕਦੀ ਉੱਥੇ ਠੱਲ ਪੈ ਸਕਦੀ ਹੈ ਜਾਂ ਉਹਦੇ ਵਿੱਚ ਕੋਈ ਚੇਂਜ ਆਊ? ਸੋ ਭਾਜੀ ਨੇ ਦੇਖੋ ਉਹਨੂੰ ਸਮਰਾਈਜ਼ ਤਾਂ ਰਾਜਕਰਮਵੀਰ ਸਿੰਘ ਕਰਤਾ ਵੀ ਜਿਹੜੀ ਕੈਨੇਡਾ ਦੀ ਜਿਹੜੀ ਸਰਕਾਰ ਹੈ, ਕਾਰਨੀ ਗਵਰਨਮੈਂਟ ਆਉਣ ਦੇ ਨਾਲ ਬਿਲਕੁਲ ਹੀ ਉਹਨਾਂ ਨੇ ਇੱਕੋਦਮ ਪ੍ਰਾਇੋਰਟੀਜ਼ ਦਾ ਸਵਿਚ ਵੱਜਿਆ। ਦੂਜੇ ਪਾਸੇ US ਦੀਆਂ ਜਿਹੜੀਆਂ ਪਾਲਿਸੀਜ਼ ਚੇਂਜ ਹੋਣ ਨਾਲ ਜਿਹੜੀ ਮਾਰਕੀਟ ਦੀ ਐਕਸੈਸ ਉਹਨਾਂ ਨੂੰ ਚਾਹੀਦੀ ਸੀਗੀ ਉਹਦਾ ਪਿਆ। ਉਹਦੇ ਵਿੱਚ ਇੱਕ ਫੈਕਟਰ ਜਿਹੜਾ ਇਹ ਪਿਆ ਵੀ ਅਮਰੀਕਾ ਨੇ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਵਰਤਦੇ ਹੋਏ ਜਾਂ ਜਿਹੜੇ ਦੂਜੇ ਫਰਾਡ ਦੇ ਜਿਹੜੇ ਅੰਬਾਨੀ ਹੋਣਾ ਤੇ ਚਾਰਜਸ ਲਾ ਕੇ ਇੰਡੀਆ ਦੇ ਉੱਤੇ ਅਮਰੀਕਾ ਨੇ ਸਖਤੀ ਕਰ ਦਿੱਤੀ। ਜਿਹੜੀ ਜਦੋਂ ਅਮਰੀਕਾ ਨੇ ਇੰਡੀਆ ਦੇ ਉੱਤੇ ਸਖਤੀ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਰਸ਼ੀਆ ਤੋਂ ਕੀ ਲੈ ਸਕਦਾ ਕੀ ਨਹੀਂ ਲੈ ਸਕਦਾ ਇਹ ਵੀ ਕਾਫੀ ਜ਼ਿਆਦਾ ਉਹਨਾਂ ਨੇ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ, ਠੀਕ ਹੈ ਨਾ। ਤਾਂ ਉਹਦੇ ਨਾਲ ਜਿਹੜੀ ਇੰਡੀਆ ਦੀ ਐਨਰਜੀ ਸਿਕਿਉਰਿਟੀ, ਉਹਨਾਂ ਦੀ ਇੰਟਰਨਲ ਫੂਡ ਸਿਕਿਉਰਿਟੀ ਜਾਂ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਜਿਹੜਾ ਉਹ ਫਿਊਲ ਨਾਲ ਜੁੜਿਆ ਹੋਇਆ ਤੇ ਉਹ ਕ੍ਰੌਪਸ ਨਾਲ ਜੁੜਿਆ ਹੋਇਆ ਹੈ ਨਾ, ਉਹ ਇੰਡੀਆ ਨੂੰ ਉਹ ਚੀਜ਼ਾਂ ਚਾਹੀਦੀਆਂ ਨੇ। ਜੇ ਉਹ ਰਸ਼ੀਆ ਤੋਂ ਹੁਣ ਉਧਰ ਯੂਕਰੇਨ ਵਾਰ ਕਰਕੇ ਉਹ ਉਹਨਾਂ ਦੀ ਵੀਟ ਨਹੀਂ ਐਕਸੈਸ ਕਰ ਸਕਦੇ ਉਹ, ਹਨਾ, ਤੇ ਰਸ਼ੀਆ ਤੋਂ ਅਮਰੀਕਾ ਦੇ ਸੈਂਕਸ਼ਨਸ ਕਰਕੇ ਤੇਲ ਵੀ ਮਤਲਬ ਹੁਣ ਪਰਮਿਸ਼ਨ ਲੈ ਕੇ ਇੰਡੀਆ ਨੂੰ ਖਰੀਦਣਾ ਪੈ ਰਿਹਾ। ਤਾਂ ਕੈਨੇਡਾ ਹੈਗਾ, ਕੈਨੇਡਾ ਕੋਲ ਜਿਹੜੀ ਹੁਣ ਇੱਥੋਂ ਨੇ ਮੈਂ ਥੋੜਾ ਜਿਹਾ ਬਿਲਕੁਲ ਕਰੰਟ ਇਵੈਂਟ ਤੇ ਲੈ ਜਾਣਾ, ਜਿਹੜੀ G7 ਦੀ ਫਰਾਂਸ ਦੇ ਵਿੱਚ ਮੀਟਿੰਗ ਚੱਲ ਰਹੀ ਆ, ਉਹਦੇ ਵਿੱਚ ਮੋਦੀ ਅਤੇ ਪ੍ਰਧਾਨ ਮੰਤਰੀ ਕਾਰਨੀ ਦੀ ਜਿਹੜੀ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਬੇਸਿਕਲੀ ਸਬਸਟੈਂਸ਼ੀਅਲ ਉੱਥੇ ਆਪਾਂ ਕਹਿ ਲਈਏ ਵੀ ਟ੍ਰੇਡ ਡੀਲਸ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ ਆ। ਉਹਦੇ ਵਿੱਚ ਉਹਨਾਂ ਨੇ CEPA ਨਾਂ ਦਾ ਇੱਕ ਅਗਰੀਮੈਂਟ ਜਿਹੜਾ ਉਹ ਲੈ ਕੇ ਆਏ ਆ, ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਅਗਰੀਮੈਂਟ। ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਲਿਕੁਇਫਾਈਡ ਨੈਚੁਰਲ ਗੈਸ ਹੈ, ਲਿਕੁਇਫਾਈਡ ਪੈਟਰੋਲੀਅਮ ਗੈਸ ਹੈ ਤੇ ਮੈਟਲਰਜੀਕਲ ਕੋਲ, ਇਹ ਇਸ ਡੀਲ ਦੇ ਅੰਡਰ ਉਹ ਕੈਨੇਡਾ ਤੋਂ ਇੰਪੋਰਟ ਕਰਨਗੇ।
ਸੋ ਬੇਸਿਕਲੀ ਕਿਉਂਕਿ ਇੰਡੀਆ ਦੀ ਹੋਰ ਮਾਰਕੀਟਸ ਤੋਂ ਸਮਾਨ ਲੈਣ ਦੀ ਮਜਬੂਰੀ ਹੈ, 1.4 ਬਿਲੀਅਨ ਦੀ ਉਹਨਾਂ ਦੀ ਆਬਾਦੀ ਹੈ ਤੇ ਉਹਨਾਂ ਨੂੰ એનર્ਜੀ ਲਈ, ਫੂਡ ਲਈ ਉਹਨਾਂ ਨੂੰ ਮਾਰਕੀਟਸ ਦੀ ਲੋੜ ਹੈ, ਠੀਕ ਹੈ ਨਾ। ਕਿਉਂਕਿ ਉਹ ਲੈਣਾ ਚਾਹੁੰਦੇ ਆ ਤੇ ਕੈਨੇਡਾ ਦੇਣਾ ਚਾਹੁੰਦਾ, ਠੀਕ ਹੈ ਨਾ। ਉਹ ਇੱਕ ਬੜਾ ਮਿਊਚੁਅਲੀ ਇਦਾਂ ਦਾ ਮਾਹੌਲ ਬਣ ਗਿਆ ਹੈ ਨਾ। ਕੈਨੇਡਾ ਦੀ ਵੇਚਣਾ ਮਜਬੂਰੀ ਹੈ, ਇੰਡੀਆ ਦੀ ਖਰੀਦਣਾ ਮਜਬੂਰੀ ਹੈ। ਉਹਦੇ ਵਿੱਚ ਜਿਹੜੀਆਂ ਸਿਕਿਉਰਿਟੀ ਕੰਸਰਨਸ ਹੈਗੇ ਆ ਜਿਹੜੇ ਲੋਕਾਂ ਦੇ, ਉਹ ਕਿਤੇ ਨਾ ਕਿਤੇ ਸਾਈਡਲਾਈਨ ਕਰ ਦਿੱਤੇ ਗਏ ਤੇ ਆਪਾਂ ਕੰਸਿਸਟੈਂਟਲੀ ਇਹ ਗੱਲ ਕਵਰ ਕਰ ਰਹੇ ਹਾਂ। ਇਕਨੋਮੀ, ਆਰਥਿਕਤਾ ਉਹ ਮੋਹਰੇ ਹੋ ਗਈ, ਕੈਨੇਡਾ ਦੀ ਸੋਵਰਨਿਟੀ ਜਾਂ ਲੋਕਾਂ ਦੀ ਜਾਨ ਜਾਂ ਕੈਨੇਡੀਅਨ ਸਿਟੀਜ਼ਨ ਦੀ ਜਿਹੜੀ ਜਾਨ ਉਹ ਕਿਤੇ ਨਾ ਕਿਤੇ ਪਿੱਛੇ ਚਲੇ ਗਈ। ਸੋ ਇਹ ਅਕਸਰ ਹੀ ਮੈਨੂੰ ਲੱਗਦਾ ਵੀ ਇਹ ਇਕੱਲੇ ਕੈਨੇਡਾ ਦੀ ਗੱਲ ਨਹੀਂ ਹੈ, ਇਹ ਸਾਰੀਆਂ ਨੇਸ਼ਨ ਸਟੇਟਸ ਇਸੇ ਤਰੀਕੇ ਨਾਲ ਕੰਮ ਕਰਦੀਆਂ, ਠੀਕ ਹੈ ਨਾ। ਵੀ ਜਿਹੜਾ ਹਾਂ ਵੀ ਜੇ ਉਹਨਾਂ ਨੇ ਕੋਈ ਮੁੱਦਾ ਬਣਾਉਣਾ ਹੋਵੇ ਤਾਂ ਉਹ ਮੁੱਦਾ ਬਣ ਜਾਂਦਾ, ਅਦਰਵਾਈਜ਼ ਤਾਂ ਮਤਲਬ ਤੁਸੀਂ ਦੇਖੋ ਵੀ ਆਪਣੇ ਕਈ ਵਾਰ ਜਿਹੜੇ ਇਹਨਾਂ ਦੇ ਅਮਰੀਕਾ ਨੇ ਹੁਣ ਇਰਾਨ ਡੀਲ ਦੇ ਵਿੱਚ ਤੁਸੀਂ ਦੇਖੋ ਕੀ ਕਰਿਆ, ਵੀ ਜਿੱਥੇ ਉਹਨਾਂ ਦੇ ਆਪਣੇ ਇੰਟਰਸਟ ਦੀ ਗੱਲ ਆਈ ਵੀ ਕਿੱਥੇ ਇਰਾਨ ਸਭ ਤੋਂ ਵੱਡਾ ਦੁਸ਼ਮਣ ਆ, ਪਰ ਜਦੋਂ ਸਟ੍ਰੇਟ ਆਫ ਹਰਮੂਜ਼ ਕਰਕੇ ਅਮਰੀਕਾ ਨੂੰ ਇਕਨੋਮਿਕ ਉਹਦੀ ਇੰਪੈਕਟ ਝੱਲਣਾ ਪਿਆ। ਸਿਰਫ ਹੁਣ ਇਹ ਥੋੜੀ ਆ ਵੀ ਜੰਗੀ ਲੈਵਲ ਤੇ, ਜਾਂ ਕਿਉਂਕਿ ਅਮਰੀਕਾ ਦੇ 16 ਫੌਜੀ ਜਿਹੜੇ ਉਸ ਉਹਦੇ ਵਿੱਚ ਮਰ ਗਏ, ਉਹਦੇ ਕਰਕੇ ਇਹ ਚੀਜ਼ ਹੋਣੀ ਪਈ। ਜਿਹੜਾ ਸਟ੍ਰੇਟ ਆਫ ਹਰਮੂਜ਼ ਦਾ ਜਿਹੜਾ ਇਕਨੋਮਿਕ ਇੰਪੈਕਟ ਹੈ ਨਾ, ਤੇ ਉਸ ਤੋਂ ਬਾਅਦ ਫਿਰ ਆਬਵੀਅਸਲੀ ਜਿਹੜੀ ਇੰਟਰਨਲ ਪੋਲਿਟਿਕਸ ਹੈ, ਵੀ ਇੰਟਰਨਲੀ ਜਿਹੜੀ ਲੋਕਾਂ ਦੀ ਜਿਹੜੀ ਉਹਨਾਂ ਦਾ ਇਮੋਸ਼ਨ ਸਰਕਾਰ ਨੂੰ ਕਿਸ ਪਾਸੇ ਧੱਕ ਰਿਹਾ ਹੈ ਨਾ। ਜਿਹੜਾ ਰਿਪਬਲਿਕਨ ਵੋਟਰ ਬੇਸ ਆ ਉਹ ਅਮਰੀਕਾ ਨੂੰ ਕਹਿ ਰਿਹਾ। ਸਿਮਿਲਰਲੀ ਜਿਹੜਾ ਕੈਨੇਡਾ ਦੇ ਵਿੱਚ ਇੱਕ ਤਾਂ ਆਪਾਂ ਪਹਿਲਾਂ ਸ਼ਾਇਦ ਇਹ ਗੱਲ ਕੀਤੀ ਹੈ ਵੀ ਜਿਹੜਾ ਜਦੋਂ ਪ੍ਰਧਾਨ ਮੰਤਰੀ ਟਰੂਡੋ ਨੇ ਇਹ ਗੱਲ ਕਹੀ ਵੀ ਹਾਂ ਇੰਡੀਆ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਹੱਥ ਹੈ ਤੇ ਉਹ ਹੈ ਉਹ ਹਨਾ ਉਹ ਇਟ ਕੁਡ ਨਾਟ ਹੈਵ ਬੀਨ ਹੈਪਨਡ ਐਟ ਦਾ ਵਰਸਟ ਟਾਈਮ। ਮਤਲਬ ਜਦੋਂ ਟਰੂਡੋ ਦੀ ਪਬਲਿਸਿਟੀ ਕੈਨੇਡਾ ਦੇ ਵਿੱਚ ਲੋਐਸਟ ਸੀਗੀ, ਉਸ ਤੋਂ ਇਮੀਡੀਏਟਲੀ ਬਾਅਦ ਕੈਨੇਡਾ ਦੇ ਵਿੱਚ ਇਕਨੋਮਿਕ ਡਾਊਨ ਟਰਨ ਆਉਂਦਾ, ਲੋਕਾਂ ਲਈ ਉਹ ਪ੍ਰੈਫਰੈਂਸ ਨਹੀਂ ਰਹਿ ਗਈ, ਠੀਕ ਹੈ। ਜਿਹੜੀ ਸਿੱਖਾਂ ਦੀ ਵੋਟ ਆ ਉਹ ਮੈਟਰ ਕਰਦੀ ਹੈ, ਸਿੱਖਾਂ ਦੀ ਫੰਡ ਰੇਜ਼ਿੰਗ ਸਮਰੱਥਾ ਮੈਟਰ ਕਰਦੀ ਹੈ, ਪਰ ਉਹ ਇੰਨੀ ਜ਼ਿਆਦਾ ਮੈਟਰ ਨਹੀਂ ਕਰਦੀ ਵੀ ਜਿੱਥੇ ਜਿਹੜੇ ਇਕਨੋਮਿਕ ਇੰਟਰਸਟ ਹੈ ਉਹਨਾਂ ਤੋਂ ਉੱਤੇ ਆਵੇ। ਤੇ ਇਸੇ ਚੀਜ਼ ਦਾ ਅਸੀਂ ਨਤੀਜਾ ਉਹ ਬਾਰ-ਬਾਰ ਦੇਖ ਰਹੇ ਹਾਂ। ਜਿਹੜੀ ਸਾਰੀ ਡੀਲ ਜਿਹੜੀ ਚੱਲ ਰਹੀ ਹੈ, ਜਾਂ ਉਹ ਚਾਹੇ ਅਮਰੀਕਾ ਨਾਲ ਆ, ਚਾਹੇ ਯੂਰਪ ਨਾਲ ਆ, ਚਾਹੇ ਇੰਡੀਆ ਨਾਲ ਆ, ਇਵਨ ਤੁਸੀਂ ਦੇਖੋ ਵੀ ਹੁਣ ਜਿਹੜੀ ਮਤਲਬ ਚਾਈਨਾ ਨਾਲ ਕੈਨੇਡਾ, ਵੀ ਅੱਜ ਤੱਕ ਅਸੀਂ ਕਹਿੰਦੇ ਆਏ ਆ ਵੀ ਜਿਹੜਾ ਚੀਨ ਹੈ, ਵੀ ਚੀਨ ਨਾਲ ਤਾਂ ਸਾਡੀ ਆਈਡੀਓਲੋਜੀਕਲ ਡਿਫਰੈਂਸਿਸ ਆ, ਅਸੀਂ ਚੀਨ ਨਾਲ ਸਾਡੇ ਵਿਰੋਧ ਆ, ਪਰ ਹੁਣ ਇਸ ਸਾਰੇ ਬਦਲੇ ਹਾਲਾਤਾਂ ਦੇ ਵਿੱਚ ਅਸੀਂ ਚੀਨ ਨਾਲ ਹੋਰ ਤਰੀਕੇ ਨਾਲ ਡੀਲ ਕਰ ਰਹੇ ਹਾਂ, ਚੀਨ ਦੇ ਅਸੀਂ ਨੇੜੇ ਜਾ ਰਹੇ ਹਾਂ ਹਨਾ। ਉਹ ਸਾਰੇ ਅਸਰ ਹੈਗੇ ਆ ਤੇ ਉਹਦੇ ਵਿੱਚ ਫਿਰ ਜਿਹੜੀ ਸਿੱਖਾਂ ਦੀ ਜਿਹੜੀ ਗਿਣਤੀ ਆ ਉਹ ਇੰਨੀ ਜ਼ਿਆਦਾ ਨਹੀਂ ਹੈ, ਸਪੈਸ਼ਲੀ ਇਹ ਮੰਗ ਰੱਖਣ ਵਾਲੇ ਸਿੱਖਾਂ ਦੀ। ਤੇ ਡੈਮੋਕ੍ਰੇਸੀ ਦੇ ਵਿੱਚ ਹਮੇਸ਼ਾ ਇਹ ਚੀਜ਼ ਮੈਟਰ ਕਰਦੀ ਹੈ, ਲੋਕਾਂ ਦਾ ਓਪੀਨੀਅਨ ਮੈਟਰ ਕਰਦਾ। ਹਾਂਜੀ ਰਵਿੰਦਰ ਭਾਜੀ। ਹਾਂਜੀ, ਸੋ ਮੈਂ ਇਹਦੇ ਵਿੱਚ ਇਹ ਵੀ ਗੱਲ ਐਡ ਕਰਨੀ ਚਾਹਾਂਗਾ ਕਿ ਜਿਹੜਾ ਇੱਕ ਇਸ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਜਿਹੜੀ ਇੰਟਰਸਟਿੰਗ ਚੀਜ਼ ਦੇਖਣ ਵਾਲੀ ਆ ਉਹ ਇਹ ਆ ਕਿ ਜਿਹੜੀ ਰਿਲੇਸ਼ਨਸ਼ਿਪ ਵਿਦ ਇੰਡੀਅਨ ਪੋਲਿਟਿਕਸ, ਸਪੈਸ਼ਲੀ ਜਿਹੜੀ ਕਰੰਟ ਬੀਜੇਪੀ ਗਵਰਨਮੈਂਟ ਆ, ਉਹਦੇ ਵਿੱਚ ਜਿਹੜਾ ਚੇਂਜ ਆਉਣਾ, ਜਿਹੜੀ ਪੁਰਾਣੀ ਫੋਰ ਐਗਜ਼ਾਮਪਲ ਜਿਹੜੇ ਸਟੀਵਨ ਹਾਰਪਰ ਜਿਹੜੇ ਪਹਿਲੇ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਰਹੇ ਆ, ਉਹ ਬੜੇ ਲੰਮੇ ਸਮੇਂ ਤੋਂ ਇੰਡੀਆ ਦੇ ਬਹੁਤ ਕੋਰ ਸਪੋਰਟਰ ਰਹੇ ਆ, ਹੈ ਨਾ। ਐਂਡ ਐਜ਼ ਅ ਮੈਟਰ ਆਫ ਫੈਕਟ ਸਟੀਫ ਜਦੋਂ ਆਪਣੇ ਪ੍ਰਾਈਮ ਮਿਨਿਸਟਰ ਆਫਿਸ ਤੋਂ ਉਹਨੂੰ ਛੱਡ ਦਿੱਤਾ, ਉਸ ਤੋਂ ਬਾਅਦ ਉਹਨਾਂ ਦੀ ਫਰਮ ਸੀਗੀ ਹਾਰਪਰ ਐਂਡ ਐਸੋਸੀਏਟਸ, ਉਹਨਾਂ ਦੇ ਲਈ ਸੋ ਇੰਡੀਆ ਵਾਜ਼ ਵਨ ਆਫ ਦ ਕਲਾਇੰਟਸ, ਜਿਹਦੇ ਵਿੱਚ ਇੰਡੀਆ ਵਿੱਚ ਇੱਧਰੋਂ ਸਸਕੈਚੁਅਨ ਦੀਆਂ ਜਿਹੜੀਆਂ ਦਾਲਾਂ ਸੀਗੀਆਂ ਉਹਨਾਂ ਦੇ ਟ੍ਰੇਡ ਨੂੰ ਵਧਾਵਾ ਦੇਣ ਦੇ ਲਈ। ਐਜ਼ ਐਨ ਮੈਟਰ ਆਫ ਫੈਕਟ ਸ਼ਬ ਮਜ਼ੂਮਦਾਰ ਜਿਹੜੇ ਕੈਲਗਰੀ ਤੋਂ MP ਨੇ, ਉਹ ਹਾਰਪਰ ਐਂਡ ਐਸੋਸੀਏਟਸ ਦੇ ਵਿੱਚ ਉੱਚੇ ਪੱਧਰ ਤੇ ਕੰਮ ਕਰਦੇ ਰਹੇ ਆ, ਤੇ ਨਾਲ ਦੀ ਨਾਲ ਉਹ US ਬੇਸਡ ਐਟਲਸ ਕਰਕੇ ਇੱਕ ਆਰਗੇਨਾਈਜੇਸ਼ਨ ਹੈਗੀ ਆ ਜਿਹੜੀ ਰਾਈਟ ਵਿੰਗ ਥਿੰਕ ਟੈਂਕ ਪੋਲਿਟਿਕਸ ਨੂੰ ਸਪੋਰਟ ਕਰਦੀ ਹੈ, ਉਹਦੇ ਵਿੱਚ ਉਹ ਕੰਮ ਕਰਦੇ ਰਹੇ। ਸੋ ਜਿਹੜੀਆਂ ਕਲੋਜ਼ ਟੂ ਇੰਡੀਆ ਟਾਈਜ਼ ਸੀਗੀਆਂ, ਹੈ ਨਾ, ਉਹ ਐਕਸਪੈਕਟਡ ਸੀਗਾ ਕਿ ਜੇ ਇੱਥੇ ਕੰਜ਼ਰਵੇਟਿਵ ਗਵਰਨਮੈਂਟ ਆਉਂਦੀ ਤਾਂ ਈਦਰ ਵੇਜ਼ ਉਹ ਜਿਹੜਾ ਰਿਲੇਸ਼ਨਸ਼ਿਪ ਸੀਗਾ ਮੈਨੂੰ ਲੱਗਦਾ ਉਹ ਡਿਫਰੈਂਟ ਹੋਣਾ ਸੀਗਾ, ਐਂਡ ਦੈਟ ਇਜ਼ ਵਾਟ ਲੋਟ ਆਫ ਦ ਇੰਡੀਅਨ ਪੋਲਿਟਿਕਸ ਵਾਜ਼ ਬੈਂਕਿੰਗ ਔਨ। ਜਿਹੜੀ ਇੱਥੇ ਜਦੋਂ ਲਿਬਰਲ ਗਵਰਨਮੈਂਟ ਆਈ ਆ ਤਾਂ ਦੈਟ ਵਾਜ਼ ਅ ਸਰਪ੍ਰਾਈਜ਼
ਬਿਲਕੁਲ ਐਂਡ ਮੂਵਮੈਂਟ ਦੇ ਉੱਤੇ ਮੈਨੂੰ ਲੱਗਦਾ ਕਿ ਜਿਹੜੀ ਬੈਕਲੈਸ਼ ਸੀਗੀ ਅਗੇਂਸਟ ਪ੍ਰੈਜ਼ੀਡੈਂਟ ਟਰੰਪ ਦੀਆਂ ਜਿਹੜੀਆਂ ਪਰਸੈਪਸ਼ਨ ਸੀਗੀ ਇੱਥੇ ਕੈਨੇਡਾ, ਉਹਦੇ ਕਰਕੇ ਲਾਸਟ ਕੁਝ ਵੀਕਾਂ ਦੇ ਵਿੱਚ ਹੀ ਇੱਥੇ ਜਿਹੜੀ ਪੋਲੀਟੀਕਲ ਗੇਮ ਸੀਗੀ ਉਹ ਚੇਂਜ ਹੋ ਗਈ ਤੇ ਉਹਦੇ ਵਿੱਚ ਇੱਕ ਲਿਬਰਲ ਗਵਰਨਮੈਂਟ ਕੇਮ ਟੂ ਪਾਵਰ। ਸੋ ਇਸ ਸਾਰੇ ਦੇ ਵਿੱਚ ਪਿਛਲੇ 3 ਸਾਲਾਂ 'ਚ ਆਬਜ਼ਰਵ ਕਰਨ ਵਾਲਾ ਬੜਾ ਇੰਟਰਸਟਿੰਗ ਚੀਜ਼ ਹੈ ਕਿ ਕਿੱਦਾਂ ਜਿਹੜੀਆਂ ਲਿਬਰਲ ਪਾਲਿਸੀਜ਼ ਸੀਗੀਆਂ ਜਾਂ ਲਿਬਰਲ ਆਊਟਲੁੱਕ ਸੀਗਾ, ਲਿਬਰਲ ਪਾਰਟੀ ਦਾ ਆਊਟਲੁੱਕ ਸੀਗਾ, ਉਹਨਾਂ ਨੇ ਟ੍ਰੇਡ ਦੇ ਕਰਕੇ ਕਿੱਦਾਂ ਉਹ ਕੰਜ਼ਰਵੇਟਿਵ ਪਾਰਟੀ ਵਾਲਾ ਜਿਹੜਾ ਆਊਟਲੁੱਕ ਸੀਗਾ ਉਹ ਸੌਰਟ ਆਫ ਅਡਾਪਟ ਕਰ ਲਿਆ ਇਨ ਟਰਮਸ ਆਫ ਫੋਰਨ ਰਿਲੇਸ਼ਨਸ਼ਿਪ ਟੂ ਇੰਡੀਆ। ਬਟ ਜਿਹੜੀ ਗੁਰਜਸਪਾਲ ਹੁਣਾਂ ਨੇ ਗੱਲ ਕਰ ਰਹੀ ਹੈ ਕਿ ਕੰਟਰੀਜ਼ ਜਾਂ ਨੇਸ਼ਨਸ ਦਾ ਜਾਂ ਡਿਪਲੋਮੇਸੀ ਦੇ ਵਿੱਚ ਉਹ ਕਹਿੰਦੇ ਕਿ ਦੇਰ ਇਜ਼ ਨੋ ਐਬਸੋਲੂਟ ਕੋਈ ਵੀ ਸੈਟ ਇਨ ਸਟਾਂਸ ਨਹੀਂ ਹੁੰਦਾ ਉਹਦਾ। ਤੁਸੀਂ ਇੱਕ ਪ੍ਰਾਈਮ ਐਗਜ਼ਾਮਪਲ ਤੁਸੀਂ ਈਰਾਨ ਤੇ ਜਿਹੜੀ US ਦੀ ਹੈ ਉਹਦੇ 'ਚ ਦੇਖ ਸਕਦੇ, ਜਿੱਥੇ ਪ੍ਰੈਜ਼ੀਡੈਂਟ ਟਰੰਪ ਪਹਿਲਾਂ ਕਹਿੰਦੇ ਸੀ ਕਿ ਵਿਦਆਊਟ ਕੰਪਲੀਟ ਓਬਲੇਟੇਡ ਹੈ ਨਾ, ਮਤਲਬ ਕੰਪਲੀਟ ਓਬਲਿਟਰੇਸ਼ਨ ਆਫ ਸਿਵਲਾਈਜੇਸ਼ਨ ਖਤਮ ਕਰ ਦੇਣੀ ਹੈ, ਸਿਵਲਾਈਜੇਸ਼ਨ ਖਤਮ ਕਰਨ ਦੀ ਸੀਗੀ। ਤੇ ਘੱਟੋ ਘੱਟ ਉਹਨਾਂ ਨੇ ਇਹ ਕਿਹਾ ਸੀਗਾ ਕਿ ਨਿਊਕਲੀਅਰ ਤੇ ਜਿਹੜੇ ਆਰਸਨਲ ਹੈਗੇ ਨੇ ਉਹਨਾਂ ਕੋਲ ਮਿਜ਼ਾਈਲਸ ਦੇ, ਉਹਨਾਂ ਤੋਂ ਬਿਨਾਂ ਟ੍ਰੀਟੀ ਨਹੀਂ ਹੋਊਗੀ। ਬਟ ਇਨ ਦਾ ਐਂਡ ਆਈ ਥਿੰਕ ਦ ਟ੍ਰੀਟੀ ਇਜ਼ ਦੇਅਰ, ਸੋ ਦੇਅਰ ਇਜ਼ ਨਥਿੰਗ ਐਬਸੋਲੂਟ ਇਨ ਪੋਲਿਟਿਕਸ। ਬਟ ਆਈ ਥਿੰਕ ਫਰੋਮ ਦ ਪੁਆਇੰਟ ਆਫ ਵਿਊ ਆਫ ਆਈ ਥਿੰਕ ਸਿੱਖਾਂ ਦੇ ਪੁਆਇੰਟ ਆਫ ਵਿਊ ਤੋਂ ਕੀ ਓਬਜ਼ਰਵ ਕਰਨ ਵਾਲਾ, ਕੀ ਸਿੱਖਣ ਵਾਲਾ, ਉਹ ਇਹ ਸਿੱਖਣ ਵਾਲਾ ਹੈਗਾ ਕਿ ਫਿਰ ਗੱਲ ਸਾਰੀ ਅਸੀਂ ਗੱਲ ਥੀਸਿਸ ਦੇ ਉੱਤੇ ਲੈ ਆਉਂਦੇ ਹੁੰਦੇ ਹਾਂ। ਸੋ ਥੀਸਿਸ ਦੇ ਵਿੱਚ ਇਹ ਸਿੱਖਣ ਵਾਲਾ ਕਿ ਸਿੱਖਾਂ ਦਾ ਅਕਾਲ ਪੁਰਖ ਤੋਂ ਬਿਨਾਂ ਕੋਈ ਵਾਲੀ ਵਾਰਸ ਨਹੀਂ ਹੈ। ਸਿੱਖਾਂ ਦਾ ਜਿਹੜਾ ਐਬਸੋਲੂਟ ਇੰਟਰਸਟ ਆ ਉਹ ਫਲੂਇਡ ਹੀ ਰਹਿਣੇ ਆ। ਉਹ ਕਿਉਂਕਿ ਐਂਡ ਉਹ ਇਕੱਲੇ ਸਿੱਖਾਂ ਦੀ ਮਾਈਨੋਰਿਟੀ ਕਮਿਊਨਿਟੀਜ਼ ਦੀ ਗੱਲ ਆ, ਉਹਨਾਂ ਨੂੰ ਆਪਣੇ ਪੱਖ ਜਿਹੜੇ ਨੇ ਉਹਦੀ ਮੈਨੂਵਰਿੰਗ ਜਿਹੜੀ ਆ ਉਹ ਕੰਟੀਨਿਊਸਲੀ ਜਿਹੜੀ ਉਹ ਵੇਖਣੀ ਪੈਣੀ ਆ। ਤੇ ਨਾਲ ਦੀ ਨਾਲ ਇਹ ਰਿਕੁਆਇਰ ਕਰਦਾ ਕਿ ਕੰਟੀਨਿਊਸ ਜਿਹੜੀ ਐਕਟਿਵਿਜ਼ਮ ਆ ਤੁਹਾਡੀ ਹੈ ਨਾ, ਉਹ ਸੋਸ਼ਲ ਮੀਡੀਆ ਇਜ਼ ਨਾਟ ਕੰਸੀਡਰਡ ਐਕਟਿਵਿਜ਼ਮ, ਉਹਨੂੰ ਤੁਸੀਂ ਬਾਹਰ ਕੱਢ ਲਓ। ਪਰ ਜਿਹੜੀ ਐਕਟਿਵਿਜ਼ਮ ਆ ਕਿ ਜਿਹੜੇ ਜਿੱਥੇ ਵੀ ਤੁਸੀਂ ਹੈਗੇ ਜੇ ਰਿਲੇਸ਼ਨਸ਼ਿਪ ਬਿਲਡ ਕਰਨ ਦੇ ਜਿਹੜੇ ਡਾਇਲੌਗਸ ਹੋ ਰਹੇ ਉਹਨਾਂ ਦੀ ਪਾਰਟਿਸਿਪੇਸ਼ਨ ਦੇ ਵਿੱਚ, ਬੀਇੰਗ ਇਨ ਦਾ ਪੋਜੀਸ਼ਨਸ ਆਫ ਜਿੱਥੇ ਐਕਚੁਅਲੀ ਇੰਪੈਕਟ ਕ੍ਰੀਏਟ ਹੁੰਦਾ, ਉਹ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ। ਤੁਸੀਂ ਵਿੱਚ ਕੰਜ਼ਰਵੇਟਿਵ ਕੀਤੀ ਤੇ ਗੁਰਜਸਪਾਲ ਮੈਂ ਕਰੈਕਟ ਕਰ ਦਵਾਂ 13 ਫੌਜੀ ਇੰਸਟੈਡ ਆਫ 16 ਜਿਹੜੇ ਅਮਰੀਕਨ 13 ਸੀਗੇ। ਤੇ ਜਿਹੜੇ ਕੰਜ਼ਰਵੇਟਿਵ ਜਦੋਂ ਉਹਨਾਂ ਨੇ ਲੀਡਰ ਚੁਣਿਆ ਸੀ, ਲੀਡਰਸ਼ਿਪ ਪੋਲਸ ਨੂੰ ਲੈ ਕੇ ਵੀ ਰੌਲਾ ਜਿਹੜਾ ਉਹ ਪਿਆ ਵੀ ਉਹਦੇ ਵਿੱਚ ਵੀ ਇੰਡੀਅਨ ਨੇ ਇਨਫਲੂਐਂਸ ਹੋਇਆ ਸੀ। ਜਿਹੜਾ ਪੀਅਰ ਪੋਲੀਵੇ ਆ ਵੀ ਉਹਨੂੰ ਅੱਗੇ ਲੈ ਕੇ ਆਉਣ ਦੇ ਲਈ ਤੁਸੀਂ ਹਾਰਪਰ ਦੀ ਗੱਲ ਕੀਤੀ, ਜਿਹੜਾ ਮੌਜੂਦਾ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਆ ਉਹ ਵੀ ਉਹਦੇ ਬਹੁਤ ਕਲੋਜ਼ ਆ। ਜਦੋਂ ਟਰੂਡੋ ਨੇ ਬਿਆਨ ਦਿੱਤਾ ਸੀ ਆਪਾਂ ਉਦੋਂ ਇਹਦਾ ਬਿਆਨ ਸੁਣਿਆ ਸੀ, ਵੈਰੀ ਡਿਸਅਪੁਆਇੰਟਿੰਗ ਉਸ ਟਾਈਮ ਦੇ ਉੱਤੇ ਵੀ ਜਿਸ ਤਰੀਕੇ ਦੇ ਇਹਦਾ ਰਿਐਕਸ਼ਨ ਉਸ ਦੇ ਉੱਤੇ ਆਇਆ ਸੀਗਾ। ਸੋ ਇਹ ਜਿਹੜਾ ਇਨਫਲੂਐਂਸ ਆਪਾਂ ਨੂੰ ਨਜ਼ਰ ਤਾਂ ਜਿਹੜਾ ਉਹ ਆਉਂਦਾ ਹੈ, ਬਟ ਜਿੱਦਾਂ ਰਵਿੰਦਰ ਭਾਜੀ ਨੇ ਕਿਹਾ ਆ ਵੀ ਵੀ ਨੀਡ ਟੂ ਬੀ ਫਰੰਟ ਐਂਡ ਸੈਂਟਰ ਇਹ ਜਿਹੜੇ ਡਾਇਲੌਗਸ ਕਨਵਰਸੇਸ਼ਨਸ ਦੇ ਵਿੱਚ ਜਿਹੜੀ ਆ। ਚਲੋ ਠੀਕ ਹੈ, ਸੋਸ਼ਲ ਮੀਡੀਆ ਮਾਈਟ ਬੀ ਅ ਗੁੱਡ ਆਈਡੀਆ ਵੀ ਮਾਸਿਸ ਤੱਕ ਤੁਸੀਂ ਜਿਹੜੇ ਉਨੇ ਕੁ ਦੇ ਥਾਵਾਂ ਦੇ ਉੱਤੇ ਹੈਗੇ ਵੀ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਕੀ ਹੋ ਰਿਹਾ ਕਿਵੇਂ ਹੋ ਰਿਹਾ। ਪਰ ਰੀਅਲ ਚੇਂਜ ਹੈਪਨਸ ਇਨ ਦੀਜ਼ ਰੂਮਸ, ਇਨ ਦੀਜ਼ ਕੋਰੀਡੋਰਸ। ਉਹ ਉੱਥੇ ਜਾ ਕੇ ਜਿਹੜਾ ਆ ਆਪਾਂ ਨੂੰ ਟਾਈਮ ਸਪੈਂਡ ਕਰਨਾ ਪੈਣਾ ਆ, ਉੱਥੇ ਫੋਕਸ ਕਰਨਾ ਪੈਣਾ, ਆਪਣੀ ਕਮਿਊਨਿਟੀ ਨੂੰ ਐਨਰਜੀ ਜਿਹੜੀ ਆ ਉੱਥੇ ਜਿਹੜੀ ਉਹ ਲਾਉਣੀ ਪੈਣੀ ਆ। ਸੋ ਵਾਟ ਡੂ ਯੂ ਥਿੰਕ, ਤੁਹਾਨੂੰ ਕੀ ਲੱਗਦਾ ਹੁਣ ਅੱਗੇ ਕੀ ਜਿਹੜੀ ਆ ਉਹ ਰਣਨੀਤੀ ਜਿਹੜੀ ਆ ਉਹ ਸਿੱਖਾਂ ਦੀ ਉੱਥੇ ਰਹਿਣੀ ਚਾਹੀਦੀ ਆ? ਬਿਕੋਜ਼ ਬਹੁਤ ਸਾਰੇ ਸਿੱਖ ਇੱਦਾਂ ਵੀ ਮਹਿਸੂਸ ਕਰ ਰਹੇ ਵੀ ਸਾਨੂੰ ਯੂਜ਼ ਕਰਕੇ ਸੁੱਟ ਦਿੱਤਾ ਗਿਆ, ਦੈਟਸ ਨਥਿੰਗ ਨਿਊ। ਬਹੁਤ ਸਾਰੀਆਂ ਜਿੱਦਾਂ ਨੂੰ ਕਿਹਾ ਵੀ ਨੇਸ਼ਨ ਸਟੇਟਸ ਇੱਦਾਂ ਹੀ ਮਾਈਨੋਰਟੀਜ਼ ਨੂੰ ਯੂਜ਼ ਕਰਦੀਆਂ ਤੇ ਵਰਤਦੀਆਂ ਆ। ਵਾਟ ਸ਼ੁੱਡ ਬੀ ਦ ਨੈਕਸਟ ਸਟੈਪਸ? ਸੋ ਭਾਜੀ ਨੇ, ਰਵਿੰਦਰ ਭਾਜੀ ਨੇ ਥੋੜਾ ਜਿਹਾ ਜਿਹੜਾ ਟੱਚ ਕੀਤਾ ਉਹ ਵੀ ਕੱਲੀ ਪੋਲੀਟੀਕਲ ਐਡਵੋਕੇਸੀ ਨਹੀਂ ਹੈਗੀ, ਬਿਊਰੋਕ੍ਰੇਸੀ ਆ, ਠੀਕ ਹੈ ਨਾ, ਉਹਦੇ ਵਿੱਚ ਜਿੱਥੇ ਡਿਸੀਜਨਸ ਮੇਕ ਹੁੰਦੇ ਆ, ਠੀਕ ਹੈ ਨਾ। ਤੇ ਬਹੁਤ ਜ਼ਿਆਦਾ ਬਾਡੀਜ਼ ਹੈਗੀਆਂ ਨੇ। ਰਾਜਕਰਮਵੀਰ ਸਿੰਘ, ਤੁਹਾਨੂੰ ਯਾਦ ਹੋਣਾ ਜਦੋਂ ਮੈਂ ਪਿਛਲੇ ਮਹੀਨੇ ਕੈਲੀਫੋਰਨੀਆ ਆਇਆ ਤੇ ਮੈਂ ਨਾ ਤੁਹਾਨੂੰ ਜਿਹੜਾ ਤੁਹਾਡੇ ਸੈਕਰਾਮੈਂਟੋ ਦਾ ਰੇਡੀਓ ਸਟੇਸ਼ਨ ਹੈਗਾ ਜਾਂ ਟੀਵੀ ਸਟੇਸ਼ਨ ਹੈ KVIE, ਉਹਨਾਂ ਦੀ ਮੈਂ ਤੁਹਾਨੂੰ ਬੋਰਡ ਆਫ ਡਾਇਰੈਕਟਰਸ ਦੀ ਫੋਟੋ ਖਿੱਚ ਕੇ ਭੇਜੀ ਸੀਗੀ। ਹਾਂਜੀ ਬਿਲਕੁਲ, ਠੀਕ ਹੈ ਨਾ। ਤੇ ਉਹ ਜਿਹੜਾ KVIE ਹੈ ਸੈਕਰਾਮੈਂਟੋ ਤੋਂ, ਅਰਵਿੰਦਰ ਸਿੰਘ, ਉਹ ਵੱਡਾ ਪਬਲਿਕ ਬ੍ਰੋਡਕਾਸਟਰ ਰੇਡੀਓ ਸਟੇਸ਼ਨ ਹੈ। ਉਹਦੇ 15 ਬੋਰਡ ਮੈਂਬਰ ਹੈ। 15 ਦੇ ਵਿੱਚ ਜਿਹੜੇ 3 ਬੋਰਡ ਮੈਂਬਰ ਸੀਗੇ ਉਹ ਭਾਰਤੀ ਮੂਲ ਦੇ ਸੀਗੇ ਤੇ ਉਹਦੇ ਵਿੱਚੋਂ ਇੱਕ ਵੀ ਪੰਜਾਬੀ ਜਾਂ ਸਿੱਖ ਚਿਹਰਾ ਨਹੀਂ ਸੀਗਾ, ਠੀਕ ਹੈ। ਤੇ ਇਹ ਇੱਕ ਮਤਲਬ ਸ਼ਾਇਦ ਪਹਿਲਾਂ ਆਪਾਂ ਇਸ ਸ਼ੋਅ ਤੇ ਵੀ ਗੱਲ ਕੀਤੀ ਹੋਵੇ। ਸੋ ਕੱਲੀ ਪੋਲਿਟਿਕਸ, ਕੱਲਾ MLA MP ਇਲੈਕਟ ਹੋ ਜਾਣਾ ਹੀ ਜਿਹੜਾ ਸਾਡਾ ਸੋਲਿਊਸ਼ਨ ਨਹੀਂ ਹੈਗਾ। ਇਦਾਂ ਦੀਆਂ ਬਹੁਤ ਜ਼ਿਆਦਾ, ਠੀਕ ਹੈ ਨਾ। CBC ਦਾ ਆਪਣਾ ਬੋਰਡ ਹੈ,
MPI ਦਾ ਆਪਣਾ ਬੋਰਡ ਹੈ, ਠੀਕ ਹੈ ਨਾ। ਫਿਰ ਜਿਹੜੀਆਂ ਸਾਡੀਆਂ ਸਕੂਲ ਡਿਸਟ੍ਰਿਕਟਸ ਹੈਗੀਆਂ ਉਹਨਾਂ ਦੇ ਬੋਰਡ ਹੈਗੇ ਆ, ਠੀਕ ਹੈ। ਫਿਰ ਜਿਹੜੀ ਐਡਵੋਕੇਸੀ ਹੈ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਵੀ ਪੋਲੀਟੀਕਲ ਪਾਰਟੀਆਂ ਦੀ ਸਿੱਖਾਂ ਬਾਰੇ ਕੀ ਪਰਸੈਪਸ਼ਨ ਹੈ, ਵੀ ਇਹ ਫੰਡ ਰੇਜ਼ਿੰਗ ਬਹੁਤ ਵਧੀਆ ਕਰਦੇ, ਠੀਕ ਹੈ ਨਾ। ਪੈਸੇ ਇਕੱਠੇ ਕਰਨ ਦੇ ਵਿੱਚ ਡਾਲਰ ਲੈਣੇ ਇਹਨਾਂ ਦੇ, ਡਾਲਰ ਲੈਣੇ ਆ, ਪੈਸੇ ਇਕੱਠੇ ਕਰਨ ਦੇ ਵਿੱਚ ਜਿਹੜੀ ਮਹਾਰਤ ਹੈ ਹਨਾ। ਜਦੋਂ ਕਿਸੇ ਵੀ ਪਾਰਟੀ ਨੇ ਫੰਡ ਰੇਜ਼ਿੰਗ ਕਰਨੀ ਹੈ ਤਾਂ ਉਹ ਉਦੋਂ ਸਿੱਖਾਂ ਨੂੰ ਨੇੜੇ ਲਾ ਲੈਂਦੇ ਆ ਤੇ ਉਹ ਬਿਲਕੁਲ ਜਿਵੇਂ ਨਾ ਐਨ ਰਨ ਡਰਾਈ ਕਰ ਲੈਂਦੇ ਆ। ਸਾਰੀਆਂ ਪਾਰਟੀਆਂ ਇਦਾਂ ਹੀ ਕਰਦੀਆਂ ਤੇ ਅਸੀਂ ਹਰ ਇੱਕ ਪਾਰਟੀ ਲਈ ਫੰਡ ਰੇਜ਼ਿੰਗ ਕਰ ਰਹੇ ਹਾਂ, ਠੀਕ ਹੈ ਨਾ। ਪਰ ਉਹਦੇ ਵਿੱਚ ਜਿਹੜੀ ਸਾਡੀ ਐਫਰਟ ਹੈ ਉਹ ਕੋਆਰਡੀਨੇਟਡ ਤਾਂ ਹੈ ਨਹੀਂ ਗੀ, ਠੀਕ ਹੈ ਨਾ। ਮੋਸਟਲੀ ਜਿਹੜੇ ਪਰਸਨਲ ਸਾਡੇ ਮਫਾਦ ਹੁੰਦੇ ਆ, ਜਿਹੜਾ ਬੰਦਾ ਫੰਡ ਰੇਜ਼ਿੰਗ ਕਰਦਾ ਉਹਨੂੰ ਜਾਂ ਆਪਣੇ ਬਿਜ਼ਨਸ ਨਾਲ ਕੋਈ ਲੈਣਾ ਦੇਣਾ ਹੁੰਦਾ, ਜ਼ੋਨਿੰਗ ਚੇਂਜ ਕਰਾਉਣੀ ਹੁੰਦੀ ਮੋਸਟਲੀ, ਹਨਾ, ਠੀਕ ਹੈ ਨਾ, ਜਾਂ ਕੋਈ ਹਾਂ ਕੰਸਟਰਕਸ਼ਨ ਦੇ ਰਿਲੇਟਡ ਮਸਲੇ ਹੁੰਦੇ ਆ, ਠੀਕ ਹੈ ਨਾ। ਜਿਹੜਾ ਇੱਕ ਸਾਊਂਡਸ ਹਾਰਡਸ ਬਟ ਰਿਐਲਿਟੀ ਆਫ ਇਟ ਇਜ਼, ਹਾਂਜੀ ਹਾਂਜੀ, ਜਿਹੜਾ ਇੱਕ ਕੰਟੀਨਿਊਸ ਡਾਇਲੋਗ ਚੱਲਣਾ ਹੁੰਦਾ, ਅਸੀਂ ਸੇਮ ਪੇਜ ਤੇ ਆਉਣਾ ਹੁੰਦਾ। ਜਿਹੜੀ ਮਿਸ ਇਨਫੋਰਮੇਸ਼ਨ ਬਹੁਤ ਜ਼ਿਆਦਾ ਆਪਣੇ ਬੰਦਿਆਂ ਨੂੰ ਤਾਂ ਮਤਲਬ ਹਰ ਇੱਕ ਨੂੰ ਲੱਗਦਾ, ਪਹਿਲੀ ਗੱਲ ਤਾਂ ਵੀ ਹਰ ਇੱਕ ਨੂੰ ਇਹ ਲੱਗਦਾ ਵੀ ਮੈਨੂੰ ਹੀ ਸਾਰਾ ਕੁਝ ਪਤਾ, ਠੀਕ ਹੈ ਨਾ, ਕਿਉਂਕਿ ਉਹ ਸਾਨੂੰ WhatsApp ਤੋਂ ਸੋਸ਼ਲ ਮੀਡੀਆ ਤੋਂ ਜਿਹੜੀ ਜਾਣਕਾਰੀ ਆ ਰਹੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਤਾਂ ਜਿਹੜੀ ਜਾਣਕਾਰੀ ਹੁੰਦੀ ਹੈ ਉਹ ਕਨਫਿਊਜ਼ ਕਰਨ ਵਾਲੀ ਹੁੰਦੀ ਹੈ ਨਾ, ਤੇ ਖਲਾਰਾ ਵਧਾਉਣ ਵਾਲੀ ਹੁੰਦੀ ਹੈ। ਇੰਡੀਆ ਦੇ ਵਿੱਚ ਵੀ ਸਾਰੇ ਕਿਤੇ, ਉਹ ਕੈਨੇਡਾ ਦੇ ਵਿੱਚ ਵੀ ਅਸੀਂ ਸੇਮ ਚੀਜ਼ ਦੇਖ ਰਹੇ ਹਾਂ। ਸਿਧਾਂਤ ਤੋਂ ਅਸੀਂ ਬਹੁਤ ਜ਼ਿਆਦਾ ਦੂਰ ਜਾ ਕੇ, ਮਤਲਬ ਕੋਈ ਵੀ ਐਕਟੀਵਿਟੀ ਹੈਗੀ ਹੈ ਜਦੋਂ ਉਹ ਸਿਧਾਂਤ ਦੇ ਨੇੜੇ ਨਹੀਂ ਹੁੰਦੀ ਤਾਂ ਆਬਵੀਅਸਲੀ ਜਦੋਂ ਅਸੀਂ ਸਿਧਾਂਤ ਤੋਂ ਪਾਸੇ ਹਟ ਕੇ ਕੁਝ ਕਰ ਰਹੇ ਹਾਂ ਉਹਦੇ ਚ ਵੀ ਖੱਜਲ ਖਰਾਬੀ ਹੈ। ਮਤਲਬ ਅਸੀਂ ਆਪਾਂ ਕਹਿ ਲਈਏ ਵੀ ਗਲਤ ਪ੍ਰੋਪੇਗੈਂਡਾ ਜਾਂ ਝੂਠ ਵਾਲਾ ਪ੍ਰੋਪੇਗੈਂਡਾ। ਹੁਣ ਜੇ ਅਸੀਂ ਝੂਠ ਬੋਲਾਂਗੇ ਵੀ ਉਹ ਵੀ ਸਾਤੋਂ ਇੰਨੀ ਵਧੀਆ ਤਰੀਕੇ ਨਾਲ ਥੋੜੀ ਬੋਲ ਹੁੰਦਾ, ਠੀਕ ਹੈ ਨਾ। ਹੁਣ ਜਿਹੜਾ ਸਾਤੋਂ ਆਪੋਜੀਸ਼ਨ ਉਹਦੀ ਮਹਾਰਤ ਹੈ ਉਸ ਚੀਜ਼ ਚ, ਠੀਕ ਹੈ ਨਾ। ਆਪਣੀ ਸਟਰੈਂਥ ਨੂੰ ਹੀ ਸਟਿਕ ਕਰਨਾ ਪੈਣਾ, ਜਿਹੜਾ ਹੈਗਾ ਸੱਚ ਦੇ ਨਾਲ ਖੜਨ ਵਾਲੀ, ਤੇ ਉੱਥੇ ਸਿਧਾਂਤ ਦੇ ਨਾਲ ਖੜਨਾ, ਤੇ ਉੱਥੇ ਹੀ ਜਾ ਕੇ ਸਾਡਾ ਬਚਾਅ। ਮੈਨੂੰ ਇੱਕ ਚੀਜ਼ ਗੁਰਜਸਪਾਲ ਹੋਰ ਲੱਗਦੀ ਹੈ, ਅਸੀਂ ਨਾ ਜਦੋਂ ਇਹ ਕਰੋਨਾ ਸੀਗਾ ਉਸ ਟਾਈਮ ਦੇ ਉੱਤੇ ਅਸੀਂ ਇੱਥੇ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਸੀਗੀ ਕਰਕੇ। ਉਹਦਾ ਕੰਮ ਸਿਰਫ ਇਹੀ ਸੀਗਾ, ਅਸੀਂ ਉਦੋਂ ਵੇਖਿਆ ਬਹੁਤ ਜ਼ਿਆਦਾ ਬੱਚੇ ਆ ਰਹੇ ਸੀਗੇ, ਦੇ ਵਰ ਵੈਰੀ ਯੰਗ ਕਿਡਸ, +2 ਕਰਕੇ ਆ ਰਹੇ ਆ। +2 ਕਰਕੇ ਬਾਅਦ ਜਦੋਂ ਜਵਾਕ ਆਉਂਦੇ ਦੇ ਡੋਂਟ ਹੈਵ ਉਹਨਾਂ ਦੀ ਇੰਨੀ, ਤੇ ਉਦੋਂ ਲੋਟ ਆਫ ਕਮਿਊਨਿਟੀ ਦੇ ਵਿੱਚ ਜਿਸ ਹਿਸਾਬ ਨਾਲ ਹਰੇਕ ਪਾਸੇ ਜਿਹੜੇ ਨਵੇਂ ਆ ਰਹੇ ਆ ਉਹਨਾਂ ਨੂੰ ਹਾਊਸਿੰਗ ਦੀ ਵੀ ਲੋੜ ਸੀਗੀ, ਬਾਕੀ ਵੀ ਲੋੜਾਂ ਸੀਗੀਆਂ। ਤੇ ਦੂਸਰੀ ਓਪਰਚੁਨਿਟੀ ਜਿਹੜੀ ਇਹ ਸੀਗੀ ਕਿ ਇੱਥੇ ਜਦੋਂ ਉਹਨਾਂ ਨੇ ਇਮੀਗ੍ਰੇਸ਼ਨ ਲੈਣੀ ਹੁੰਦੀ ਸੀਗੀ, ਸੋ ਉਹ ਦੋਵੇਂ ਪੱਖ ਸੀਗੇ। ਇੱਕ ਬੰਨੇ ਤਾਂ ਇਹ ਸੀਗੇ ਕਿ ਜਿਹੜੇ ਸਟੂਡੈਂਟਸ ਇੱਥੇ ਆ ਰਹੇ ਸੀ ਉਹ ਕਾਲਜ ਮਿਲਸ ਦੇ ਵਿੱਚ ਐਡਮਿਸ਼ਨ ਲੈ ਕੇ ਆ ਰਹੇ ਸੀਗੇ, ਹੈ ਨਾ, ਬਿਲਕੁਲ ਜਿਹਨੂੰ ਤੁਸੀਂ ਕਹਿ ਸਕਦੇ ਆ ਕਿ ਉਹੋ ਜਿਹੇ ਡਿਪਲੋਮੇ ਕਰ ਰਹੇ ਸੀ ਜਿਨ੍ਹਾਂ ਦੀ ਕੋਈ ਐਬਸੋਲੂਟ ਵੈਲਿਊ ਨਹੀਂ ਹੈ। ਹੁਣ +2 ਤੋਂ ਬਾਅਦ ਡਿਪਲੋਮਾ ਕਰਕੇ ਬੰਦਾ ਬਾਹਰ ਵੀ ਚਲ ਗਿਆ, ਉਹਨੂੰ ਕਿਸੇ ਨੇ DC ਦੀ ਜੌਬ ਤਾਂ ਦੇ ਨਹੀਂ ਦੇਣੀ। ਸੋ ਹੁਣ ਉਹਦੇ ਨਾਲ ਕੀ ਹੋ ਰਿਹਾ ਸੀ, ਜਦੋਂ ਵਰਕਫੋਰਸ ਦੇ ਵਿੱਚ ਜਾਂਦੇ ਸੀਗੇ ਤੇ ਵਰਕਫੋਰਸ ਦੇ ਵਿੱਚ ਜਿਹੜੀ ਉਹਨਾਂ ਦੀਆਂ ਰਿਕੁਆਇਰਮੈਂਟ ਸੀਗੀਆਂ ਟੂ ਗੈਟ ਇਮੀਗ੍ਰੇਟਡ, ਹੈ ਨਾ, ਉਹ ਹੌਲੀ ਟਾਈਟਨ ਹੁੰਦੀਆਂ ਜਾ ਰਹੀਆਂ ਸੀਗੀਆਂ। ਸੋ ਉਸ ਟਾਈਮ ਜਿਹੜੇ ਕਈ ਇੱਥੇ ਲੂਪ ਹੋਲਸ ਵੇਖਣ ਨੂੰ ਮਿਲੇ ਉਸ ਟਾਈਮ, ਉਹ ਇਹ ਸੀਗੇ ਜਾਂ ਜਿਨ੍ਹਾਂ ਦੇ ਬਾਰੇ ਸੁਣਦੇ ਸੀ ਡਾਇਰੈਕਟ ਨਹੀਂ ਵੇਖਣ ਨੂੰ ਮਿਲੇ, ਉਹ ਇਹ ਸੀਗੀ ਕਿ LMIs ਦੀ ਵਿਕਰੀ, ਹੈ ਨਾ। ਹੁਣ ਅਸੀਂ ਉਦੋਂ ਇਹ ਸੋਚਦੇ ਹੁੰਦੇ ਸੀਗੇ, ਅਸੀਂ ਇਸ ਬਾਰੇ ਬਹੁਤ ਓਪਨਲੀ ਗੱਲ ਵੀ ਕਰਦੇ ਹੁੰਦੇ ਸੀ, ਅਸੀਂ ਇਹ ਗੱਲ ਕਰਦੇ ਹੁੰਦੇ ਸੀ ਕਿ ਭਾਈ ਜੇ ਤੁਸੀਂ ਇੰਡੀਵਿਜੂਅਲ ਸੋਚੋਗੇ, ਜੇ ਤੁਸੀਂ ਕਲੈਕਟਿਵ ਨਹੀਂ ਸੋਚੋਗੇ ਤਾਂ ਇਟਸ ਗੋਇੰਗ ਟੂ ਕਮ ਬੈਕ ਐਂਡ ਬਾਈਟ ਯੂ, ਹੈ ਨਾ। ਤੇ ਉਹ ਕੈਨੇਡਾ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਨਾ, ਕਿਉਂਕਿ ਜਿਉਂ ਕੋਈ ਵੀ ਕਮਿਊਨਿਟੀ ਜਿਹੜੀਆਂ ਵੀ ਮੈਜੋਰਿਟੀ ਕਮਿਊਨਿਟੀਜ਼ ਹੁੰਦੀਆਂ ਕਿਸੇ ਵੀ, ਉਹਨਾਂ ਕੋਲੇ ਪਾਵਰ ਵੀ ਹੁੰਦੀ ਹੈ, ਉਹਨਾਂ ਕੋਲੇ ਲੈਵਰੇਜ ਵੀ ਹੁੰਦੀ ਹੈ, ਉਹਨਾਂ ਕੋਲੇ ਸਟੇਟ ਵੀ ਹੁੰਦੀ ਹੈ, ਉਹਨਾਂ ਕੋਲੇ ਰਿਸੋਰਸਿਸ ਵੀ ਹੁੰਦੇ ਆ। ਜਿਹੜੇ ਮਾਈਨੋਰਿਟੀ ਕਮਿਊਨਿਟੀਜ਼ ਹੁੰਦੀਆਂ, ਮੈਨੂੰ ਲੱਗਦਾ ਉਹ ਕਾਫੀ ਹੱਦ ਤੱਕ ਨੈਤਿਕਤਾ ਹੀ ਉਹਨਾਂ ਦੀ ਸ਼ੀਲਡ ਹੁੰਦੀ ਹੈ। ਜਦੋਂ ਉਹ ਵੀ ਐਜ਼ ਅ ਇੰਡੀਵਿਜੂਅਲ ਨਹੀਂ ਰੱਖਦੇ ਤਾਂ ਕਲੈਕਟਿਵ ਦੇ ਤੌਰ ਦੇ ਉੱਤੇ ਫਿਰ ਜਦੋਂ ਨੁਕਸਾਨ ਹੁੰਦਾ ਫਿਰ ਸਾਰਿਆਂ ਦਾ ਹੁੰਦਾ। ਸੋ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ, ਮੈਂ ਇਹਦੀ ਗੱਲ ਫੋੜਦਾ ਕਰਾਂਗਾ ਕਿ ਮਤਲਬ ਮਾਈਨੋਰਿਟੀਜ਼ ਦੇ ਲਈ ਇਹੀ ਹੁੰਦਾ ਕਿ ਜੇ ਤੁਸੀਂ ਆਈਡੀਅਲ ਆਪਣੇ ਸਿਧਾਂਤਾਂ ਦੇ ਹਿਸਾਬ ਨਾਲ ਤੁਸੀਂ ਲਾਈਫ ਜਿਉਣੇ ਆ ਐਂਡ ਤੁਸੀਂ ਇਨਰੋਡਸ ਬਣਾਉਣੇ ਆ ਨਾ। ਸਾਡੇ ਦਾ ਸਿਧਾਂਤਾਂ ਦੇ ਵਿੱਚ ਤਾਂ ਪਾਰਟ ਹੀ ਇਹ ਹੈ ਕਿ ਸਰਬੱਤ ਦਾ ਭਲਾ, ਸਾਰਿਆਂ ਨੂੰ ਭਲਾ ਵਿੱਚ ਲੈ ਕੇ ਚੱਲਣਾ। ਹਰੇਕ ਸਾਡੇ ਲੰਗਰ ਬਾਰ-ਬਾਰ ਇਸੇ ਚੀਜ਼ ਨੂੰ, ਤੇ ਜਿਹੜਾ ਲੰਗਰ 'ਚ ਜਾ ਕੇ ਮੈਨੂੰ ਲੱਗਦਾ ਹਰੇਕ ਹੈ ਨਾ ਸੇਵਾ ਕਰਨੀ ਆ, ਉਹ ਬਾਰ-ਬਾਰ ਇਸੇ ਚੀਜ਼ ਨੂੰ ਰੀਐਮਫਸਾਈਜ਼ ਕਰਦੀ ਆ ਕਿ ਤੁਸੀਂ ਕਿਸੇ ਨੂੰ ਭਾਵੇਂ ਦੋਸਤ ਆ, ਦੁਸ਼ਮਣ ਆ, ਕੋਈ ਵੀ ਆ, ਤੁਸੀਂ ਉਹ 'ਚ ਫਰਕ ਨਹੀਂ ਕਰਦੇ ਜੇ ਤੁਸੀਂ ਭਲਾ ਕਰਦੇ। ਸੋ ਉਸੇ ਦੇ ਵਿੱਚੋਂ ਹੀ ਡਾਇਲੌਗਸ ਕਰਨੇ, ਕਨਵਰਸੇਸ਼ਨਸ ਕਰਨੀਆਂ, ਤੇ ਜਿਹੜੇ ਵੱਡੇ ਪੈਟਰਨ ਨੇ ਉਹਨਾਂ ਨੂੰ ਓਬਜ਼ਰਵ ਕਰਨਾ ਕਿ ਪੈਟਰਨਸ ਚੇਂਜ ਕਿਵੇਂ ਹੋ ਰਹੇ ਨੇ, ਹੈ ਨਾ। ਤੇ ਉਹਦੇ ਲਈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਕੰਟਰੀਬਿਊਟ ਕਰਦੀਆਂ ਨੇ ਕਿ ਕਮਿਊਨਿਟੀ ਦਾ। ਅੱਛਾ, ਚਲੋ ਦੋਨਾਂ ਪਾਰਟੀਆਂ ਦੇ ਲਈ ਫੰਡ ਰੇਜ਼ਿੰਗ ਕਰਦੇ, ਕਮਿੰਗ ਬੈਕ ਟੂ ਗੁਰਜਸਪਾਲ ਪੁਆਇੰਟ,
ਆਈ ਥਿੰਕ ਆਪਾਂ ਨੂੰ ਦੋਨੋਂ ਪਾਸੇ ਹੱਥ ਰੱਖਣਾ ਵੀ ਚਾਹੀਦਾ, ਡਾਇਲੌਗ ਦੋਨੋਂ ਪਾਸੇ, ਕਿਉਂਕਿ ਜੀ ਧਿਰਾਂ ਜਿਹੜੀਆਂ ਉਹ ਬਦਲਦੀਆਂ ਰਹਿੰਦੀਆਂ ਇੱਥੇ। ਓਵਰਆਲ ਜੇ ਜੋ ਮੈਨੂੰ ਇਦਾਂ ਲੱਗ ਰਿਹਾ ਵੀ ਜਿੱਦਾਂ ਸ਼ੁਰੂਆਤ ਦੇ ਵਿੱਚ ਜਿੱਥੋਂ ਆਪਾਂ ਗੱਲ ਕੀਤੀ ਹੈ ਸ਼ੁਰੂ, ਵੀ ਇਕਨੋਮਿਕ ਮਫਾਦ ਜਿਹੜੇ ਆ ਉਹ ਮੋਹਰੇ ਆ ਸਟੇਟਾਂ ਦੇ। ਸਿੱਖਾਂ ਨੂੰ ਇਦਾਂ ਦਾ ਕੀ ਕਰਨਾ ਚਾਹੀਦਾ ਵੀ ਦੇ ਕਮ ਆਊਟ ਐਜ਼ ਇਕਨੋਮਿਕ ਪਾਵਰ, ਵੀ ਉਹ ਇਦਾਂ ਦੀ ਚੀਜ਼ ਜਿਹੜੀ ਉਹ ਪ੍ਰੈਜ਼ੈਂਟ ਕਰ ਸਕਣ ਕਿਸੇ ਨੇਸ਼ਨ ਨੂੰ, ਵੀ ਸਾਡੇ ਤੋਂ ਤੁਹਾਨੂੰ ਇਹ ਚੀਜ਼ ਦਾ ਇਕੱਲਾ ਫੰਡ ਰੇਜ਼ਿੰਗ ਨਹੀਂ, ਸਮਥਿੰਗ ਐਲਸ, ਵਟ ਡੂ ਵੀ ਹੈਵ ਟੂ ਆਫਰ ਇਕਨੋਮਿਕਲੀ, ਜਿਹਦੇ ਨਾਲ ਉਹ ਜਿਹੜੀਆਂ ਚੀਜ਼ਾਂ ਆਪਣੇ ਨਾਲ ਉਹ ਅਲਾਈਨ ਕਰਨ, ਆਪਣੇ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਸੁਣਨ, ਉਹਨਾਂ ਨੂੰ ਉਹ ਦੇਖਣ। ਆਰ ਵੀ ਇਵਨ ਥਿੰਕਿੰਗ ਅਬਾਊਟ ਇਟ? ਸੋ ਮੈਨੂੰ ਇਹ ਲੱਗਦਾ ਕਿ ਇਹਦੇ ਵਿੱਚ ਦੋ ਗੱਲਾਂ ਨੇ, ਹੈ ਨਾ। ਇੱਕ ਤਾਂ ਜਿਹਦੇ ਬਾਰੇ ਕਈ ਵਾਰੀ ਆਪਾਂ ਨੂੰ ਫੀਲ ਹੋਣ ਲੱਗ ਪੈਂਦਾ ਕਿ ਹਰੇਕ ਸਟੇਟ ਜਿਹੜੀ ਹੈ ਜਾਂ ਹਰੇਕ ਮਾਈਨੋਰਿਟੀਜ਼ ਨੂੰ ਕਈ ਵਾਰੀ ਫੀਲ ਹੁੰਦਾ ਕਿ ਉਹਨਾਂ ਨੂੰ ਵਰਤ ਕੇ ਸਿੱਟ ਦਿੱਤਾ ਜਾਂਦਾ, ਹੈ ਨਾ। ਸੋ ਜਿੱਦਾਂ ਫੋਰ ਐਗਜ਼ਾਮਪਲ ਇਕਨੋਮਿਕ ਇੰਸਟੀਟਿਊਸ਼ਨ ਬਿਲਡ ਕਰਨੇ ਆਪਣੇ ਆਪ ਦੇ ਵਿੱਚ ਇੱਕ ਬੜੀ ਸਟਰੋਂਗ, ਕਿਉਂਕਿ ਯੂਰ ਬੇਸਿਕਲੀ ਜਿਹੜੇ ਵੀ ਐਸੈਟਸ ਦੇ ਓਨਰਸ ਹੁੰਦੇ ਨੇ ਉਹਨਾਂ ਕੋਲੇ ਲੈਵਰੇਜ ਜ਼ਿਆਦਾ ਵੱਡੀ ਹੁੰਦੀ, ਕਿਉਂਕਿ ਉਹ ਪੋਲਿਟਿਕਸ ਨੂੰ ਡਰਾਈਵ ਕਰ ਸਕਦੇ। ਇਸੇ ਕਰਕੇ ਤੁਸੀਂ ਇਹ ਵੇਖਦੇ ਆ ਕਿ ਜੂਇਸ਼ ਕਮਿਊਨਿਟੀ ਬਹੁਤ ਛੋਟੀ ਕਮਿਊਨਿਟੀ ਹੈ, ਪਰ ਉਹਨਾਂ ਦੀ ਪੋਲੀਟੀਕਲ ਲੈਵਰੇਜ ਵਰਲਡ ਵਾਈਡ ਆ। ਬਿਗ ਟੈਕ ਦੇਖ ਲਓ, ਲਾਈਕ ਰਾਈਟ ਨਾਓ ਮੌਜੂਦਾ ਦੇ ਵਿੱਚ ਡਰਾਈਵਿੰਗ ਐਵਰੀਥਿੰਗ, ਐਂਡ ਦੇ ਆਰ ਡਰਾਈਵਿੰਗ ਦ ਫੋਰਨ ਪਾਲਿਸੀਜ਼ ਆਫ ਲੋਟ ਆਫ ਕੰਟਰੀਜ਼ ਬਿਕਾਜ਼ ਬਿਗ ਟੈਕ ਬਾਕੀ ਫੋਰਨ। ਸੋ ਜੇ ਤੁਸੀਂ 2016 ਦੇ ਵਿੱਚ ਵੈਂਟ ਥਰੂ 500 ਸਟਾਰਟਅਪਸ, ਹੈ ਨਾ, ਤੇ ਉਹਦੇ ਵਿੱਚ ਅਸੀਂ ਇਹ ਦੇਖਿਆ ਸੀ ਕਿ ਸਾਡੇ ਹੀ ਬੈਚ ਦੇ ਵਿੱਚ ਜਿਹੜੀਆਂ ਸਾਈਬਰ ਸਿਕਿਉਰਿਟੀ ਦੇ ਵਿੱਚ ਜਿਹੜੀਆਂ ਕੰਪਨੀ ਸੀਗੀਆਂ ਉਹ ਇਜ਼ਰਾਈਲ ਦੀਆਂ ਬਹੁਤ ਜ਼ਿਆਦਾ ਸੀਗੀਆਂ। ਹੁਣ ਦੁਨੀਆ ਕੰਪਨੀਜ਼ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਜਿਹੜੇ ਇੰਟੀਗ੍ਰੇਟਿਡ ਐਂਟਰਪ੍ਰਾਈਜ਼ ਦੇ ਵਿੱਚ ਪ੍ਰੋਡਕਟਸ ਉਹ ਕਾਫੀ ਹੱਦ ਤੱਕ ਜਿਹੜੀਆਂ ਨੇ ਉਹ ਸਿਕਿਉਰਿਟੀ ਕੰਪਨੀਜ਼ ਦੇ ਹੈਗੇ ਨੇ। ਸੋ ਉਹਦੇ ਨਾਲ ਜਿਹੜੀ ਲੈਵਰੇਜ ਆ ਇਕਨੋਮਿਕਸ ਨਾਲ, ਉਹ ਲੈਵਰੇਜ ਬੜੀ ਵੱਡੀ ਚੀਜ਼ ਆ। ਪਰ ਉਸ ਤੋਂ ਬਿਨਾਂ ਜੇ ਤੁਸੀਂ ਜੂਇਸ਼ ਕਮਿਊਨਿਟੀ ਵੱਲ ਵੀ ਵੇਖੋ ਤੇ ਉਹਨਾਂ ਨੇ ਜਿਹੜਾ ਇੱਕ ਬਹੁਤ ਵੱਡਾ ਪੀਸ ਸ਼ੁਰੂ ਤੋਂ ਓਨ ਕੀਤਾ ਉਹ ਹੈਗਾ ਆ ਕਮਿਊਨੀਕੇਸ਼ਨ, ਹੈ ਨਾ, ਉਹ ਹੈਗਾ ਨੈਰੇਟਿਵ, ਹੈ ਨਾ। ਜੇ ਤੁਸੀਂ ਲਾਰਜ ਕਾਰਪੋਰੇਸ਼ਨਸ ਵੇਖੋ ਜਿਹੜੀਆਂ ਸਟੋਰੀ ਟੈਲਿੰਗ ਕਰ ਰਹੀਆਂ ਨੇ, ਉਹ ਕਿਸੇ ਵੀ ਤਰ੍ਹਾਂ ਦੀ ਸਟੋਰੀ ਟੈਲਿੰਗ ਕਰ ਰਹੀਆਂ ਨੇ, ਨਿਊਜ਼ ਆਰਗੇਨਾਈਜੇਸ਼ਨਸ ਵੇਖੋ, ਉਹਨਾਂ ਦੇ ਵਿੱਚ ਵੀ ਕਾਫੀ ਹੱਦ ਤੱਕ ਜਿਹੜੀ ਪਾਰਟਿਸਿਪੇਸ਼ਨ ਹੈਗੀ ਉਹ ਕਮਿਊਨਿਟੀ ਦੀ ਹੈਗੀ ਆ। ਸੋ ਉਹਦੇ ਕਰਕੇ ਜਿਹੜੀ ਉਹਨਾਂ ਦੀ ਸਟੋਰੀ ਟੈਲਿੰਗ ਆ, ਉਹ ਜਦੋਂ ਵੀ ਉਹ ਕੋਈ ਸਟੋਰੀ ਦੱਸਣਾ ਚਾਹੁੰਦੇ ਨੇ, ਹੈ ਨਾ, ਹੁਣ ਜਿਹੜੀ ਰੀਸੈਂਟ ਵਾਰ ਹੈ ਇਹਨੂੰ ਤੁਸੀਂ ਪਾਸੇ ਛੱਡ ਦਿਓ, ਪਰ ਉਹਨਾਂ ਦੀ ਸਟੋਰੀ ਟੈਲਿੰਗ ਇਜ਼ ਗ੍ਰੇਟ। ਫੋਰ ਐਗਜ਼ਾਮਪਲ ਜੇ ਤੁਸੀਂ ਹਿਸਾਬ ਲਾਓਗੇ, ਅਸੀਂ ਜਦੋਂ ਵੀ ਹੋਲੋਕਾਸਟ ਦੀ ਗੱਲ ਸੁਣਦੇ ਹਾਂ ਤਾਂ ਅਸੀਂ ਹੋਲੋਕਾਸਟ ਦੀ ਗੱਲ ਸੁਣਦੇ ਹਾਂ ਕਿ ਵੀ ਕੀ ਜਰਮਨੀ ਦੇ ਵਿੱਚ ਕੀ ਹੋਇਆ, ਬਹੁਤ ਮੰਦਭਾਗਾ ਹੋਇਆ। ਪਰ ਜੇ ਤੁਸੀਂ ਇਹ ਰਿਕਗਨਾਈਜ਼ ਕਰੋ ਕਿ ਬਾਕੀ ਹੋਰ ਕਿੰਨੀਆਂ ਕੰਟਰੀਜ਼ ਦੇ ਵਿੱਚ ਵਰਲਡ ਵਾਰ 2 ਦੇ ਵਿੱਚ ਕਿੰਨੀਆਂ ਡੈਥਸ ਹੋਈਆਂ, ਕਿੰਨੇ ਹੋਰ ਹੋਲੋਕਾਸਟ ਹੋਏ, ਜਾਂ ਬੋਸਨੀਆ ਦੇ ਵਿੱਚ ਜੋ ਹੋਇਆ, ਬੋਸਨੀਆ ਤੋਂ ਉਹਦੇ ਬਾਰੇ ਅਸੀਂ ਇੰਨਾ ਕੁਛ ਨਹੀਂ ਸੁਣਦੇ। ਸਟੋਰੀ ਟੈਲਿੰਗ ਜਿਹੜੀ ਆ ਦੈਟ ਇਜ਼ ਅਨਦਰ ਪਾਰਟ। ਪਰ ਤੀਸਰਾ ਮੈਨੂੰ ਲੱਗਦਾ ਕਿ ਜਿਹੜਾ ਸਭ ਤੋਂ ਇੰਪੋਰਟੈਂਟ ਸਾਡੇ ਲਈ, ਖਾਸ ਕਰਕੇ ਸਿੱਖਾਂ ਦੇ ਲਈ, ਜਿਹੜਾ ਗੁਰੂ ਸਾਹਿਬਾਨਾਂ ਨੇ, ਉਹ ਹੈਗਾ ਆ ਕਿ ਜੀਣਾ ਕਿੱਦਾਂ, ਹੈ ਨਾ। ਆਈ ਥਿੰਕ ਕਈ ਵਾਰੀ ਇਹਦੇ ਬਾਰੇ ਗੱਲ ਆਉਂਦੀ ਹੈ, ਐਂਡ ਆਈ ਥਿੰਕ ਵੀ ਆਰ ਗੋਇੰਗ ਲਿਟਲ ਬਿਟ ਆਫ ਟੋਪਿਕ ਬਟ ਇਟ ਇਜ਼ ਰੈਲੇਵੈਂਟ, ਸੋ ਆਈ ਐਡ ਇਨ। ਆਮ ਤੌਰ 'ਤੇ ਆਪਾਂ ਨੂੰ ਕਈ ਵਾਰੀ ਆਪਣੀ ਕਮਿਊਨਿਟੀ 'ਚ ਲੱਗਦਾ ਕਿ ਆਪਾਂ ਨੂੰ ਫਿਲਮਾਂ ਬਣਾਉਣੀਆਂ ਚਾਹੀਦੀਆਂ ਤਾਂ ਜੋ ਆਪਣੀ ਗੱਲ ਹੋਵੇ, ਹੈ ਨਾ। ਪਰ ਆਮ ਤੌਰ 'ਤੇ ਫਿਲਮਾਂ ਕਿੱਥੇ ਬਣ ਰਹੀਆਂ ਹੁੰਦੀਆਂ, ਪੰਜਾਬੀ 'ਚ ਬਣ ਰਹੀਆਂ ਹੁੰਦੀਆਂ, ਵੀ ਆਪਣੀ ਗੱਲ ਤਾਂ ਆਪਾਂ ਨੂੰ ਪਤਾ ਵੀ ਉੱਥੇ ਲੋੜ ਕੋਈ ਨਹੀਂ, ਠੀਕ ਹੈ। ਪਰ ਕੁਐਸਚਨ ਇਹ ਆ ਕਿ ਸਿੱਖਾਂ ਲਈ ਸਭ ਤੋਂ ਬੈਸਟ ਤਰੀਕਾ ਉਸ ਹਿਸਾਬ ਨਾਲ ਜ਼ਿੰਦਗੀ ਜੀਣ ਦਾ, ਕਿਉਂਕਿ ਹਰ ਇੱਕ ਬੰਦਾ ਜਿਹੜਾ ਉਹ ਆਪਣੇ ਆਪ 'ਚ ਫਿਲਮ ਹੋਵੇ। ਜਿੱਥੇ ਵੀ ਜਿਹੜੀਆਂ ਕਮਿਊਨਿਟੀਜ਼ ਨੇ ਦੇ ਗੋ ਥਰੂ ਫੇਜ਼ਸ, ਜਦੋਂ ਚੰਗੇ ਸਮੇਂ ਹੁੰਦੇ ਜਿਹਦੇ ਵਿੱਚ ਐਵਰੀਬਡੀ ਇਜ਼ ਮੇਕਿੰਗ ਮਨੀ, ਉਹਦੇ ਵਿੱਚ ਸਾਰੇ ਹੀ ਲੋਕ ਰਿਸੈਪਟਿਵ ਹੁੰਦੇ ਨੇ। ਪਰ ਜਦੋਂ ਇਕਨੋਮਿਕ ਹਾਰਡਸ਼ਿਪ 'ਚ ਜਾਣ ਲੱਗਦੇ ਨੇ, ਪੀਪਲ ਆਰ ਐਂਗਰੀ, ਦੇ ਆਰ ਲੁਕਿੰਗ ਫॉर ਐਨ ਐਨੇਮੀ, ਐਂਡ ਮੋਸਟ ਆਫ ਦ ਟਾਈਮ ਜਿਹੜੀ ਪੋਪੂਲਿਜ਼ਮ ਦੀ ਜਿਹੜੀ ਪੋਲਿਟਿਕਸ ਹੁੰਦੀ ਹੈ ਨਾ, ਜਿੱਦਾਂ ਕਰਕੇ ਇੱਕ ਰੋਮਨ ਪੋਇਟ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਜਦੋਂ ਜੂਲੀਅਸ ਸੀਜ਼ਰ ਤੋਂ ਬਾਅਦ, ਹੈ ਨਾ, ਉਹ ਕਹਿੰਦੇ ਸੀਗੇ ਕਿ ਬ੍ਰੈਡ ਐਂਡ ਸਰਕਸਿਸ, ਦੈਟ ਇਜ਼ ਦੇयर ਕੋਨੋਟੇਸ਼ਨ ਵੀ ਜਿਹੜੀ ਗਵਰਨਮੈਂਟ ਉਹ ਕੀ ਕਰਦੀ ਹੈ ਕਿ ਉਹ ਪਰਫਾਰਮੇਟਿਵ ਚੀਜ਼ਾਂ ਵੱਲ ਧਿਆਨ ਦੇਣ ਲੱਗ ਪੈਂਦੀ ਹੈ ਤੇ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਸਾਈਡ 'ਤੇ ਹੋ ਜਾਂਦੀਆਂ। ਸੋ ਇਸੇ ਟਾਈਮ ਦੇ ਉੱਤੇ ਜਿਹੜੀ ਪੋਪੂਲਿਸਟ ਪੋਲਿਟਿਕਸ ਆ ਉਹ ਕੀ ਕਰਦੀ, ਜਦੋਂ ਹਾਰਡਸ਼ਿਪ ਇਕਨੋਮਿਕਸ ਦੀ ਪ੍ਰੋਬਲਮ ਆਉਂਦੀ ਆ, ਇੰਸਟੈਡ ਆਫ ਸੇਇੰਗ ਕਿ ਫੇਲੀਅਰ ਆਫ ਇਹ ਪਾਲਿਸੀਜ਼ ਹੋ ਰਹੀਆਂ ਨੇ, ਉਹ ਕਿਸੇ ਵੱਲ ਡਾਇਰੈਕਟ ਐਂਗਰ ਕਰਨਾ ਚਾਹੁੰਦੀ ਹੁੰਦੀ, ਤੇ ਆਮ ਤੌਰ 'ਤੇ ਐਂਗਰ ਸਦਾ ਜਿਹੜੇ ਮਾਈਨੋਰਿਟੀ 'ਚ ਹੁੰਦੇ ਆ ਉਹਦੇ ਦੁਆਲੇ ਹੁੰਦੀ ਆ। ਇਹ ਤੁਸੀਂ ਭਾਵੇਂ ਇੰਗਲੈਂਡ 'ਚ ਵੇਖ ਲਓ, ਜਦੋਂ ਇੰਗਲੈਂਡ ਦੇ ਵਿੱਚ ਬੜੇ ਲੰਬੇ ਸਮੇਂ ਤੱਕ ਜਿੱਦਾਂ ਉੱਥੇ ਜਿਹੜੇ ਵੀ ਟ੍ਰੈਡੀਸ਼ਨਲ ਰਿਲੀਜੀਅਸ ਪ੍ਰੈਕਟਿਸਿਸ ਕਰਦੇ ਸੀਗੇ ਉਹਨਾਂ ਨੂੰ ਡੈਮਨਸ ਕਹਿ ਕੇ ਵਿਮਨ ਨੂੰ ਸਾੜਿਆ ਗਿਆ, ਹੈ ਨਾ। ਇਹ ਤੁਸੀਂ ਭਾਵੇਂ ਇੰਡੀਆ ਦੇ ਵਿੱਚ 84 'ਚ ਤੁਸੀਂ ਉਹ ਦੇਖ ਸਕਦੇ ਆ, ਜਾਂ ਤੁਸੀਂ ਬਾਕੀ ਵੀ ਕਮਿਊਨਿਟੀਜ਼ ਦੇ ਵਿੱਚ ਦੇਖ ਸਕਦੇ ਆ, ਰਵਾਂਡਾ ਜੈਨੋਸਾਈਡ 'ਚ ਦੇਖ ਸਕਦੇ ਆ। ਸੋ ਮੈਨੂੰ ਲੱਗਦਾ ਜੈਨੋਸਾਈਡ ਹੋਇਆ, ਆਰਮੀਨੀਅਨ ਜੈਨੋਸਾਈਡ ਦੇਖ ਸਕਦੇ। ਸੋ ਮੈਨੂੰ ਇਹ ਲੱਗਦਾ ਕਿ ਉਹਦੇ ਵਿੱਚ ਫਿਰ ਦੋ ਤਿੰਨ ਚੀਜ਼ਾਂ, ਆਈ ਥਿੰਕ ਦ ਅਦਰ ਥਿੰਗ ਦੈਟ ਵੀ ਵਰ ਟਾਕਿੰਗ ਅਬਾਊਟ ਅਰਲੀਅਰ, ਹੈ ਨਾ, ਕਿ ਇੱਕ ਤਾਂ ਸੈਲਫ ਡਿਫੈਂਸ ਦੀ
ਦੇ ਲਈ ਤਿਆਰ ਹੋਣਾ। ਪਰ ਦੂਜੀ ਗੱਲ ਇਹ ਆ ਕਿ ਆਪਣੀ ਕਮਿਊਨਿਟੀਜ਼ ਦੇ ਵਿੱਚ ਤੁਹਾਡਾ ਵਿਚਰਨ ਕਿੱਦਾਂ ਦਾ ਹੈ ਨਾ। ਜੇ ਕਮਿਊਨਿਟੀਜ਼ ਦੇ ਵਿੱਚ ਤੁਹਾਡੇ ਕਨੈਕਸ਼ਨ ਹੈਗੇ ਆ, ਜੇ ਤੁਸੀਂ ਆਪਣੇ ਆਪ ਵਿੱਚ ਤੁਰਦੇ ਹੀ ਇਦਾਂ ਦੇ ਲੋਕ ਆ ਵਿਚ ਪੀਪਲ ਵਾਂਟ ਟੂ ਹੈਵ ਯੂ ਵਿਦਨ ਦ ਕਮਿਊਨਿਟੀਜ਼, ਉਹ ਫਿਰ ਤੁਹਾਨੂੰ ਇੰਡੀਵਿਜੂਅਲ ਨਹੀਂ, ਕਮਿਊਨਿਟੀ ਤੁਹਾਡਾ ਇੱਕ ਹਿਸਾਬ ਨਾਲ ਫੈਬਰਿਕ ਬਣ ਜਾਂਦਾ। ਓਬਵੀਅਸਲੀ ਕੀ ਉਹਦੇ ਵਿੱਚ ਮਾੜੇ ਬੰਦੇ ਨਹੀਂ ਹੋਣਗੇ, ਪਰ ਮੈਨੂੰ ਲੱਗਦਾ ਕਿ ਜਿਹੜਾ ਆਪਣਾ ਵਿਚਰਨ ਆ, ਚਾਲ ਚੱਲਣੇ ਆ, ਕਿ ਮੈਨੂੰ ਲੱਗਦਾ ਉਹ ਕਾਫੀ ਹੱਦ ਤੱਕ ਡਿਫੈਂਸ ਦਾ ਕੰਮ ਵੀ ਕਰਦਾ। ਆਈ ਮੀਨ ਦੈਟ ਇਜ਼ ਆਲਸੋ ਦ ਰੀਜ਼ਨ ਤੁਸੀਂ ਸਟੋਰੀਜ਼ ਸੁਣਦੇ ਆ ਕਿ ਜਦੋਂ 84 ਹੋਇਆ ਤਾਂ ਉਹਦੇ ਵਿੱਚ ਮਤਲਬ ਕਈ ਇੱਦਾਂ ਦੀਆਂ ਫੈਮਿਲੀਜ਼ ਸੀਗੀਆਂ ਜਿਨ੍ਹਾਂ ਨੇ ਸਿੱਖਾਂ ਦੀਆਂ ਫੈਮਲੀਆਂ ਬਚਾਈਆਂ ਵੀ, ਕਈ ਇੱਦਾਂ ਦੀਆਂ ਨਾਨ ਸਿੱਖ ਫੈਮਲੀਜ਼ ਵੀ ਸੀਗੀਆਂ ਜਿਨ੍ਹਾਂ ਨੇ ਸਿੱਖਾਂ ਦੀ ਫੈਮਲੀਜ਼ ਬਚਾਈਆਂ, ਜਿਨ੍ਹਾਂ 'ਚੋਂ ਗੁਰਮੀਤ ਕੌਰ ਭੈਣ ਜੀ ਉਹ ਵੀ ਗੱਲ ਕਰਦੇ ਹੁੰਦੇ ਨੇ, ਹੈ ਨਾ। ਹਰ ਫੈਮਿਲੀ ਵੈਂਟ ਥਰੂ, ਉਹਨਾਂ ਨੂੰ ਵੀ ਜਿਨ੍ਹਾਂ ਨੇ ਸ਼ੀਲਡ ਦਿੱਤੀ ਤੇ ਵਰ ਨਾਨ ਸਿੱਖ ਫੈਮਿਲੀ। ਸੋ ਮੈਨੂੰ ਲੱਗਦਾ ਕਿ ਆਪਣੀ ਮਾਈਨੋਰਿਟੀਜ਼ ਦੇ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਬਾਕੀਆਂ ਦੇ ਲਈ ਜੋ ਸਟੈਂਡਰਡਸ ਨੇ, ਮਾਈਨੋਰਿਟੀਜ਼ ਦੇ ਲਈ ਉਹ ਸਟੈਂਡਰਡ ਹੋਰ ਵੀ ਜ਼ਿਆਦਾ ਕਰੜੇ ਹੋ ਜਾਂਦੇ ਨੇ ਆਫ ਬੀਇੰਗ ਅ ਗੁੱਡ ਸਿਟੀਜ਼ਨ। ਵਿਜਸ ਭਾਈ ਯੂ ਵਾਂਟ ਟੂ ਐਡ ਸਮਥਿੰਗ? ਹਾਂਜੀ ਹਾਂ, ਜਿਹੜਾ ਤੁਹਾਡਾ ਮਤਲਬ ਜਿਹੜਾ ਸਵਾਲ ਸੀਗਾ ਉਹਦੇ ਚ ਭਾਜੀ ਨੇ ਮੋਸਟ ਪੁਆਇੰਟ ਕਵਰ ਕਰਤੇ ਆ। ਜਿਹੜਾ ਵੈਸਟ ਦੇ ਵਿੱਚ ਮੈਨੂੰ ਲੱਗਦਾ ਆਪਾਂ ਨੂੰ ਇਹ ਪ੍ਰੋਬਲਮ ਜਿਹੜੀ ਮੈਂ ਕਹਿਣ ਲੱਗਾ ਵੀ ਮਤਲਬ ਨਾ, ਜਿਹੜੇ ਪੰਜਾਬ ਦੇ ਵਿੱਚ ਜਿੰਨੀ ਸਾਡੇ ਜਨਰੇਸ਼ਨ ਗਰੋ ਅਪ ਹੋ ਰਹੀ ਹੈ, ਸੋ ਉਹ ਸਾਡੀ ਪ੍ਰੋਬਲਮ ਇਹ ਹੈਗੀ ਵੀ ਅਸੀਂ ਕੋਈ ਵੀ ਜਿਹੜਾ ਸਾਡਾ ਚੁਣਿਆ ਹੋਇਆ ਫੀਲਡ ਹੈ ਉਹਦੇ ਐਕਸਪਰਟ ਬਣਨ ਤੋਂ ਬਚਣ ਲੱਗ ਪਏ। ਮਤਲਬ ਵੀ ਕੋਈ ਵੀ ਜਿਹੜਾ ਫੀਲਡ ਕਰ ਰਹੇ ਆ ਵੀ ਬੇਸਿਕਲੀ ਬੁੱਤਾ ਲਾ ਰਹੇ ਆ, ਟਾਈਮ ਟਪਾ ਰਹੇ ਆ, ਹਨਾ। ਜਿਹੜਾ ਸਾਡਾ ਮੇਰਾ ਸਰੀ ਜਾਂਦਾ ਹਾਂ ਵੀ ਆ ਪੈਸਾ ਕਮਾਉਣਾ ਜਿਹੜਾ ਸਾਡਾ ਉਹ ਹੈਗਾ ਸਾਡੇ ਕੋਲੇ। ਹਾਂਜੀ, ਸਾਡੇ ਕੋਲੇ ਮਤਲਬ ਤੁਸੀਂ ਨਾ 90s ਤੱਕ ਜਾਂ 2000 ਤੱਕ ਜੇ ਤੁਸੀਂ ਦੇਖੋ ਵੀ ਸਾਡੇ ਕੋਲੇ ਨਾ ਹਰ ਇੱਕ ਫੀਲਡ ਦੇ ਐਕਸਪਰਟ ਸੀਗੇ। ਮਤਲਬ ਮੈਨੂੰ ਇਹ ਗੱਲ ਪਿਛਲੇ ਸਾਲ ਪਤਾ ਲੱਗੀ, ਜਿਹੜਾ ਮੈਨਹੈਟਨ ਪ੍ਰੋਜੈਕਟ ਹੈ ਉਹਦੇ ਵਿੱਚ ਮੋਗੇ ਤੋਂ ਇੱਕ ਸਾਇੰਟਿਸਟ ਸੀਗੇ, ਪਿਆਰਾ ਸਿੰਘ ਗਿੱਲ, ਹਨਾ। ਠੀਕ ਹੈ ਨਾ। ਤੇ ਮੈਨਹੈਟਨ ਪ੍ਰੋਜੈਕਟ ਹੈਗਾ ਜੀ, ਜਿਹੜਾ ਜਿਹਨਾਂ ਸਰੋਤਿਆਂ ਨੂੰ ਨਾ ਪਤਾ ਹੋਵੇ, ਜਦੋਂ ਅਮਰੀਕਾ ਨੇ ਪਹਿਲੀ ਵਾਰੀ ਪਰਮਾਣੂ ਹਥਿਆਰ ਜਿਹੜਾ ਐਟਮ ਬੰਬ ਬਣਾਇਆ, ਹਨਾ, ਜਿਹੜਾ ਓਪਨਹਾਈਮਰ ਨੇ ਬਣਾਇਆ ਸੀ, ਉਹਦੇ ਵਿੱਚ ਮੋਗੇ ਤੋਂ ਸਾਇੰਟਿਸਟ। ਸੋ ਮਤਲਬ ਵੀ ਈਵਨ ਦੋ ਪੜ੍ਹਾਈ ਲਿਖਾਈ ਇੰਨੀ ਜ਼ਿਆਦਾ ਨਹੀਂ ਚੱਲੀ ਸੀਗੀ, ਪਰ ਫੇਰ ਵੀ ਹਨਾ ਵੀ ਉਸ ਤੋਂ ਬਾਅਦ ਚਾਹੇ ਮਨਮੋਹਨ ਸਿੰਘ ਆ, ਚਾਹੇ ਠੀਕ ਆ ਉਹ ਇੰਡੀਆ ਦੇ ਪ੍ਰਧਾਨ ਮੰਤਰੀ, ਪਰ ਉਹ ਆਪਣੇ ਫੀਲਡ ਦੇ ਐਕਸਪਰਟ ਸੀਗੇ। ਠੀਕ ਹੈ ਨਾ। ਫਿਰ ਆਪਾਂ ਜਿਹੜੀ ਫਾਈਬਰ ਆਪਟਿਕ ਦੀ ਆਪਾਂ ਦੇਖ ਲਈਏ, ਹਨਾ, ਵੀ ਕਪਾਨੀ ਹੋਣੀ, ਨਰਿੰਦਰ ਕਪਾਨ, ਹਨਾ। ਸੋ ਏਦਾਂ ਜੇ ਉਹ ਹੁਣ ਜਿਹੜੀ ਉਹ ਐਕਸਪਰਟੀਜ਼ ਵਾਲੀ ਗੱਲ ਹੈਗੀ ਆ, ਠੀਕ ਆ, ਉਹ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਬੱਚੇ ਆ ਉਹ ਸਟਿਲ ਮੈਨੂੰ ਲੱਗਦਾ ਇਸ ਚੀਜ਼ ਨੂੰ ਪਰਸਿਊ ਕਰ ਰਹੇ ਆ, ਪਰ ਉਹਦੇ ਵਿੱਚ ਵੀ ਜ਼ਿਆਦਾ ਜਿਹੜੇ ਮਤਲਬ ਉਹ ਜਿਹੜੀ ਡਾਕਟਰੀ ਤੱਕ ਜਾਂ ਇੰਜੀਨੀਅਰਿੰਗ ਤੱਕ ਹੀ ਰਹਿਣ ਦੀ, ਜਿਹੜੇ ਇੱਕ ਹੁੰਦਾ ਨਾ ਵੀ ਜਿਹੜਾ ਹਾਂ ਵੀ ਜਿਹੜੇ ਸਾਇੰਸਦਾਨ ਬਣਨਾ, ਵੀ ਮਤਲਬ ਆਪਣੇ ਫੀਲਡ ਦੇ ਐਕਸਪਰਟ ਪੈਰਾਮਾਊਂਟ ਬਣਨਾ, ਵੀ ਮਤਲਬ ਜਿਹੜੀ ਦੁਨੀਆ ਦੇ ਬੈਂਚਮਾਰਕ ਬਣਨਾ ਉੱਥੋਂ ਦੇ, ਹਾਂ ਉਹ ਚੀਜ਼। ਫਿਰ ਉਹਦੇ ਨਾਲ ਦੇ ਨਾਲ ਹੁਣ ਅਮਰੀਕਾ ਕੈਨੇਡਾ ਦੇ ਵਿੱਚ ਇਹ ਹੋ ਰਿਹਾ ਵੀ ਠੀਕ ਆ, ਸਾਡੇ ਬੱਚੇ ਐਕਸਪਰਟੀਜ਼ ਵੱਲ ਜਾ ਰਹੇ ਆ, ਪਰ ਫਿਰ ਜਿਹੜੇ ਉਹ ਵਾਲੇ ਬੱਚੇ ਆ ਫॉर ਸਮ ਰੀਜ਼ਨ ਉਹ ਸਿਧਾਂਤ ਨਾਲੋਂ ਮਤਲਬ ਉਹ ਕਮਿਊਨਿਟੀ ਦੇ ਨਾਲ ਟੁੱਟ ਜਾਂਦੇ ਆ, ਉਹ ਥਿੜਕ ਜਾਂਦੇ ਆ, ਹਨਾ। ਉਹ ਇਹਨਾਂ ਦੋਨਾਂ ਚੀਜ਼ਾਂ ਨੂੰ ਪੈਰਲਲ ਕਿਵੇਂ ਚਲਾਉਣਾ, ਠੀਕ ਹੈ। ਇਹ ਨਹੀਂ ਹੈਗਾ ਵੀ ਉਹ ਬਿਲਕੁਲ ਟੁੱਟ ਗਿਆ, ਠੀਕ ਹੈ ਨਾ। ਜਿਹੜਾ ਇੱਕ ਬੱਚਾ ਸਿੱਖਾਂ ਦੇ ਘਰ ਪੈਦਾ ਹੋਇਆ, ਗੁਰਦੁਆਰੇ ਗਿਆ, ਜਿਹਨੇ ਬਾਣੀ ਪੜ੍ਹੀ ਆ, ਉਹਨੂੰ ਬੇਸਿਕ ਚੀਜ਼ਾਂ ਦਾ ਸਮਝ ਹੁੰਦੀਆਂ ਨੇ, ਪਰ ਸਾਡੇ ਕੋਲੇ ਕੋਈ ਸਿਸਟਮਸ ਹੈ ਨਹੀਂ ਗੇ ਵੀ ਉਹਨਾਂ ਨੂੰ ਇਨਵੋਲਵ ਕਰ ਸਕੀਏ, ਠੀਕ ਹੈ ਨਾ। ਇੰਟੀਗ੍ਰੇਸ਼ਨ ਦੀ ਪ੍ਰੋਬਲਮ ਨਾ ਕਿਤੇ ਨਾ ਕਿਤੇ ਇਹ ਡਿਵਾਈਡ ਹੈਗਾ। ਹਾਂਜੀ, ਤੇ ਦੂਜੇ ਪਾਸੇ ਜਿਹੜੇ ਸਾਡੇ ਪੰਜਾਬ ਚੋਂ ਬੱਚੇ ਆ ਰਹੇ ਆ, ਉਹਨਾਂ ਦਾ ਉਸ ਪਾਸੇ ਇੰਟਰਸਟ ਹੈ ਨਹੀਂਗਾ। ਮਤਲਬ ਤੁਸੀਂ ਕਿੰਨੇ ਹੀ ਬੱਚਿਆਂ ਨਾਲ ਗੱਲ ਕਰਦੇ ਹੋ, ਹਨਾ, ਵੀ ਉਹ ਇੱਕ ਮਿਡਿਓਕਰ ਮਾਈਂਡ ਸੈਟ ਆ ਉਹ। ਚਲੋ ਉੱਥੋਂ ਦਾ ਹੁਣ ਐਜੂਕੇਸ਼ਨ ਸਿਸਟਮ ਏਦਾਂ ਵੀ ਉਹ ਨਾ ਮਿਡਿਓਕਰਿਟੀ ਨੂੰ ਉਹ ਪ੍ਰਮੋਟ ਕਰਦਾ ਹੈ, ਜਾਂ ਆਪਣੀ ਇੰਡੀਪੈਂਡੈਂਟ ਥਿੰਕਿੰਗ ਨੂੰ ਉਵੇਂ ਨਹੀਂ ਕਰਨ ਦਿੰਦਾ, ਠੀਕ ਹੈ ਨਾ। ਉਹਦਾ ਇੱਕ ਆਪਣਾ ਸਿੱਖਿਆ ਪ੍ਰਬੰਧ ਹੈ, ਉਹ ਇੱਕ ਵੱਖਰਾ ਡਿਸਕਸ਼ਨ ਆ, ਉਹਦੇ ਤੇ ਪੂਰਾ ਸ਼ੋਅ ਹੋ ਸਕਦਾ ਵੀ ਸਿੱਖਾਂ ਦਾ ਸਿੱਖਿਆ ਪ੍ਰਬੰਧ ਕਿਵੇਂ ਦਾ ਹੋਵੇ, ਸਾਡੇ ਬੱਚੇ ਕਿਵੇਂ ਕਰਨ। ਪਰ ਇਹ ਮੈਨੂੰ ਬਹੁਤ ਵੱਡਾ ਪੀਸ ਮਿਸਿੰਗ ਲੱਗਦਾ ਹੈ। ਜਿਹੜੇ ਬੱਚੇ ਸਾਡੇ ਉਹਨਾਂ ਪੋਜੀਸ਼ਨਸ ਤੇ ਹੈਗੇ ਆ, ਉਹ ਸਮਹਾਉ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਕਮਿਊਨਿਟੀ ਦੀਆਂ ਲੋੜਾਂ ਕਿੱਥੇ ਆ। ਜਿਨ੍ਹਾਂ ਨੂੰ ਫੇਰ ਵੀ ਮਾੜੀ ਮੋਟੀ ਇਹ ਗੱਲ ਸਮਝ ਹੈਗੀ, ਉਹ ਐਕਸਪਰਟਸ ਹੈ ਨਹੀਂਗੇ, ਉਹ ਠੀਕ ਹੈ ਨਾ, ਉਹ ਬਿਲਕੁਲ ਹਜੂਮ ਦਾ ਹਿੱਸਾ ਨੇ। ਉਹ ਕਨੈਕਸ਼ਨ ਕਿਵੇਂ ਬਣਾਉਣਾ ਤੇ ਉਸ ਤਰੀਕੇ ਦੇ ਪ੍ਰੋਸੈਸਿਸ ਇੰਸਟੀਟਿਊਸ਼ਨਸ ਗੁਰਦੁਆਰਿਆਂ ਦੇ ਥਰੂ ਜਾਂ ਵੈਸੇ, ਠੀਕ ਹੈ ਨਾ। ਤੇ ਉਹਦੇ ਚ ਆਬਵੀਅਸਲੀ ਮਤਲਬ ਸੰਗਤ ਬੜੀ ਜ਼ਰੂਰੀ ਹੈ, ਉਵੇਂ ਦੇ ਨੈਟਵਰਕਸ ਬਣਾਉਣੇ ਹਨ। ਇੱਥੇ ਗੁਰਜਸਪਾਲ ਰਵਿੰਦਰ ਸਿੰਘ ਜੀ, ਮੈਂ ਇਹ ਪੁੱਛਣਾ ਚਾਹੁੰਦਾ ਵੀ ਉੱਥੇ ਵੀ ਆਪਾਂ ਦੇਖਦੇ ਜ਼ੋਰ ਲੱਗਾ ਵੀ IAS ਬਣਾ ਲਓ, IPS ਬਣਾ ਲਓ, ਉੱਦਾਂ ਬਣਾ ਲਓ। ਕੀ ਉਸ ਪ੍ਰਬੰਧ ਦੇ ਵਿੱਚ ਜਾ ਕੇ ਇਹ ਜਿਹੜੀ ਚੇਂਜ ਦੀ ਆਸ ਲਾਈ ਬੈਠੇ ਆ, ਇਜ਼ ਦੈਟ ਈਵਨ ਪੋਸੀਬਲ? ਦੇਖੋ,
ਮੈਨੂੰ ਇਹ ਲੱਗਦਾ ਕਿ ਕੋਈ ਵੀ ਐਂਡ ਇਹ ਕੁਐਸਚਨ ਬੜੀ ਚਿਰ ਤੋਂ ਫੋਰ ਐਗਜ਼ਾਮਪਲ ਆਈ ਥਿੰਕ ਜਦੋਂ ਮੈਂ ਯੂਐਸ ਦੇ ਵਿੱਚ ਹੁੰਦਾ ਸੀਗਾ ਤੇ ਜਦੋਂ ਸਿੱਖ ਕੋਲੀਸ਼ਨ ਦੇ ਨਾਲ ਕੰਮ ਕਰਦੇ ਹੁੰਦੇ ਸੀਗੇ ਤਾਂ ਦੇ ਵਰ ਫਾਈਟਿੰਗ ਫॉर ਸਿੱਖਸ ਰਾਈਟ ਟੂ ਵੀਅਰ ਟਰਬਨਸ ਇਨ ਅਮਰੀਕਨ ਯੂਐਸ ਆਰਮੀ ਹੈ ਨਾ ਤੇ ਇਸ ਦੇ ਬਾਰੇ ਉਹ ਬੜੀ ਵਾਰੀ ਅਕੋਮੋਡੇਸ਼ਨ ਦੀ ਗੱਲ ਹੈ ਨਾ ਬੜੀ ਵਾਰੀ ਤੁਰਦੀ ਹੁੰਦੀ ਸੀ। ਸੋ ਜੇ ਸਿੱਖ ਸਿਧਾਂਤ ਵਾਲੇ ਪੁਆਇੰਟ ਆਫ ਵਿਊ ਤੋਂ ਵੇਖੀਏ ਤੇ ਸਿੱਖ ਨੂੰ ਤਾਂ ਮਰਸਨਰੀ ਵਾਂਗੂ ਤਾਂ ਕਦੇ ਵੀ ਲੜਨਾ ਨਹੀਂ ਚਾਹੀਦਾ ਹੈ ਨਾ ਕਿ ਕਿਸੇ ਸਿੱਖ ਤਾਂ ਜੇ ਆਪਣਾ ਕਿਸੇ ਅਕਾਲ ਪੁਰਖ ਤੋਂ ਬਿਨਾਂ ਹੈ ਨਾ ਜੇ ਕਿਸੇ ਹੋਰ ਦੀ ਮੋਰਲ ਅਥਾਰਟੀ ਦੇ ਥੱਲੇ ਕਿਸੇ ਦੂਸਰੇ ਤੇ ਹਮਲਾ ਕਰ ਰਿਹਾ ਤਾਂ ਮੈਨੂੰ ਲੱਗਦਾ ਕਿ ਉਹ ਆਪਣੇ ਆਪ ਦੇ ਵਿੱਚ ਇੱਕ ਵੱਗਿਆ। ਸੋ ਇਹ ਕੁਐਸਚਨ ਅਸੀਂ ਆਪਸ ਵਿੱਚ ਬੜੀ ਵਾਰੀ ਡਿਸਕਸ ਕਰਦੇ ਹੁੰਦੇ ਸੀ ਕਿ ਕੀ ਇਜ਼ ਦਿਸ ਦ ਰਾਈਟ ਵੇ ਟੂ ਡੂ ਇਟ ਹੈ ਨਾ ਕਿ ਜਿੱਦਾਂ ਉਹ ਕਹਿੰਦੇ ਪਾਥ ਟੂ ਹੈਲ ਇਜ਼ ਮੇਡ ਫਿਲਡ ਵਿਦ ਗੁੱਡ ਇੰਟੈਂਸ਼ਨਸ ਹੈ ਨਾ। ਪਰ ਦੂਜੇ ਪਾਸੇ ਇਹ ਵੀ ਹੈ ਕਿ ਤੁਸੀਂ ਜਿਹੜੀਆਂ ਵੀ ਕਮਿਊਨਿਟੀਜ਼ ਦੇ ਵਿੱਚ ਰਹਿ ਰਹੇ ਹੋ ਤੁਸੀਂ ਉਹਨਾਂ ਕਮਿਊਨਿਟੀਜ਼ ਦੇ ਵਿੱਚ ਤੁਸੀਂ ਜਿਹੜੀਆਂ ਓਪਰਚੁਨਿਟੀਜ਼ ਨੇ ਹੈ ਨਾ ਉਹਨਾਂ ਨੂੰ ਪਰਸਿਊ ਦਾ ਕਰਨਾ। ਸੋ ਮੈਨੂੰ ਲੱਗਦਾ ਕਿ ਜਿਹੜਾ ਓਵਰਆਲ ਇਹ ਦੋ ਵੱਖਰੇ ਲੇਅਰਸ ਦੇ ਉੱਤੇ ਕਨਵਰਸੇਸ਼ਨ ਆ। ਪਹਿਲਾ ਤੇ ਲਾਰਜਰ ਲੇਅਰ ਦੇ ਉੱਤੇ ਕਨਵਰਸੇਸ਼ਨ ਇਹ ਆ ਕਿ ਸਿੱਖਾਂ ਨੂੰ ਕਿੱਦਾਂ ਦੇ ਪ੍ਰੋਫੈਸ਼ਨਸ ਆ ਜਿਹੜੇ ਪਰਸਿਊ ਕਰਨੇ ਚਾਹੀਦੇ ਆ ਹੈ ਨਾ ਜੇ ਉਹਨਾਂ ਨੇ ਆਪਣੇ ਐਥੀਕਲ ਪੁਆਇੰਟ ਆਫ ਵਿਊ ਨੂੰ ਜਨਰੇਸ਼ਨਸ ਤੱਕ ਮੂਰੇ ਰੱਖਣਾ ਹੈ ਨਾ। ਜਿੱਦਾਂ ਫੋਰ ਐਗਜ਼ਾਮਪਲ ਮੈਂ ਐਗਜ਼ਾਮਪਲ ਦੇਵਾਂਗਾ ਕਿ ਮੁਸਲਿਮਸ ਦੇ ਵਿੱਚ ਇਹ ਗੱਲ ਬੜੇ ਚਿਰ ਤੋਂ ਸੀਗੀ ਕਿ ਦੇ ਡੋਂਟ ਉਹ ਜਿਹੜੀ ਸੂਦਖੋਰੀ ਆ ਉਹ ਨਹੀਂ ਕਰਦੇ। ਕੈਥੋਲਿਕ ਕ੍ਰਿਸਚਨਸ ਦੇ ਵਿੱਚ ਹੁੰਦੀ ਸੀ ਉਹਦੇ ਕਰਕੇ ਜ਼ਿਆਦਾ ਜਿਹੜਾ ਇਹ ਕੰਮ ਆ ਉਹ ਜੂਇਸ਼ ਸੁਸਾਇਟੀਜ਼ ਕੋ ਗਿਆ ਜਿਨ੍ਹਾਂ ਨੂੰ ਬਾਕੀ ਮਾਰਕੀਟ ਤੋਂ ਐਕਸੈਸ ਨਹੀਂ ਸੀ ਹੁੰਦਾ। ਤੇ ਪਰ ਜਿਹੜੇ ਮੁਸਲਿਮ ਕੰਟਰੀਜ਼ ਨੇ ਉਹਨਾਂ ਵਿੱਚ ਤੁਸੀਂ ਵੇਖੋਗੇ ਕਿ ਜਿਹੜੀ ਇੰਟਰਸਟ ਦਾ ਆਈਡੀਆ ਨਹੀਂ ਹੈਗਾ ਉਹਨੂੰ ਡਿਫਰੈਂਟ ਤਰੀਕੇ ਨਾਲ ਫੀਸ ਐਂਡ ਉਹ ਸਾਰਾ ਕੁਛ ਕਰਦੇ ਪਰ ਇੰਟਰਸਟ ਸੂਦਖੋਰੀ ਨਹੀਂ ਕਰਦਾ ਹੈ ਨਾ। ਸੋ ਆਈ ਥਿੰਕ ਲਾਰਜਰ ਪੁਆਇੰਟ ਆਫ ਵਿਊ ਤੋਂ I think Sikhs ਦੀ ਜਿਹੜੀ ਨੈਚੁਰਲ ਟੈਂਡੈਂਸੀ ਉਹ ਟੁਵਰਡਸ ਇੰਸਟੀਟਿਊਸ਼ਨ ਆਰਗੇਨਾਈਜੇਸ਼ਨ ਬਿਲਡਿੰਗ ਚਾਹੀਦੀ ਹੈ ਭਾਵੇਂ ਕੰਪਨੀਜ਼ ਬਿਲਡਿੰਗ ਹੋ ਗਈ ਆਰਗੇਨਾਈਜੇਸ਼ਨ ਬਿਲਡਿੰਗ ਹੋ ਗਈ ਹੈ ਨਾ। ਪਰ ਮੈਂ ਕਹੂੰਗਾ ਕਿ ਉਹਦੇ ਉੱਤੋਂ ਸੈਕੰਡ ਲੇਅਰ ਇਹ ਆ ਕਿ ਜਿਹੜੇ ਵੀ ਪ੍ਰੋਫੈਸ਼ਨਸ ਉਹ ਚੂਜ਼ ਕਰ ਰਹੇ ਨੇ ਇਟ ਡਜ਼ਨਟ ਮੈਟਰ ਕਿਹੜੇ ਜਿਨ੍ਹਾਂ ਨੇ ਕਿਸੇ ਨੇ ਡਾਕਟਰ ਬਣ ਰਹੇ ਨੇ ਇਟਸ ਡਜ਼ਨਟ ਮੈਟਰ ਜੋ ਡਾਕਟਰ ਬਣ ਰਹੇ ਨੇ ਤਾਂ ਆਰ ਦੇ ਬੀਇੰਗ ਦ ਟੌਪ 1% ਹੈ ਨਾ ਵਿਦਿਨ ਦੇਅਰ ਪ੍ਰੋਫੈਸ਼ਨ। ਐਂਡ ਮੈਂ ਇਹ ਦੇਖਿਆ ਕਿ ਵੰਸ ਤੁਸੀਂ ਉਸ ਲੈਵਲ ਦੇ ਉੱਤੇ ਜੇ ਤੁਸੀਂ ਟੌਪ 1% ਤੇ ਹੁੰਦੇ ਤੁਹਾਡਾ ਇੰਪੈਕਟ ਬਹੁਤ ਵੱਡਾ ਹੋ ਜਾਂਦਾ। ਜਿਵੇਂ ਆਪਣੇ ਮੇਰੇ ਦੋਸਤ ਨੇ ਸਿਮਰਨਜੀਤ ਸਿੰਘ ਉਹ ਇੱਥੇ ਪ੍ਰੋਫੈਸਰ ਕੋਲੰਬੀਆ 'ਚ ਰਹੇ ਨੇ ਤੇ ਰਿਲੀਜੀਅਸ ਸਟੱਡੀਜ਼ ਦੇ ਉਹ ਪ੍ਰੋਫੈਸਰ ਨੇ ਹੁਣੇ ਉਹਨਾਂ ਨੇ ਆਪਣੀ ਇੱਕ ਡਾਕੂਮੈਂਟਰੀ ਕੱਢੀ ਆ ਔਨ ਰਿਲੀਜਨਸ ਐਂਡ ਇਟਸ ਗੋਇੰਗ ਟੂ ਬੀ ਬ੍ਰੌਡਕਾਸਟਡ ਤੇ ਉਹ ਵੱਖਰੇ ਰਿਲੀਜਨਸ ਦੇ ਨਾਲ ਉਹ ਇੰਟਰ ਰਿਲੀਜਨ ਡਾਇਲੋਗ ਜਿਹੜਾ ਆ ਉਹ ਕਾਫੀ ਹੱਦ ਤੱਕ ਕਰਦੇ ਨੇ। ਉਹਨਾਂ ਦੀ ਵਾਈਫ ਜਿਹੜੀ ਆ ਸ਼ੀ ਇਜ਼ ਅ ਡਾਕਟਰ ਪਰ ਹੁਣੇ ਉਹ I think UN ਦਾ ਜਿਹੜਾ this is an organization ਦਾ ਪਾਰਟ ਹੈਗਾ ਆ ਅਰਾਊਂਡ ਸਿਵਲ ਰਾਈਟਸ ਉਹਦੇ ਵਿੱਚ ਉਹ she has been selected. So I think ਜਿਹੜਾ ਵੀ ਪ੍ਰੋਫੈਸ਼ਨ ਚੂਜ਼ ਕਰ ਰਹੇ ਨੇ ਮੀਡੀਓਕ੍ਰਿਟੀ ਦਾ ਆਈਡੀਆ ਮੈਨੂੰ ਲੱਗਦਾ ਪਈ ਜਿਹੜਾ ਸਿੱਖ ਇਥੋਸ ਨੇ ਉਹ ਮੀਡੀਓਕ੍ਰਿਟੀ ਦੇ ਆਈਡੀਆ ਚੋਂ ਕੱਢਦਾ ਵੀ ਮੀਡੀਓਕ੍ਰਿਟੀ ਚੋਂ ਨਿਕਲੋ ਤੇ I think everything else will follow। ਤੇ ਦੂਸਰੀ ਗੱਲ ਇਹ ਆ ਵੀ ਉਹ ਸਾਰੇ ਦੇ ਵਿੱਚ ਮੀਰੀ ਪੀਰੀ ਵਾਲੀ ਗੱਲ ਮੁੜ ਕੇ ਆ ਜਾਂਦੀ ਆ ਜਿਹੜੀ ਲਾਈਫ ਵਰਲਡਲੀ ਪਰਸਿਊਟ ਨੇ ਉਹ ਵੀ ਮੀਰੀ ਹੀ ਆ ਹੈ ਨਾ ਮੇਰੀ ਇਕੱਲਾ ਕਿਰਪਾਨ ਨਹੀਂ ਹੈਗੀ। ਪਰ ਜੇ ਤੁਹਾਨੂੰ ਉਹ ਚੇਤਾ ਰਹਿੰਦਾ ਕਿ ਓਕੇ ਵਾਈ ਆਰ ਯੂ ਡੂਇੰਗ ਵਾਟ ਯੂ ਆਰ ਡੂਇੰਗ ਤੇ ਦਾ ਕਮਿਊਨਿਟੀ ਦਾ ਕੰਪੋਨੈਂਟ ਕੀ ਆ ਹੈ ਨਾ ਹਾਊ ਆਰ ਯੂ ਕੰਟਰੀਬਿਊਟਿੰਗ ਬੈਕ ਟੂ ਦ ਕਮਿਊਨਿਟੀ ਤੁਸੀਂ ਤੇ ਫਿਰ ਮੈਨੂੰ ਲੱਗਦਾ ਕਿ ਫਿਰ ਤੁਹਾਨੂੰ ਕਤਰਾ ਕਰਕੇ ਜਿਹੜਾ ਸਮੁੰਦਰ ਬਣ ਜਾਂਦਾ। ਬਾਕੀ ਇਹ ਦੂਜੀ ਗੱਲ ਹੈਗੀ ਹੈ ਆਪਣੇ ਰਾਜਕਰਨ ਤੁਸੀਂ ਮੈਨੂੰ ਲੱਗਦਾ ਬ੍ਰੇਕ ਲਾਈਨ ਲੱਗੇ ਹਾਂਜੀ ਮੈਂ ਬ੍ਰੇਕ ਦੇ ਲਈ ਰੁਕਣਾ ਸੀਗਾ ਫਿਰ ਆਪਾਂ ਜਿਹੜੀ ਗੱਲ ਪਹਿਲਾਂ ਕੀਤੀ ਸੀਗੀ ਜਿਹੜੀ ਅਰਵਿੰਦਰ ਸਿੰਘ ਹੋਣਾ ਨੇ ਥੋੜ੍ਹੀ ਜਿਹੀ ਹੋਈ ਡੀਮਿਲਟਰਾਈਜ਼ ਕਰਨ ਦੇ ਲਈ ਸੈਲਫ ਡਿਫੈਂਸ ਵਾਲੀ ਜਿਹੜੀ ਚੀਜ਼ ਆ ਉਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਆਪਣੀ ਦੇ ਉੱਤੇ ਉਸ ਸਿਧਾਂਤ ਦੇ ਉੱਤੇ ਉਹ ਅਟੈਕ ਹੋ ਰਿਹਾ ਤੇ ਕਿਵੇਂ ਉਸ ਦੀ ਸਟਲਟੀ ਨੂੰ ਸਮਝਣਾ ਆਪਾਂ ਉਸ ਉੱਤੇ ਕੰਟੀਨਿਊ ਕਰਾਂਗੇ ਗੱਲਬਾਤ ਨੂੰ। ਇੱਕ ਛੋਟੀ ਜਿਹੀ ਆਪਾਂ ਬ੍ਰੇਕ ਲੈ ਕੇ ਮੁੜਦੇ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਮੇਰੇ ਨਾਲ ਜੁੜੇ ਹੋਏ ਨੇ ਅਰਵਿੰਦਰ ਸਿੰਘ ਕੰਗ ਤੇ ਗੁਰਜਸਪਾਲ ਸਿੰਘ ਦੋਨਾਂ ਨੂੰ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਗੱਲਬਾਤ ਜਿਹੜੀ ਉਹ ਕਰ ਰਹੇ ਸੀ ਸਿਧਾਂਤ ਨੂੰ ਲੈ ਕੇ ਵੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਵੀ ਐਜ਼ ਏ ਕਮਿਊਨਿਟੀ ਆਪਾਂ ਕਿੱਦਾਂ ਅੱਗੇ ਵਧਣਾ ਵੀ ਆ ਅਤੇ ਕਿਹੜੀਆਂ ਚੀਜ਼ਾਂ ਨੂੰ ਆਪਾਂ ਇੰਪੋਰਟੈਂਸ ਜਿਹੜੀ ਉਹ ਦੇਣੀ ਹੈ। ਪਰ ਉਸੇ ਦੇ ਪੈਰਲਲ ਓਬਵੀਅਸਲੀ ਇੱਕ ਵੱਡੀ ਵਾਰ ਦੇ ਵਿੱਚ ਇੱਕ ਵੱਡੀ ਲੜਾਈ ਦੇ ਵਿੱਚ ਬਹੁਤ ਸਾਰੀਆਂ ਛੋਟੀਆਂ ਬੈਟਲਸ ਜਿਹੜੀਆਂ ਉਹ ਪੈਰਲਲੀ ਚੱਲ ਰਹੀਆਂ ਹੁੰਦੀਆਂ। ਉਹਨਾਂ ਦੇ ਵਿੱਚੋਂ ਇੱਕ ਬੈਟਲ ਇਹ ਵੀ ਚੱਲ ਰਹੀ ਹੈ ਇਸ ਟਾਈਮ ਜਿਹੜੀ ਚਿਰ ਤੋਂ ਹੀ ਆ ਉੱਦਾਂ ਕਹਿ ਸਕਦੇ ਹਾਂ ਸਿੱਖਾਂ ਦੇ ਸਿਧਾਂਤਾਂ ਦੇ ਉੱਤੇ ਲਗਾਤਾਰ ਜਿਹੜੇ ਹਮਲੇ ਆ ਉਹ ਨਾਲ ਦੇ ਨਾਲ ਹੋ ਰਹੇ ਆ। ਸਿੱਖਾਂ ਦੀ ਜਿਹੜੀ ਸੈਲਫ ਡਿਫੈਂਸ ਦੇ ਲਈ ਕਿਰਪਾਨ ਆ ਮੀਰੀ ਪੀਰੀ ਦੀ ਆਪਾਂ ਗੱਲ ਕਰ ਰਹੇ ਸੀ ਬ੍ਰੇਕ ਤੋਂ ਜਿਹੜਾ ਉਹ ਪਹਿਲਾਂ ਇੱਕ ਐਂਗਲ ਜਿਹੜਾ ਉਸ ਦੇ ਵਿੱਚ ਵੀ ਆ
ਇਹ ਸੈਲਫ ਡਿਫੈਂਸ ਦੇ ਉੱਤੇ ਰੀਸੈਂਟਲੀ ਜਿਹੜੇ ਅਟੈਕ ਆ ਉਹ ਸਟਲਟੀ ਤੋਂ ਵੱਧ ਕੇ ਸ਼ਰੇਆਮ ਜਿਹੜੇ ਉਹ ਹੋਣੇ ਸ਼ੁਰੂ ਹੋ ਗਏ। ਚਾਹੇ ਆਪਾਂ ਉਹ ਇੰਗਲੈਂਡ ਵਾਲਾ ਮਸਲਾ ਜਿਹੜਾ ਉਹ ਦੇਖ ਲਈਏ, ਸਿੱਖਾਂ ਦੇ ਗਾਤਰੇ ਨੂੰ ਜਿਹੜਾ ਸੈਰੀਮੋਨੀਅਲ ਡੈਗਰ, ਹਰ ਇੱਕ ਪਾਸੇ ਜਿੱਦਾਂ ਦੀ ਇਹ ਗੱਲ ਉਹ ਚੱਲ ਰਹੀ ਆ ਕਿ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ, ਪਹਿਲੋਂ ਸਿੱਖਾਂ ਨੂੰ ਇੱਕ ਮਿਲੀਟੈਂਟ ਸ਼ੋਅ ਕਰਨਾ ਇਹਨਾਂ ਦੇ ਦੁਆਰਾ ਪ੍ਰੋਪੇਗੈਂਡੇ ਦੇ ਨਾਲ, ਤੇ ਫਿਰ ਉਹਨਾਂ ਦਾ ਜਿਹੜਾ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੋਇਆ ਆਪਾਂ ਨੂੰ ਸੈਲਫ ਡਿਫੈਂਸ ਦੇ ਲਈ, ਜਾਂ ਜਿਹੜਾ ਕੋਈ ਜ਼ੁਲਮ ਕਰ ਰਿਹਾ ਆ ਉਹਨੂੰ ਰੋਕਣ ਦੇ ਲਈ ਜਿਹੜੇ ਹਥਿਆਰ ਆਪਾਂ ਨੂੰ ਦਿੱਤੇ ਆ ਵੀ ਉਸ ਨੂੰ ਇਹਨਾਂ ਦੇ ਕੋਲੋਂ ਖੋਹ ਲੈਣਾ। ਇਹ ਇੱਕ ਲੌਂਗ ਟਰਮ ਪਲਾਨ ਦੇ ਵਿੱਚ ਚੱਲ ਰਿਹਾ। ਸੋ ਜਿਹੜਾ ਹੈਨਰੀ ਨੋਵਾਕ ਵਾਲਾ ਮਸਲਾ ਆਇਆ, ਜਾਂ ਜਿਹੜਾ ਸਿੱਖਾਂ ਦੇ ਉੱਤੇ ਉਰੇ ਕੈਨੇਡਾ ਦੇ ਵਿੱਚ ਵੀ ਅਸੀਂ ਲਗਾਤਾਰ ਦੇਖ ਰਹੇ ਹਾਂ ਵੀ ਕਿਰਪਾਨ ਦਾ, ਪਹਿਲਾਂ ਕਿਵੈਕ ਦੇ ਵਿੱਚ ਰਾਜ ਕਰਮਵੀਰ ਸਿੰਘ ਬਹੁਤ ਚਿਰ ਤੋਂ ਮਸਲਾ ਹੋ ਚੱਲ ਰਿਹਾ ਹੈ ਨਾ। ਹਾਂਜੀ। ਤੇ ਅਮਰੀਕਾ ਦੇ ਵਿੱਚ ਖੈਰ ਇਹ ਨਹੀਂ ਆਇਆ, ਪਰ ਟੱਕਰ ਕਾਲਸਨ ਹੋਣਾ ਨੇ ਇੰਗਲੈਂਡ ਦੇ ਬਹਾਨੇ ਉਸ ਚੀਜ਼ ਦਾ ਇਸ਼ੂ ਬਹੁਤ ਬਣਾਇਆ, ਠੀਕ ਹੈ ਨਾ, ਜਿਹੜਾ ਰਾਈਟ ਵਿੰਗ ਮੀਡੀਆ ਹੈਗਾ। ਸੋ ਉਹ ਬੇਸਿਕਲੀ ਉਹਦੇ ਚ ਮੈਨੂੰ ਲੱਗਦਾ ਵੀ ਜਿਹੜੀ ਉਹਨਾਂ ਦਾ ਜਿਹੜਾ ਅਟੈਕ ਕਰਨ ਦਾ ਤਰੀਕਾ, ਉਹਨੇ ਮੈਨੂੰ ਸਰਪ੍ਰਾਈਜ਼ ਨਹੀਂ ਕੀਤਾ, ਪਰ ਜਿਹੜਾ ਜਿਸ ਤਰੀਕੇ ਨਾਲ ਅਸੀਂ ਡਿਫੈਂਸ ਕੀਤਾ ਉਹ ਮੈਨੂੰ ਬੜਾ ਸਰਪ੍ਰਾਈਜ਼ਿੰਗ ਲੱਗਿਆ। ਵੀ ਠੀਕ ਹੈ ਵੀ ਜਦੋਂ ਲਾਅ ਪਾਸ ਕਰਵਾਇਆ ਉਦੋਂ ਇਹੀ ਗੱਲ ਕਹਿ ਕੇ ਕਰਵਾਇਆ ਵੀ ਹਾਂ ਇਹ ਸੈਰੇਮੋਨੀਅਲ ਡੈਗਰ ਹੈ। ਤੇ ਈਵਨ ਜੇ ਕੈਨੇਡਾ ਦੇ ਵਿੱਚ ਮੈਨੂੰ ਲੱਗਦਾ ਸਪੈਸੀਫਿਕ ਆਪਾਂ ਲਾਅ ਦੇ ਵਿੱਚ ਜਾਣਾ ਪਵੇ, ਉਹਦੇ ਵਿੱਚ ਇਹ ਵੀ ਹੈਗਾ ਵੀ ਉਹ ਉਹਦੇ ਤੇ ਜਿਹੜੀ ਸ਼੍ਰੀ ਸਾਹਿਬ ਹੈ ਉਹਦੇ ਤੇ ਲੌਕ ਪੈਂਦਾ ਹੋਵੇ ਤੇ ਉਹ ਈਜ਼ੀਲੀ ਨਿਕਲ ਨਾ ਸਕੇ, ਠੀਕ ਹੈ ਨਾ। ਪਰ ਇਸ ਚੀਜ਼ ਨੂੰ ਬਿਲਕੁਲ ਏਦਾਂ ਡਿਫੈਂਸ ਚੋਂ ਲੈ ਕੇ ਜਾਣਾ ਵੀ ਨਹੀਂ ਨਹੀਂ ਨਹੀਂ, ਜਿਹੜੀ ਸਾਨੂੰ ਗੁਰੂ ਸਾਹਿਬ ਨੇ ਸ਼੍ਰੀ ਸਾਹਿਬ ਦਿੱਤੀ ਹੈ ਉਹ ਸਿੰਪਲੀ ਇੱਕ ਸਿੰਬਲ ਹੈ, ਪਹਿਰਾਵੇ ਦਾ ਹਿੱਸਾ ਹੀ ਹੈ, ਇੱਕ ਸਿਰਫ ਦਿਖਾਉਣ ਲਈ ਹੈਗਾ। ਉਹ ਬਿਲਕੁਲ ਹੀ ਉਸ ਪਰਪਸ ਨੂੰ ਬੀਟ ਕਰ ਦੇਣਾ, ਡਿਲਿਊਟ ਹੀ ਕਰਦਾ, ਖਤਮ ਹੀ ਕਰਦਾ, ਹੈ ਨਾ। ਹਾਂਜੀ ਹਾਂ। ਸੋ ਇਹ ਬੜੀ ਮਤਲਬ ਅਗੇਨ ਇਹਦੇ ਤੇ ਹੋਣਾ ਤਾਂ ਇਹ ਚਾਹੀਦਾ ਸੀਗਾ ਵੀ ਚਾਹੇ ਅਕਾਲ ਤਖਤ ਸਾਹਿਬ ਤੋਂ ਜਾਂ ਜਿਹੜੀਆਂ ਸਿੱਖਾਂ ਦੀਆਂ ਇੰਸਟੀਟਿਊਸ਼ਨਸ ਹੈਗੀਆਂ ਜਾਂ ਈਵਨ ਸੰਗਤ ਚੋਂ ਇਸ ਚੀਜ਼ ਦਾ ਆਈਡੀਆ ਨਿਕਲਦਾ ਵੀ ਇਹਨੂੰ ਅਸੀਂ ਕਿਵੇਂ ਟੈਕਲ ਕਰਨਾ ਹੈ, ਹਨਾ। ਪਰ ਉਹ ਜਿਹੜਾ ਬਿਲਕੁਲ ਡਿਫੈਂਸਿਵ ਪੋਜੀਸ਼ਨ ਲੈ ਕੇ ਵੀ ਨਹੀਂ ਇਹ ਤਾਂ ਹੁਣ ਜੇ ਕਿਸੇ ਅਮਰੀਕਨ ਹੈ ਉਹਨੂੰ ਜਦੋਂ ਆਪਾਂ ਗੱਲ ਕਰਦੇ ਹਾਂ ਸੈਕੰਡ ਅਮੈਂਡਮੈਂਟ ਦੀ, ਹਨਾ, ਰਾਈਟ ਟੂ ਬੀਅਰ ਆਰਮਸ ਦੀ, ਤੇ ਉਹ ਕਹਿਣ ਲੱਗ ਪਏ ਵੀ ਨਹੀਂ ਜਿਹੜੀ ਸਾਡੀ ਹਥਿਆਰ ਰੱਖਣ ਦੀ ਜਿਹੜੀ ਪਰਮਿਸ਼ਨ ਹੈ ਉਹ ਤਾਂ ਬਿਲਕੁਲ ਜੀ ਇਹ ਤਾਂ ਸਿੰਬੋਲਿਕ ਹੈ ਚੀਜ਼, ਅਸੀਂ ਕਿਹੜਾ ਕਦੇ ਵਰਤਣੀ ਹੈ ਇਹ ਚੀਜ਼। ਪਰ ਉਹ ਬਿਲਕੁਲ ਸਪਸ਼ਟ ਹੈ ਵੀ ਜਿਹੜਾ ਰਾਈਟ ਟੂ ਬੀਅਰ ਆਰਮਸ ਹੈ, ਹਨਾ, ਵੀ ਉਹ ਕਾਤੇ ਹੈ। ਮਤਲਬ ਈਵਨ ਕਨਸਟੀਟਿਊਸ਼ਨ ਦੇ ਵਿੱਚ ਵੀ ਉਹ ਚੀਜ਼ ਇਹ ਲਿਖੀ ਹੋਈ ਹੈ, ਹਨਾ, ਵੀ ਜਦੋਂ ਗਵਰਨਮੈਂਟਸ ਗੈਟ ਟੂ ਕਰਪਟ the common people, militias should have access to arms, ਹੈ ਨਾ, ਵੀ ਤਾਂ ਕਰਕੇ ਉਹ ਇੱਕ ਜਸਟ ਸੋਸਾਇਟੀ ਨੂੰ ਐਸਟੈਬਲਿਸ਼ ਕਰ ਸਕਣ। ਤੇ ਸਿੱਖਾਂ ਦਾ ਸਿਧਾਂਤ ਉਹਦੇ ਨਾਲੋਂ ਵੀ ਥੋੜਾ ਜਿਹਾ ਆਪਾਂ ਕਹਿ ਲਈਏ ਵੀ, ਹਨਾ, ਵੀ ਜਦੋਂ ਵੀ ਕਿਤੇ ਕੋਈ ਆਪਰੈਸ਼ਨ ਹੋ ਰਿਹਾ, ਕਿਤੇ ਕੋਈ ਅਨਜਸਟੀਫਾਈਡ ਐਕਟ ਹੋ ਰਿਹਾ, ਤੇ ਸਿੱਖ ਆਪਣੀ ਕਿਰਪਾਨ ਨਾਲ, ਹਨਾ, ਉਹਦੇ ਵਿਰੁੱਧ ਵਿੱਚ ਖੜ ਸਕਣ ਤੇ ਲੜ ਸਕਣ, ਹਨਾ। ਸੋ ਇਹ ਬੜਾ ਇਹਨੂੰ ਇਸੇ ਤਰੀਕੇ ਨਾਲ ਹੀ ਹੈਂਡਲ ਕਰਨਾ ਚਾਹੀਦਾ। ਇਹ ਦੇਖਣਾ ਵੀ ਹਾਂ ਜਿਹੜੀ ਮੁਲਕ ਦੇ ਵਿੱਚ ਤੁਸੀਂ ਰਹਿ ਰਹੇ ਹੋ ਉਸ ਮੁਲਕ ਨੂੰ ਕਿਵੇਂ ਹੈਂਡਲ ਕਰਨਾ ਹੈ, ਜਾਂ ਉਹਦੇ ਮੀਡੀਆ ਮੈਨੇਜਮੈਂਟ ਕਿਵੇਂ ਕਰਨੀ ਹੈ, ਜਾਂ ਉਹ ਮੈਸੇਜਿੰਗ ਕਿਵੇਂ ਹੋਣੀ ਹੈ। ਇਹ ਆਈ ਗੈਸ ਐਕਸਪਰਟਸ ਨੂੰ ਰਲ ਕੇ ਜਾਂ ਜਿਹੜੇ ਸਾਡੇ ਲੀਡਰ ਹੈਗੇ ਆ ਉਹਨਾਂ ਨੂੰ ਰਲ ਕੇ ਤੇ ਹੋਰ ਡਿਸਕਸ਼ਨ ਕਰਨ ਦੀ ਲੋੜ ਹੈ ਵੀ ਇਸ ਮੁੱਦੇ ਨੂੰ ਕਿਵੇਂ ਅੱਗੇ ਲੈ ਕੇ ਜਾਇਆ ਜਾਵੇ। ਅਰਵਿੰਦਰ ਸਿੰਘ। ਹਾਂਜੀ, ਮੈਨੂੰ ਲੱਗਦਾ ਕਿ ਦਿਸ ਇਜ਼ ਇਹਨੂੰ ਦੋ ਤਿੰਨ ਪੱਖਾਂ ਤੋਂ ਸੋਚਿਆ ਸਾ। ਪਹਿਲੀ ਤਾਂ ਜਿਹੜੀ ਤੁਸੀਂ ਗੱਲ ਕਹੀ ਕਿ ਇਹਨੂੰ ਜਦੋਂ ਅਟੈਕ ਦੇ ਥੱਲੇ ਆਉਣਾ ਤਾਂ ਤੁਸੀਂ ਆਪਣੀ ਗਰਾਊਂਡ ਜਿਹੜੀ ਹੈਗੀ ਆ ਉਹਨੂੰ ਬਿਲਕੁਲ ਛੱਡ ਦੇਣਾ। ਫੋਰ ਐਗਜ਼ਾਮਪਲ ਮੈਂ ਜਦੋਂ ਕਨਵਰਸੇਸ਼ਨ ਸੁਣੀ ਸੀਗੀ, ਪਹਿਲੀ ਕਨਵਰਸੇਸ਼ਨ ਇਹ ਹੋਣ ਲੱਗ ਗਈ ਕਿ ਨਹੀਂ ਕਿਰਪਾਨ ਨਹੀਂ ਸੀ, ਡੈਗਰ ਸੀ, ਜੋ ਵੀ ਗਰਾਊਂਡ ਦੇ ਉੱਤੇ ਜੋ ਫੈਕਟਸ ਹਨ, ਹੈ ਨਾ। ਪਰ ਮੈਨੂੰ ਲੱਗਦਾ ਵੀ ਉਹ ਬੜੀ ਡਿਫੈਂਸਿਵ ਪੋਜੀਸ਼ਨਿੰਗ ਤੋਂ ਉਹ ਕਨਵਰਸੇਸ਼ਨ ਹੋ ਰਹੀ ਸੀਗੀ। ਕੁਛ ਹੱਦ ਤੱਕ ਸ਼ਾਇਦ ਉਹ ਮੌਕੇ ਦੇ ਲਈ ਰੈਲੇਵੈਂਟ ਵੀ ਹੋਏ, ਬਿਕੋਜ਼ ਮੈਨੂੰ ਲੱਗਦਾ ਕਿ ਜਿਸ ਹਿਸਾਬ ਨਾਲ ਇਹਦੇ ਬਾਰੇ ਤਾਂ ਹੁਣ ਕੋਈ ਡਾਊਟ ਨਹੀਂ ਆ ਕਿ ਇਹ ਜਿਹੜੇ ਨਿਓਨਾਜ਼ੀ ਨੈਟਵਰਕ ਸੀਗੇ, ਸੁਪਰੈਮਿਸਿਸਟ ਨੈਟਵਰਕ ਸੀਗੇ, ਉਹਨਾਂ ਨੇ ਇਹਨੂੰ ਦੱਬ ਕੇ ਫਿਊਲ ਕੀਤਾ। ਇੱਦਾਂ ਦੇ ਹੀ ਇੰਸੀਡੈਂਟ ਜਿਹੜੇ ਨੇ ਉਹ ਸਿੱਖਾਂ ਦੇ ਨਾਲ ਬਹੁਤ ਆਮ ਵੇਖਣ ਨੂੰ ਮਿਲੇ। ਫੋਰ ਐਗਜ਼ਾਮਪਲ UK ਦੇ ਵਿੱਚ ਸੁਪਰੈਮਿਸਿਸਟ ਨੇ ਇੱਕ ਵਿਮਨ ਨੂੰ ਹਾਰਮ ਕੀਤਾ ਸੀਗਾ। ਉਦੋਂ ਇੱਦਾਂ ਦਾ ਰਿਫਲੈਕਸ਼ਨ ਵੇਖਣ ਨੂੰ ਨਹੀਂ ਮਿਲਿਆ। ਅਤੇ ਇਹ ਜਿਹੜੀ ਨੈਸ਼ਨਲਿਸਟ ਹੈਜੇਮੋਨਿਕ ਆਈਡੈਂਟਿਟੀ ਆ ਉਹਨੂੰ
ਇੱਕ ਰੇਸ਼ੀਅਲ ਆਇਡੈਂਟੀਟੀ ਦੇ ਨਾਲ ਅਟੈਚ ਕਰਨਾ, ਇਹ ਕਲਾਸਿਕ ਜਿਹਨੂੰ ਤੁਸੀਂ ਕਹਿ ਸਕਦੇ ਆ ਕਿ ਸੁਪਰੈਮਿਸਿਸਟ ਪਾਰਟੀਜ਼ ਜਿਹੜੀਆਂ ਉਹਨਾਂ ਦਾ ਰਾਈਜ਼ ਜਿਹੜਾ ਉਹ ਤੁਸੀਂ ਵੇਖਣ ਨੂੰ ਮਿਲਿਆ। ਓਵਰਆਲ ਹੀ ਗਲੋਬਲ ਫਿਨੋਮੀਨਾ ਹੈਗਾ। ਸੋ ਇਹਦੇ ਵਿੱਚ ਜਿਹੜਾ ਸਿੱਖਾਂ ਦਾ ਰਿਐਕਸ਼ਨ ਸੀਗਾ, ਮੈਨੂੰ ਲੱਗਦਾ ਉਹ ਕੀ ਹੋਣਾ ਚਾਹੀਦਾ ਸੀਗਾ। ਉਹਦੇ ਵਿੱਚ ਪਹਿਲਾਂ ਤਾਂ ਸਿੱਖਾਂ ਦਾ ਰਿਐਕਸ਼ਨ ਜਿਹੜਾ ਸੀਗਾ ਵੀ ਜਿਹੜੀ ਕੰਟੇਨਮੈਂਟ ਸੀਗੀ, ਆਊਟਰੀਚ ਸੀਗੀ ਜਿਹੜੀ ਸਿੱਖਾਂ ਨੇ ਕੀਤੀ, ਵੀ ਜਿਹੜੀ ਨੈਗੇਟਿਵ ਨੂੰ ਤੇ ਪੋਜ਼ਿਟਿਵ ਨੂੰ ਨਿਖੇੜਿਆ, ਆਈ ਥਿੰਕ ਉਹ ਇਹਨਾਂ ਬਹੁਤ ਵਧੀਆ ਕੀਤਾ। ਉਹਦੇ ਵਿੱਚ ਅਸੀਂ ਇਹ ਵੀ ਵੇਖਿਆ ਕਿ ਜਿਹੜੀਆਂ ਨਾਨ ਸਿੱਖ ਵੌਇਸਿਸ ਸੀਗੀਆਂ ਉਹ ਸਿੱਖਾਂ ਦੀ ਸਪੋਰਟ ਦੇ ਵਿੱਚ ਵੀ ਆਈਆਂ। ਤਾਂ ਮੈਨੂੰ ਲੱਗਦਾ ਜਿਹੜੀ ਸੋਸ਼ਲ ਕ੍ਰੈਡੀਬਿਲਿਟੀ ਸਿੱਖਾਂ ਨੇ ਓਵਰ ਦਾ ਟਾਈਮ ਆਪਣੇ ਐਕਸ਼ਨਸ ਦੇ ਨਾਲ ਗੇਨ ਕੀਤੀ ਹੈ। ਜਿੱਦਾਂ ਫੋਰ ਐਗਜ਼ਾਮਪਲ ਜਿੱਥੇ ਵੀ ਕ੍ਰਾਈਸਿਸ ਦੇ ਸਮੇਂ 'ਤੇ ਉਹ ਪਹੁੰਚ ਰਹੇ ਨੇ, ਜਾਂ ਓਵਰਆਲ ਜਿਹੜਾ ਅਸੀਂ ਮਤਲਬ ਜਿਹੜਾ ਓਵਰਆਲ ਐਵਰੇਜ ਕਰੈਕਟਰ ਵੇਖੀਏ ਸਿੱਖਾਂ ਦਾ, ਜਿਹੜੀ ਵੀ ਜਗ੍ਹਾ 'ਤੇ ਉਹ ਹੈਗੇ ਨੇ, ਉਹ ਪੋਜ਼ੀਟਿਵ ਹੀ ਸ਼ੋ ਹੈ। ਅਤੇ ਆਈ ਥਿੰਕ ਉਹ ਕ੍ਰੈਡੀਬਿਲਿਟੀ ਨੇ ਇਸ ਚੀਜ਼ ਨੂੰ ਹੈਲਪ ਕੀਤਾ। ਪਰ ਹੁਣ ਜੇ ਅਸੀਂ ਗੇਮ ਵੇਖੀਏ, ਹੁਣ ਗੇਮ ਕਾਫੀ ਹੱਦ ਤੱਕ ਚੇਂਜ ਹੋ ਰਹੀ ਹੈ। ਉਹਦੇ ਵਿੱਚ ਕਿਉਂਕਿ ਜਿਹੜੀ ਜਦੋਂ ਨੌਲੇਜ ਹਰ ਪਾਸੇ ਅਵੇਲੇਬਲ ਹੁੰਦੀ ਹੈ ਤਾਂ ਕ੍ਰੈਡੀਬਿਲਿਟੀ ਜਿਹੜੀ ਆ ਉਹ ਸੋਸ਼ਲ ਕੈਪੀਟਲ ਬਣ ਜਾਂਦੀ ਹੈ। ਐਂਡ ਕ੍ਰੈਡੀਬਿਲਿਟੀ ਸਟਾਰਟਸ ਟੂ ਬਿਕਮ ਅ ਵੇਟੇਜ ਜਿਹੜੀ ਫਾਈਟ ਕੀਤੀ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਇੱਥੇ ਦੀ ਗੱਲ ਦੱਸਦਾ। ਪੀਲ ਪੁਲਿਸ ਨੇ ਪਿੱਛੇ ਜੀ ਇੱਕ ਐਕਸਟੋਰਸ਼ਨਿਸਟ ਨੂੰ, ਆਈ ਥਿੰਕ ਇਸ ਗੱਲ ਨੂੰ ਪਿਛਲੇ ਸਾਲ ਦੀ ਗੱਲ ਹੈ, ਐਕਸਟੋਰਸ਼ਨਿਸਟ ਨੂੰ ਅਰੈਸਟ ਕੀਤਾ ਸੀਗਾ। ਉਹ ਐਕਸਟੋਰਸ਼ਨਿਸਟ ਦਾ ਸਿੱਖਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ। ਨਾ ਉਹਦਾ ਨਾਮ ਸੀਗਾ, ਨਾ ਉਹਦੀ ਬੈਕਗਰਾਊਂਡ ਸੀਗੀ। ਪਰ ਜਦੋਂ ਉਹਨੇ ਆਪਣੀ ਪੁਲਿਸ ਫੋਟੋ ਖਿਚਵਾਈ ਤੇ ਉਹ ਨੀਲਾ ਪਰਨਾ ਬੰਨ ਕੇ ਖਿਚਵਾਈ। ਹਾਂ, ਬਿਲਕੁਲ ਸਹੀ ਗੱਲ। ਠੀਕ ਹੈ ਜੀ। ਸੋ ਦੂਸਰੀ ਅਸੀਂ ਇਸ ਚੀਜ਼ ਨੂੰ ਵੇਖਣ ਨੂੰ ਸੁਣਨ 'ਚ ਬਹੁਤ ਆ ਰਿਹਾ ਕਿ ਜਿੱਥੇ ਵੀ ਕਿਤੇ ਕ੍ਰਿਮੀਨਲ ਅਰੈਸਟ ਹੋ ਰਹੇ ਨੇ, ਉਹਨਾਂ ਦੀ ਜਿਹੜੀ ਇਨਕਰੇਜਮੈਂਟ ਹੁੰਦੀ ਹੈ ਕਿ ਤੁਸੀਂ ਆਪਣਾ ਜਿਹੜਾ ਨੇਮ ਆ, ਲਾਸਟ ਨੇਮ ਜੇ ਸਿੰਘ ਨਹੀਂ ਹੈ ਤਾਂ ਡਾ ਦਿਓ, ਜੇ ਸਿੰਘ ਹੈਗਾ ਤਾਂ ਸਿੰਘ ਲਿਖਵਾਓ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਸਿਗਨਲਿੰਗ ਦੇ ਵਿੱਚ ਐਡ ਹੋ ਰਹੀਆਂ ਨੇ। ਸੋ ਕਈ ਤਰੀਕਿਆਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਮੈਨੂੰ ਲੱਗਦਾ ਪਹਿਲੀ ਤਾਂ ਕੰਮ ਕਰਨ ਦੀ ਇਹ ਲੋੜ ਹੈਗੀ ਹੈ ਕਿ ਜਿਹੜੀ ਮੈਂ ਕਿਹਾ ਆਊਟਰੀਚ, ਉਹ ਤਾਂ ਕੌਨਸਟੈਂਟਲੀ ਤੁਹਾਡੀ ਹੋਣੀ ਹੀ ਚਾਹੀਦੀ ਹੈ। ਦੂਸਰੀ ਹੈਗੀ ਹੈ ਕਿ ਜਿਹੜਾ ਪੀਸ ਦਾ ਟਾਈਮ ਹੁੰਦਾ ਉਹਦੇ ਵਿੱਚ ਤੁਸੀਂ ਆਪਣੇ ਜਿਹੜਾ ਨੈਰੇਟਿਵ ਨੈਟਵਰਕਸ ਨੇ ਉਹਨਾਂ ਨੂੰ ਕਿੱਦਾਂ ਬਿਲਡ ਕਰਦੇ ਤੇ ਕਿੱਦਾਂ ਆਊਟਰੀਚ ਕਰਦੇ ਆ, ਹੈ ਨਾ। ਸੋ ਦੈਟ ਜਦੋਂ ਤੁਹਾਨੂੰ ਇਹਨਾਂ ਨੂੰ ਭੰਨਣ ਦਾ ਸਮਾਂ ਹੈ ਤੁਹਾਡੇ ਕੋਲ ਉਹ ਨੈਟਵਰਕ ਹੋਣ। ਤੀਸਰੀ ਚੀਜ਼ ਜਿਹੜੀ ਇਹ ਹੁੰਦੀ ਹੈ ਕਿ ਤੁਹਾਡੇ ਆਪਣੇ ਜਿਹੜੇ ਬਿਲੀਫ ਸਿਸਟਮ ਨੇ ਉਹਨਾਂ ਨੂੰ ਬੜੀ ਕਲੀਅਰਲੀ ਪਹਿਲਾਂ ਤੇ ਆਪ ਸਮਝਣ ਦੀ ਲੋੜ ਹੈ, ਤੇ ਦੂਜਾ ਆਪ ਡਿਫਾਈਨ ਕਰਨ ਦੀ ਲੋੜ ਹੈ। ਤਾਂ ਹੈ ਨਾ, ਫੋਰ ਐਗਜ਼ਾਮਪਲ ਸਿੱਖਾਂ ਦੇ ਲਈ ਜਿਹੜੀ ਕਿਰਪਾਨ ਦੀ ਵੈਲਿਊ ਆ ਉਹ ਸੈਲਫ ਡਿਫੈਂਸ ਆ। ਇਹਦੇ ਵਿੱਚ ਬੜਾ ਵਧੀਆ ਆਰਗੂਮੈਂਟ ਇਹ ਦਿੱਤਾ ਜਾ ਸਕਦਾ ਕਿ ਕਿਰਪਾਨ ਇੱਦਾਂ ਦੀ ਚੀਜ਼ ਹੈ ਜਿਹੜੀ ਮਾਸ ਕਿਸੇ ਦੇ ਅਟੈਕ ਦੇ ਲਈ ਯੂਜ਼ ਹੀ ਨਹੀਂ ਹੋ ਸਕਦੀ। ਉਹਦੇ ਵਿੱਚ ਬੋਡੀ ਇਨਵੋਲਵ ਹੁੰਦੀ ਹੈ। ਸੋ ਜਿਹੜਾ ਵੀ ਬੰਦਾ ਕਿਰਪਾਨ ਨੂੰ ਹੋਲਡ ਕਰ ਰਿਹਾ ਉਹਦੀ ਆਪਣੀ ਬੋਡੀ ਐਟ ਰਿਸਕ ਆ। ਸੋ ਤੁਸੀਂ ਪੁਰਾਣਾ ਡਾਟਾ ਜਿੱਥੇ ਵੀ ਕੱਢ ਕੇ ਵੇਖੋ ਵੀ ਕਿਤੇ ਮਾਸ ਕਿਲਿੰਗ ਦੇ ਲਈ ਕਿਰਪਾਨ ਯੂਜ਼ ਹੋਈ ਹੋਏ ਤਾਂ ਤੁਹਾਨੂੰ ਇੰਸਟੈਂਸਿਸ ਬਹੁਤ ਘੱਟ ਵੇਖਣ ਨੂੰ ਮਿਲਣਗੇ। ਸੋ ਇਟਸ ਮੈਜੋਰਿਟੀ, ਖਾਸ ਕਰਕੇ ਜਿਹੜਾ ਛੋਟੀ ਕਿਰਪਾਨ ਆ ਜਿਹਨੂੰ ਸਿੱਖਾਂ, ਇਟ ਇਜ਼ ਜਿਹਨੂੰ ਤੁਸੀਂ ਕਹਿ ਸਕਦੇ ਆ ਆਈ ਥਿੰਕ ਆਫ ਸੈਲਫ ਡਿਫੈਂਸ। ਤੇ ਸਿੱਖਾਂ ਨੂੰ ਜਿਹੜਾ ਉਹਨਾਂ ਦਾ ਸਿਧਾਂਤ ਆ ਸੈਲਫ ਡਿਫੈਂਸ ਦਾ, ਮੈਨੂੰ ਲੱਗਦਾ ਵੀ ਉਹ ਕਿਤੇ ਵੀ ਲੂਜ਼ ਨਹੀਂ ਕਰਨਾ ਚਾਹੀਦਾ। ਉਹਨੂੰ ਇਸੇ ਤਰ੍ਹਾਂ ਹੀ ਪੋਰਟਰੇ ਕਰਨਾ ਚਾਹੀਦਾ। ਇਟ ਇਜ਼ ਅ ਵੈਪਨ ਆਫ ਸੈਲਫ ਡਿਫੈਂਸ। ਜੇ ਤੁਸੀਂ ਰੈਦਰ ਤੁਸੀਂ ਇਹ ਵੇਖੋ ਕਿ ਜਿੰਨਾ ਜ਼ਿਆਦਾ ਕ੍ਰਾਈਮ ਅਨਆਰਮਡ ਸਿਟੀਜ਼ਨਸ ਦੇ ਉੱਤੇ ਯੂਐਸ ਦੇ ਵੀ ਜਾਂ ਹੋਰ ਵੀ ਦੇ ਮੁਲਕਾਂ ਦੇ ਵਿੱਚ ਹੁੰਦਾ, ਸਗੋਂ ਇਸ ਚੀਜ਼ ਦੀ ਐਨਕਰੇਜਮੈਂਟ ਹੋਣੀ ਚਾਹੀਦੀ ਹੈ ਕਿ ਹੁਣ ਇੱਥੇ ਵੀ ਅਸੀਂ ਆਪਣੀਆਂ ਇੱਥੇ ਵੀ ਬੱਚਿਆਂ ਨੂੰ ਐਨਕਰੇਜ ਕੀਤਾ ਜਾਂਦਾ ਜਾਂ ਵਿਮਨ ਨੂੰ ਐਨਕਰੇਜ ਕੀਤਾ ਜਾਂਦਾ ਕਿ ਯੂਐਸ ਦੇ ਵਿੱਚ ਖਾਸ ਕਰਕੇ ਕਿ ਯੂ ਸ਼ੁੱਡ ਕੈਰੀ ਅ ਪੈਪਰ ਸਪਰੇ ਤਾਂ ਉਹਦੇ ਨਾਲੋਂ ਕਿਤੇ ਜ਼ਿਆਦਾ ਇੱਕ ਤੋਂ ਵੱਧ ਲੋਕਾਂ ਨੂੰ ਉਹ ਇੰਪੈਕਟ ਕਰ ਸਕਦੀ ਹੈ। ਸੋ ਮੈਨੂੰ ਲੱਗਦਾ ਜਿਹੜੇ ਵੈਪਨਸ ਆਫ ਸੈਲਫ ਡਿਫੈਂਸ ਨੇ ਉਹ ਹਰੇਕ ਸਿਟੀਜ਼ਨਸ ਦਾ ਰਾਈਟ ਹੈਗਾ ਹੈ ਤੇ ਹੋਣਾ ਚਾਹੀਦਾ। ਸੋ ਜਿਹੜੇ ਇਹਦੇ ਦੁਆਲੇ ਰੌਲਾ ਪਾ ਰਹੇ ਨੇ ਉਹਨਾਂ ਦਾ ਇੱਕ ਹੀ ਪਰਪਸ ਆ ਕਿ ਜਿਹੜੀਆਂ ਮਾਈਨੋਰਿਟੀਜ਼ ਆ ਉਹਨਾਂ ਨੂੰ ਡਿਗਨੀਫਾਈਡ ਐਗਜ਼ਿਸਟੈਂਸ ਤੋਂ ਵੀ ਸਟ੍ਰਿਪ ਅਵੇ ਕੀਤਾ ਜਾਵੇ। ਹੋਰ ਇਸ ਡੌਗ ਵਿਸਲਿੰਗ ਦਾ ਕੋਈ ਰੀਜ਼ਨ ਨਹੀਂ ਹੈ। ਤੇ ਇਹ ਡੌਗ ਵਿਸਲਿੰਗ ਸਾਨੂੰ ਇੱਥੇ ਵੀ ਰਾਈਟਸ ਵੇਖ ਸੁਣਨ ਨੂੰ ਮਿਲਦੀ ਹੈ। ਇਹ ਡੌਗ ਵਿਸਲਿੰਗ ਸਾਨੂੰ ਇੰਡੀਆ ਦੇ ਵਿੱਚ ਵੀ ਹੁਣ ਜਿਵੇਂ ਉੱਥੇ ਉੱਤਰਾਖੰਡ ਵਾਲਾ ਇਨਸੀਡੈਂਟ ਹੋਇਆ ਉਹਦੇ ਵਿੱਚ ਵੇਖਣ ਨੂੰ ਮਿਲੀ। ਡਾਊਨ ਸਾਊਥ ਵੀ ਦੇਖਿਆ ਵੀ ਉਹ ਹਥਿਆਰ ਬਣਾਉਣ ਵਾਲੀ ਫੈਕਟਰੀ ਇਹ ਉਹ ਵੀ ਉਹਨਾਂ ਦੀਆਂ ਕਿਰਪਾਨਾਂ ਮਹਾਰਾਸ਼ਟਰ ਦੇ ਵਿੱਚ ਜ਼ਬਤ ਕੀਤੀਆਂ ਜਾ ਰਹੀਆਂ ਐਂਡ ਆਲ ਦੋਜ਼ ਥਿੰਗਸ। ਹਾਂਜੀ, ਉਹਦਾ ਉਸ ਇਨਸੀਡੈਂਟ ਦਾ ਮੈਨੂੰ ਐਗਜ਼ੈਕਟਲੀ ਆਈ ਡੋਂਟ ਹੈਵ ਦ ਡਿਟੇਲਸ, ਉਹਦੇ ਤੇ ਮੈਂ ਕਮੈਂਟ ਨਹੀਂ ਕਰ ਸਕਦਾ। ਪਰ ਓਵਰਆਲ ਪੈਟਰਨ ਵੇਖਣ ਨੂੰ ਮਿਲਦਾ ਹੈ। ਤਾਂ ਮੈਨੂੰ ਲੱਗਦਾ ਕਿ ਇਹ ਡੀਮਿਲੀਟਰਾਈਜੇਸ਼ਨ ਆਫ ਪੀਪਲ ਆ। ਤੇ ਡੀਮਿਲੀਟਰਾਈਜੇਸ਼ਨ ਵੀ ਮੈਂ ਇਹ ਨਹੀਂ ਕਹੂੰਗਾ, ਡੀਮਿਲੀਟਰਾਈਜੇਸ਼ਨ ਵੀ ਨਹੀਂ ਮੈਂ ਕਹੂੰਗਾ ਉਹਨਾਂ ਨੂੰ ਡੀ ਡਿਫੈਂਸਿੰਗ ਆਫ ਪੀਪਲ।
ਤੇ ਮੈਨੂੰ ਅਨਡਿਫੈਂਸਿਵ ਕਰਕੇ ਮਤਲਬ ਖਾਲੀ ਛੱਡਣ ਦੀ ਗੱਲ ਆ ਵੀ ਹਾਂਜੀ ਡਿਫੈਂਸ ਖਾਲੀ ਨਾ ਕਰ ਛੱਡਣ ਦੀ ਸਕਣ। ਗੱਲ ਹੈ ਹਨਾ ਵੀ। ਹੂੰ। ਸੋ ਮੈਨੂੰ ਲੱਗਦਾ ਵੀ ਇਹਨੂੰ ਇਸ ਚੀਜ਼ ਨੂੰ ਤਾਂ ਹਰ ਹਾਲ ਦੇ ਵਿੱਚ ਅੱਛਾ ਪੂਰਾ ਇੱਥੇ ਫੋਰਸਫੁਲ ਹਾਂਜੀ ਅਰਵਿੰਦਰ ਸਿੰਘ ਜੀ, response ਗੁਰਜਸਪਾਲ ਸਿੰਘ ਜੀ, ਇੱਥੇ ਆਪਾਂ ਇਹ ਚੀਜ਼ ਪਿਛਲੇ ਸਮੇਂ ਤੋਂ ਇਹ ਦੇਖ ਰਹੇ ਹਾਂ। ਇੱਕ ਹੋਰ ਵੀ ਨਾਲ ਦੇ ਨਾਲ ਜਿਹੜੀ ਇਹ ਚਰਚਾ ਜਾਂ ਕਹਿ ਲਓ ਵੀ ਆਈ ਵੁੱਡ ਸੇ ਵੀ ਮੁਹਿੰਮ ਚੱਲ ਰਹੀ ਆ, ਹਥਿਆਰਾਂ ਨੂੰ ਬਹੁਤ ਹੀ ਖਤਰਨਾਕ ਤਰੀਕੇ ਦੇ ਨਾਲ ਇਹ ਜਿਹੜੇ ਸੈਲਫ ਡਿਫੈਂਸ ਵਾਲੇ ਵੀ ਉਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕਰਨਾ, ਹਾਏ ਹਾਏ ਹੱਥ ਨਾ ਲਾ ਲਿਓ ਵੀ ਪਤਾ ਨਹੀਂ ਕੀ ਹੋ ਜਾਣਾ, ਵੀ ਉਸ ਤਰੀਕੇ ਨਾਲ ਪੋਰਟਰੇ ਕਰਨਾ। ਜੇ ਕਿਸੇ ਦੇ ਕੋਲ ਹੈਗਾ ਆ ਉਹਨੂੰ ਇੱਦਾਂ ਸ਼ੋਅ ਕਰਨਾ ਵੀ ਇਹ ਹਿੰਸਕ ਆ, ਇਹ ਵਾਇਲੈਂਟ ਆ, ਵੀ ਉਹ ਜਿਹੜੀ ਚੀਜ਼ ਦੇ ਨਾਲ ਆ। ਹੁਣ ਜਿਹੜੀ ਉੱਤਰਾਖੰਡ ਵਾਲੀ ਇਨਸੀਡੈਂਟ ਆ, ਜੇ ਉਹਦੇ ਕੋਲ ਨਾ ਹੁੰਦੀ ਤਾਂ ਫਿਰ ਕੁੱਟ-ਕੁੱਟ ਕੇ ਉਹਨੂੰ ਮਾਰ ਹੀ ਦੇਣਾ ਸੀ ਉਹਨਾਂ ਨੇ। ਮਤਲਬ ਵੀ ਸੀ ਦੈਟ ਜੇ ਉਹ ਸੈਲਫ ਡਿਫੈਂਸ ਕਰਨ ਦੇ ਲਈ ਉਹਦੇ ਕੋਲੋਂ ਨਾ ਹੁੰਦਾ ਤਾਂ ਕੀ ਜਿਹੜੀ ਉਹ ਸਿਚੁਏਸ਼ਨ ਉਸ ਦੇ ਵਿੱਚ ਜਿਹੜੀ ਉਹ ਬਣਨੀ ਸੀਗੀ। ਸੋ ਆਪਾਂ ਪੈਰਲਲੀ ਇੱਕ ਇਹ ਵੀ ਚੀਜ਼ ਨਾਲ ਦੇਖ ਰਹੇ ਹਾਂ। ਇੱਕ ਤਾਂ ਇਹ ਜਦੋਂ ਹੁਣ ਲੋਕਾਂ ਦੇ ਵਿੱਚ ਇਹ ਗੱਲ ਤੁਸੀਂ ਘਰ ਕਰਾ ਰਹੇ ਹੋ, ਕਹਿ ਰਹੇ ਹੋ ਵੀ ਖਤਰਨਾਕ ਚੀਜ਼ ਆ ਜੀ, ਇੱਥੋਂ ਤਾਂ ਤੁਸੀਂ ਬਚ ਕੇ ਰਹੋ, ਇਹਦਾ ਕੀ ਆਪਾਂ ਨੂੰ ਕੰਮ ਆ, ਅੱਜ ਦੇ ਯੁੱਗ ਦੇ ਵਿੱਚ ਤਾਂ ਲੋੜ ਹੀ ਨਹੀਂ ਆ। ਪਰ ਯੂ ਸੀ ਜਿੰਨੀਆਂ ਵੀ ਲੜਾਈਆਂ ਉਹ ਸਾਰੀਆਂ ਹਥਿਆਰਾਂ ਦੇ ਨਾਲ ਹੀ ਲੜੀਆਂ ਜਾਂਦੀਆਂ ਇਵੈਂਚੁਅਲੀ। ਉਹ ਕੋਈ ਜਿਹੜਾ ਆ ਕੇ ਇਵੈਂਚੁਅਲੀ ਟੇਬਲ ਤੇ ਬਹਿੰਦਾ ਉਹ ਤਾਂ ਹੀ ਬੈਠ ਸਕਦਾ ਆ ਜੇ ਉਹ ਕੋਲ ਕੋਈ ਹਥਿਆਰ ਹੈਗਾ ਆ, ਨਹੀਂ ਤਾਂ ਇਰਾਨ ਦੇ ਨਾਲ ਕਾਹਦੀ ਗੱਲ ਹੋਣੀ ਸੀ, ਨਹੀਂ ਤਾਂ ਅਫਗਾਨਿਸਤਾਨ ਵਾਲਿਆਂ ਨੇ ਕਿੱਦਾਂ ਜਿਹੜਾ ਉੱਥੇ ਆ ਕੇ ਦੁਬਾਰਾ ਗੱਲ ਕਰ ਲੈਣੀ ਸੀ, ਜਾਂ ਕੋਈ ਵੀ ਹੋਰ ਆ। ਸੋ ਇੱਕ ਸਿੱਖਾਂ ਦੇ ਵਿੱਚ ਇਸ ਸਿਧਾਂਤ ਤੋਂ ਤੋੜ ਕੇ ਤੇ ਇਹਦੀ ਸੈਲਫ ਡਿਫੈਂਸ ਦੀ ਮਹੱਤਤਾ ਨੂੰ ਇੱਕ ਵਾਇਲੈਂਟ ਰੂਪ ਦੇ ਵਿੱਚ ਉਹਨੂੰ ਸ਼ੋਅ ਕਰਕੇ ਇਹ ਤੋਂ ਦੂਰ ਕਰਨ ਦੀ ਵੀ ਕੋਸ਼ਿਸ਼ ਆ ਨਾਲ ਹੀ ਆ। ਗੁਰਜਸਪਾਲ ਸਿੰਘ, ਤੁਹਾਡੀ ਆਵਾਜ਼ ਨਹੀਂ ਆ ਰਹੀ। ਜੀ ਬਿਲਕੁਲ, ਇਹ ਗੱਲ ਉਹੀ ਆ ਵੀ ਬੇਸਿਕਲੀ ਜਿਹੜੇ ਆਪਾਂ ਪਹਿਲੇ ਸੈਕਸ਼ਨ ਦੇ ਵਿੱਚ ਗੱਲ ਕੀਤੀ ਸੀਗੀ ਵੀ ਇੱਕ ਤਾਂ ਹੋ ਸਕਦਾ ਵੀ ਬੜੀ ਕੋਆਰਡੀਨੇਟਡ ਐਫਰਟ ਹੋਵੇ, ਪਰ ਮਾਈਨੋਰਿਟੀਜ਼ ਨੂੰ ਟਾਰਗੇਟ ਕਰਨਾ, ਤੇ ਮਾਈਨੋਰਿਟੀਜ਼ ਦੇ ਵਿੱਚ ਜਿਹੜੇ ਸਿੱਖ ਹੈ ਉਹਨਾਂ ਦੀ ਜਿਹੜੀ ਸਾਡੀ ਅਪੀਅਰੈਂਸ ਹੈ, ਜਿਸ ਤਰੀਕੇ ਨਾਲ ਆਪਾਂ ਕੈਰੀ ਕਰਦੇ ਹਾਂ ਹਨਾ, ਤੇ ਉਹ ਚੀਜ਼ ਟਾਰਗੇਟ ਕਰਨਾ ਬਹੁਤ ਸੌਖਾ ਹੋ ਜਾਂਦਾ, ਠੀਕ ਹੈ ਨਾ। ਤੇ ਉਹਦੇ ਵਿੱਚ ਜਿਹੜੇ ਹਥਿਆਰ ਆ ਉਹ ਸਭ ਤੋਂ ਪਹਿਲਾਂ, ਹੁਣ ਮੈਂ ਪਹਿਲਾਂ ਟਕਰ ਕਾਰਲਸਨ ਦਾ ਨਾਮ ਲਿਆ, ਰਾਜ ਕਰਨਵੀਰ ਸਿੰਘ ਹਨਾ, ਵੀ ਟਕਰ ਕਾਰਲਸਨ ਸੈਕੰਡ ਅਮੈਂਡਮੈਂਟ ਦਾ ਸਟਰੋਂਗੈਸਟ ਐਡਵੋਕੇਟ ਹੈ। ਉਹ ਕਹਿੰਦਾ ਵੀ ਹਰ ਇੱਕ ਬੰਦੇ ਨੂੰ ਹਥਿਆਰ ਕੈਰੀ ਕਰਨੇ ਚਾਹੀਦੇ ਆ। ਪਰ ਜਦੋਂ ਹੈਨਰੀ ਨੋਵੈਕ ਵਾਲਾ ਮਸਲਾ ਹੋਇਆ ਯੂਕੇ ਦੇ ਵਿੱਚ, ਜਿਹੜਾ ਉਹਨੇ ਸਟੈਂਸ ਲਿਆ ਉਹ ਇਹ ਸੀਗਾ ਵੀ ਆਰਡੀਨਰੀ ਯੂਐਸ ਸਿਟੀਜ਼ਨ, ਮਤਲਬ ਠੀਕ ਹੈ ਨਾ, ਉਹਦੇ ਚ ਐਗਜ਼ੈਜਰੇਟ ਕਰਨ ਦੀ ਵੀ ਆਦਤ ਹੈ, ਵੀ ਆਰਡੀਨਰੀ ਯੂਕੇ ਸਿਟੀਜ਼ਨ ਜਦੋਂ ਨਾਰਮਲ ਆਪਾਂ ਕਹਿ ਲਈਏ ਵੀ ਚਾਕੂ ਲੈਣ ਜਾਂਦਾ ਜਾਂ ਜਿਹੜੇ ਆ ਬਲੇਡਸ ਲੈਣ ਜਾਂਦਾ, ਉਹਦੀ ਆਈਡੀ ਚੈੱਕ ਕੀਤੀ ਜਾਂਦੀ ਆ, ਉਹਦੇ ਤੇ ਬੜੇ ਸਟਰੋਂਗ ਸਿਕਿਉਰਿਟੀ ਮੈਜਰਸ ਆ। ਜਿਹੜਾ ਸਿੱਖ ਹੈ ਉਹ ਫ੍ਰੀਲੀ ਕੈਰੀ ਕਰਕੇ ਕਰ ਸਕਦਾ, ਵੀ ਯੂਕੇ ਦਾ ਲਾਅ ਉਹਨੂੰ ਅਲਾਉ ਕਰਦਾ। ਹੁਣ ਜਦ ਕਿ ਜਿਹੜਾ ਦਾ ਅਮਰੀਕਾ ਦੇ ਵਿੱਚ ਸਟਾਂਸ ਹੈ ਤੇ ਜਿਹੜਾ ਯੂਕੇ ਦੇ ਵਿੱਚ ਸਟਾਂਸ ਆ, ਉਹਦੇ ਚ ਦੇਖੋ ਕਿਵੇਂ ਆ ਵੀ ਮਤਲਬ ਟਾਰਗੇਟ, ਕਿਉਂਕਿ ਇੱਕ ਅੱਡ ਦਿਖਦਾ ਬੰਦਾ ਸੀਗਾ, ਇੱਕ ਮਿਨੋਰਿਟੀ ਦਾ ਬੰਦਾ ਸੀਗਾ, ਤੇ ਉਹ ਤੋਂ ਪਬਲਿਸਿਟੀ ਵੀ ਹੈ ਤੇ ਇਮੋਸ਼ਨ ਵੀ ਉਹ ਵੇਵ ਚ ਹੋ ਰਿਹਾ, ਉਹ ਬੜਾ ਸੌਖਾ ਹੀ ਪਿਕ ਕਰ ਲਿਆ। ਜਦ ਕਿ ਕਹਿਣਾ ਇਹ ਚਾਹੀਦਾ ਸੀਗਾ ਵੀ ਹਾਂ ਯੂਕੇ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਚੀਜ਼ ਨੂੰ ਤੁਸੀਂ ਸੈਲਫ ਡਿਫੈਂਸ ਨੂੰ ਅਲਾਉ ਕਰ ਰਹੇ ਹੋ, ਯੂਕੇ ਦੇ ਵਿੱਚ ਵੀ ਅਲਾਉ ਕਰੋ, ਕੈਨੇਡਾ ਦੇ ਵਿੱਚ ਵੀ ਅਲਾਉ ਕਰੋ। ਸਵਿਟਜ਼ਰਲੈਂਡ ਸਭ ਤੋਂ ਪੀਸਫੁਲ ਮੁਲਕ ਹੈ। ਸਵਿਟਜ਼ਰਲੈਂਡ ਦੇ ਵਿੱਚ ਆਲਮੋਸਟ ਹਰ ਬੰਦੇ ਨੂੰ ਮਤਲਬ ਉੱਥੇ ਮੈਂਡੇਟੋਰੀ ਹੈ ਵੀ ਤੁਹਾਡੇ ਕੋਲੇ ਘਰੇ ਸ਼ਸਤਰ ਹੋਵੇ। ਸੈਲਫ ਡਿਫੈਂਸ ਦੀ ਹਰ ਇੱਕ ਬੰਦੇ ਨੂੰ ਹਥਿਆਰ ਰੱਖਣ ਦੀ ਇਨਫੈਕਟ ਗਾਈਡਲਾਈਨ ਨਹੀਂ ਹੈ ਹਨਾ, ਤੇ ਉੱਥੇ ਵੀ ਤਾਂ ਪੀਸ ਹੈ। ਸੋ ਉਹ ਜਿਹੜੀ ਇਹ ਸਾਰੀ ਇੱਕ ਮੁਹਿੰਮ ਚੱਲ ਰਹੀ ਹੈ, ਇੱਕ ਤਾਂ ਉਹ ਈਜ਼ੀ ਟਾਰਗੇਟ ਵਾਲੀ ਗੱਲ ਹੈਗੀ ਹੈ, ਦੂਜੀ ਕਿਤੇ ਨਾ ਕਿਤੇ ਹੋ ਸਕਦਾ ਵੀ ਜਿਹਦੇ ਕੋਲੇ ਆਪਣੇ ਕੋਲੇ ਪ੍ਰੂਫ ਨਹੀਂ ਹੈ, ਵੀ ਬੜੀ ਮਤਲਬ ਕੋਆਰਡੀਨੇਟਡ ਹੋਵੇ ਵੀ ਹੁਣ ਇਸ ਵੇਲੇ ਸਿੱਖਾਂ ਨੂੰ ਹੀ ਵਿਲਨ ਬਣਾਇਆ ਜਾਵੇ, ਤੇ ਉਹ ਜਦੋਂ ਵੀ ਕੋਈ ਮੌਕਾ ਮਿਲਦਾ ਉਹ ਬਿਲਕੁਲ ਹੀ ਉਹਦੀ ਪਰਸੈਪਸ਼ਨ ਹੈ, ਚਾਹੇ ਉਹ ਫਲੋਰੀਡਾ ਵਾਲਾ ਐਕਸੀਡੈਂਟ ਹੈ, ਠੀਕ ਹੈ ਨਾ, ਚਾਹੇ ਉਹ ਹੈਨਰੀ ਨੋਵੈਕ ਵਾਲਾ ਕੇਸ ਹੈ। ਤੁਸੀਂ ਇਹਦੇ ਵਿੱਚ ਇੱਕ ਹੋਰ ਚੀਜ਼ ਵੇਖਣ ਨੂੰ ਇਹ ਮਿਲ ਰਹੀ ਹੈ ਕਿ ਜਿਹੜੀ ਸਾਰੀ ਪਰਸੈਪਸ਼ਨ ਹੈ ਉਹ ਗਰਾਊਂਡ ਦੇ ਉੱਤੇ ਘੱਟ, ਐਜ਼ ਅ ਮੈਟਰ ਆਫ ਫੈਕਟ ਤੁਸੀਂ ਹੈਨਰੀ ਨੋਵੈਕ ਦੇ ਕੇਸ ਦੇ ਵਿੱਚ ਵੇਖਿਆ, ਜਿੰਨੇ ਵੀ ਸਭ ਤੋਂ ਵੱਧ ਲਾਊਡੈਸਟ ਵੌਇਸਿਸ ਆਫ ਸੋਸ਼ਲ ਮੀਡੀਆ ਤੇ ਸੀਗੀਆਂ, ਉਹਨਾਂ 'ਚ ਜ਼ਿਆਦਾ ਬੌਟ ਸੀਗੇ। ਤੁਸੀਂ ਜੇ ਤੁਸੀਂ ਆਇਡੈਂਟੀਫਾਈ ਕਰਨੇ ਹੋਣ, ਯੂ ਕੈਨ ਗੋ ਐਂਡ ਸੀ ਉਹਨਾਂ ਦਾ ਸੋਸ਼ਲ ਨੈਟਵਰਕ ਕਿੱਦਾਂ ਦਾ ਆ, ਉਹਨਾਂ ਦੀ ਸੋਸ਼ਲ ਨੈਟਵਰਕ ਦੇ ਵਿੱਚ ਪ੍ਰੋਪੋਰਸ਼ਨੇਟ ਆਫ ਮੈਨ ਐਂਡ ਵੀਮਨ ਕਿੰਨੇ ਕਾ, ਉਹਨਾਂ ਦੇ ਰੀਅਲ ਇਨਫਲੂਐਂਸ ਕਿੰਨੇ ਕਾਰਨ, ਉਹ ਵੀ ਕਈ ਵਾਰੀ ਬਾਈਪਾਸ ਹੋ ਜਾਂਦੇ। ਆਈ ਥਿੰਕ ਦੇਰ ਆਰ ਬੌਟਸ, ਜਿੱਦਾਂ ਟਵਿੱਟਰ ਦੇ ਉੱਤੇ ਬੌਟਸ ਹੈਗੇ ਨੇ who appear like ਬੜੇ ਜੈਨੂਅਨ ਸਿੱਖ ਤੇ ਬੜੇ ਜੈਨੂਅਨ ਪੰਜਾਬੀ ਉਹ ਤੇ, ਪਰ they are not ਹੈ ਨਾ, ਮਤਲਬ they are basically bot accounts। ਤੇ ਪਰ ਸੋ ਜੇ ਤੁਸੀਂ ਹੈਨਰੀ ਨੋਵੈਕ ਵਾਲੇ ਕੇਸ 'ਚ ਵੇਖੋਗੇ, ਜ਼ਿਆਦਾ ਉਹਨਾਂ ਵਿੱਚੋਂ ਬੌਟ ਅਕਾਊਂਟ ਸੀਗੇ,
ਹੁਣ ਉਹ ਬੌਟ ਅਕਾਊਂਟਸ ਕਿੱਥੋਂ ਆਪਰੇਟ ਹੋ ਰਹੇ ਸੀਗੇ, ਆਈ ਥਿੰਕ ਦੈਟ ਇਜ਼ I think there is a BBC report on that too. Those were operated by Russians. ਸੋ ਦੈਟ ਕੁਡ ਬੀ, ਹੈ ਨਾ। ਆਪਾਂ ਤਾਰ ਜੇ ਹੋਰ ਥੋੜੀ ਨਾਲ ਜੋੜੀਏ, ਰੀਸੈਂਟਲੀ ਮੋਦੀ ਵੀ ਜਾ ਕੇ ਆਇਆ ਤੇ ਰੀਸੈਂਟਲੀ ਅਜੀਤ ਡੋਵਾਲ ਵੀ ਉੱਥੇ ਜਾ ਕੇ ਆਇਆ। ਦਿਸ ਮਾਈਟ ਬੀ ਚਲੋ ਅਸੀਂ ਕਹਿ ਹੀ ਸਕਦੇ ਹਾਂ। ਹਾਂਜੀ, ਹਾਈਪੋਥੇਸਾਈਜ਼ ਵੀ ਕਿੱਥੋਂ ਆਪਰੇਟ ਹੋ ਰਹੇ ਸੀ ਉਹ ਆਈ ਥਿੰਕ ਬਾਅਦ ਦੀ ਗੱਲ ਹੈ, ਪਰ ਇਹ ਚੀਜ਼ ਤੇ ਆਪਾਂ ਨੂੰ ਬਿਲਕੁਲ ਕਲੀਅਰ ਹੈ ਕਿ ਬੌਟ ਅਕਾਊਂਟਸ ਨੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਫੈਨ ਅਪ ਕੀਤਾ, ਜਦੋਂ ਕਿ ਜਿਹੜੇ ਰੀਅਲ ਲੋਕ ਸੀਗੇ ਇੰਗਲੈਂਡ ਦੇ ਵਿੱਚ, ਕਿਉਂਕਿ ਉਹਨਾਂ ਦਾ ਆਪਣਾ ਐਕਸਪੀਰੀਅੰਸ ਸਿੱਖਾਂ ਦੇ ਨਾਲ ਬਹੁਤ ਵਧੀਆ ਸੀਗਾ, ਦੇ ਕੇਮ ਟੂ ਦ ਡਿਫੈਂਸ ਆਫ ਇਟ। ਸੋ ਪਹਿਲੀ ਚੀਜ਼ ਇਹ ਹੈ ਨਾ। ਸੋ ਆਈ ਥਿੰਕ ਫਿਊਚਰ ਦੇ ਵਿੱਚ ਵੀ ਇਹ ਪੈਟਰਨਸ ਬਾਰ-ਬਾਰ ਜਿਹੜੇ ਆ ਉਹ ਰਿਪੀਟ ਹੋਣੇ ਨੇ, ਹੈ ਨਾ। ਇਹ ਜਿਹੜੀ ਸੋ ਦੂਜੀ ਗੱਲ ਇਹ ਹੈ ਕਿ ਜਿਹੜੀ ਤੁਸੀਂ ਇਹਦੇ ਵਿੱਚ ਸਿਲੈਕਸ਼ਨ ਬਾਇਸ ਤੁਸੀਂ ਕੰਪਲੀਟਲੀ ਦੇਖ ਸਕਦੇ ਹੋ, ਹੈ ਨਾ। ਐਜ਼ ਅ ਮੈਟਰ ਆਫ ਫੈਕਟ ਈਵਨ ਜਿਹੜੀਆਂ ਵੌਇਸਿਸ ਉੱਥੇ ਸਿੱਖਾਂ ਨੂੰ ਕੋਲੋਂ ਕਿਰਪਾਨਾਂ ਨਾ ਹੋਣ ਦੀ ਕਨਵਰਸੇਸ਼ਨ ਕਰ ਰਹੀਆਂ ਨੇ, ਜਦ ਕਿ JNK ਦੇ ਵਿੱਚ ਜਿਹੜੇ ਆਮ ਲੋਕ ਨੇ ਪਿੰਡਾਂ ਦੇ, ਉਹਨਾਂ ਨੂੰ ਗੰਜ ਦਿੱਤੀਆਂ ਜਾ ਰਹੀਆਂ ਨੇ, ਹੈ ਨਾ। ਸੋ ਜਿਹੜੀ ਫਰੇਮਿੰਗ ਆ ਕਿ ਕਿਹੜਾ ਕਿੱਥੇ ਕੀ ਯੂਜ਼ ਕਰਦਾ, ਆਈ ਥਿੰਕ ਅਗੇਨ ਜਿਹੜਾ ਇਨਸੀਡੈਂਟ ਸੀਗਾ ਉਹਦੀ ਗਰਾਊਂਡ ਰਿਐਲਿਟੀ, ਆਈ ਥਿੰਕ ਵੀ ਡੋਂਟ ਨੋ ਦਾ ਹੋਲ, ਅਸ ਦਾ ਬਿਗਨਿੰਗ ਉਹੀ ਵੇਖੀ ਹੈ ਤੇ ਉਹਦੇ ਦੁਆਲੇ ਡਿਸਕਸ਼ਨ ਵੇਖੀ ਆ। ਆਈ ਥਿੰਕ ਗਰਾਊਂਡ ਦੇ ਉੱਤੇ ਕੀ ਹੋਇਆ, ਕਿਵੇਂ ਹੋਇਆ, ਦੈਟ ਇਜ਼ ਫॉर ਦ ਲਾਅ ਆਫ ਦ ਲੈਂਡ ਟੂ ਡਿਟਰਮਿਨ। ਪਰ ਇਹ ਚੀਜ਼ ਜਿਹੜਾ ਤੁਸੀਂ ਪੈਟਰਨ ਜਿਹੜਾ ਮੈਂ ਓਵਰਆਲ ਕਹਿ ਰਿਹਾ ਉਹ ਇਹੀ ਆ ਕਿ ਜਿਹੜੀ ਨੈਰੇਟਿਵ ਪੁਸ਼ ਹੋ ਰਿਹਾ ਗਰਾਊਂਡ ਦੇ ਉੱਤੇ, ਭਾਵੇਂ ਲਾਜ਼ ਨਾ ਹੋਣ, ਕਿਉਂਕਿ US ਦੇ ਵਿੱਚ ਇੱਕ ਹਿਸਾਬ ਨਾਲ ਫਿਰ ਵੀ ਬਹੁਤ ਜ਼ਿਆਦਾ ਫੈਡਰਲ ਸਟਰਕਚਰ ਐਂਡ ਕਾਫੀ ਹੱਦ ਤੱਕ ਜਿਹੜੇ ਸੈਕੰਡ ਅਮੈਂਡਮੈਂਟ ਰਾਈਟਸ ਨੇ ਉਹ ਖਾਸੇ ਸਟਰੋਂਗ ਨੇ, ਕੈਨੇਡਾ ਦੇ ਵਿੱਚ ਉਹਦੇ ਨਹੀਂ ਹੈਗੇ। ਸੋ ਆਈ ਥਿੰਕ ਅਮਰੀਕਾ ਦੇ ਵਿੱਚ, ਕਿਉਂਕਿ ਆਮ ਜਿਹੜਾ ਅਮਰੀਕਨ ਸਿਟੀਜ਼ਨ ਆ ਉਹ ਵੀ ਸੈਲਫ ਡਿਫੈਂਸ ਦੇ ਜਿਹੜੇ ਰੂਲਸ ਨੇ ਉਹਨਾਂ ਜਾਂ ਸੈਕੰਡ ਅਮੈਂਡਮੈਂਟ ਉਹਦਾ ਸਟਰੋਂਗ ਪ੍ਰੋਪੋਨੈਂਟ ਹੈ, ਈਵਨ ਰਿਪਬਲਿਕਨ ਵਾਲੀ ਸਾਈਡ ਤੇ ਵੀ ਹੈ ਐਜ਼ ਅ ਮੈਟਰ ਆਫ ਫੈਕਟ। ਸੋ ਮੈਨੂੰ ਲੱਗਦਾ ਜਿਹੜੇ US ਦੇ ਵਿੱਚ ਸੈਕੰਡ ਅਮੈਂਡਮੈਂਟ ਰਾਈਟਸ ਨੇ ਉਹ ਛੇਤੀ ਕੀਤੇ ਨਹੀਂ ਜਾਣੇ, ਪਰ ਮੈਂ ਕਹਿੰਦਾ ਕਿ ਜਦੋਂ ਸੈਕੰਡ ਅਮੈਂਡਮੈਂਟ ਦੇ ਗਨ ਰੱਖਣ ਦੇ ਰਾਈਟਸ ਜਿਹੜੇ ਆ ਉਹ ਓਪਨ ਕੈਰੀ ਦੇ ਜਿਹੜੇ ਰਾਈਟਸ ਜਿਹੜੇ ਆ ਉਹ US ਦੇ ਵਿੱਚ ਜੇ ਹੈਗੇ ਨੇ, ਸਿੱਖਾਂ ਦੇ ਜਿਹੜੇ ਕਿਰਪਾਨ ਰੱਖਣ ਦੇ ਰਾਈਟ ਆ ਉਹ ਤਾਂ ਬਹੁਤ ਮਾਈਨਰ ਹੈ। ਸੋ ਮੈਨੂੰ ਲੱਗਦਾ ਵੀ ਸਿੱਖਾਂ ਨੂੰ ਡਿਫੈਂਸਿਵ ਹੋਣ ਦੀ ਜਾਂ ਦੂਜੇ ਨੈਰੇਟਿਵ ਦੇ ਵਿੱਚ ਫਸਣ ਦੀ ਲੋੜ ਨਹੀਂ ਹੈਗੀ। ਆਪਣੀ ਗੱਲ ਠੋਕ ਕੇ ਰੱਖੋ, ਠੋਕ ਕੇ ਆਪਣੇ ਸਿਧਾਂਤ ਠੋਕ ਕੇ ਆਪਣੀ ਪੋਜੀਸ਼ਨਿੰਗ ਜਿਹੜੀ ਆ ਉਹ ਬਿਲਕੁਲ ਕਲੈਰਿਟੀ ਦੇ ਨਾਲ ਮੈਨੂੰ ਲੱਗਦਾ ਰੱਖਣ ਦੀ ਲੋੜ ਹੈ ਤੇ ਜਿਉਣ ਦੀ ਲੋੜ ਹੈ। ਇੱਥੇ ਮੈਂ ਇੱਕ ਚੀਜ਼ ਨਾਲ ਕਹੂੰਗਾ, ਆਈ ਥਿੰਕ ਸਿੱਖਾਂ ਦੀ ਜਾਂ ਪਤਾ ਨਹੀਂ ਕੁਛ ਜਿਹੜੀਆਂ ਕੁਛ ਮਾਈਨੋਰਟੀਜ਼ ਦੀ ਆਪਣੀ ਕਮਿਊਨਿਟੀ ਵੀ ਵਿੱਚ ਆ, ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਹੋੜ ਲੱਗ ਜਾਂਦੀ ਮਾਡਲ ਮਾਈਨੋਰਟੀ ਬਣਨ ਵੀ ਸਾਨੂੰ ਬਸ ਅਸੈਪਟ ਕਰ ਲੈਣ, ਜਿੱਦਾਂ ਕਹਿੰਦੇ ਅਸੀਂ ਉਦਾਂ ਹੀ ਕਰ ਲਾਂਗੇ। ਮੈਨੂੰ ਲੱਗਦਾ ਮਾਡਲ ਦੀ ਡੈਫੀਨੇਸ਼ਨ, ਮਾਡਲ ਮਾਈਨੋਰਿਟੀ ਬਣਨਾ ਚਾਹੀਦਾ, ਹਰੇਕ ਮਾਈਨੋਰਿਟੀ ਨੂੰ ਬਣਨਾ ਚਾਹੀਦਾ, ਪਰ ਮਾਡਲ ਦੀ ਡੈਫੀਨੇਸ਼ਨ ਕਿੱਥੋਂ ਲੈਣੀ ਹੈ ਇਹ ਬੜਾ ਇੰਪੋਰਟੈਂਟ ਹੈ। ਅਸਿਮੀਲੇਟ ਇੰਟੀਗ੍ਰੇਸ਼ਨ ਅਸਿਮੀਲੇਸ਼ਨ ਨੂੰ ਬਹੁਤ ਅੱਜ ਕੱਲ੍ਹ ਇੱਕੋ ਹੀ ਚੀਜ਼ ਦੱਸਣ ਦੇ ਲਈ ਦੋਨਾਂ ਸ਼ਬਦਾਂ ਨੂੰ ਵਰਤੀ ਜਾ ਰਹੇ, ਜਦ ਕਿ ਮੀਨਿੰਗ ਦੋਨਾਂ ਦਾ ਬਹੁਤ ਡਿਫਰੈਂਟ ਹੁੰਦਾ, ਬਹੁਤ ਡਿਫਰੈਂਟ ਹੈ। ਮੈਨੂੰ ਲੱਗਦਾ ਕਿ ਜਿਹੜਾ ਇੰਟੀਗ੍ਰੇਸ਼ਨ ਹੋਣਾ ਵਧੀਆ ਗੱਲ ਹੈ। ਇੰਟੀਗ੍ਰੇਸ਼ਨ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਹੀ ਇਕੋਸਿਸਟਮ ਤੇ ਬਬਲ 'ਚ ਨਹੀਂ ਰਹਿ ਰਹੇ, ਤੁਸੀਂ ਆਪਣੇ ਹੈ ਨਾ ਵੱਖਰੇ ਦੁਨੀਆ ਦੀ ਜਿਹੜੀ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹੜੀ ਬੰਸਵੰਤਾ ਆ ਉਹੀ ਦੁਨੀਆ ਦੀ ਬਿਊਟੀ ਹੈ ਨਾ। ਜੇ ਤੁਸੀਂ ਬਾਕੀ ਕਲਚਰਸ ਤੋਂ ਸਿੱਖ ਰਹੇ ਹੋ, ਹੈ ਨਾ, ਕੁਛ ਹੈ ਨਾ, ਕੁਛ ਕਹਿ ਰਹੇ ਹੋ, ਕੁਛ ਸਿੱਖ ਰਹੇ ਹੋ, ਕੁਛ ਸੁਣ ਰਹੇ ਹੋ, ਹੈ ਨਾ, ਇਹੀ ਸਾਡੀ ਸਿੱਖਤਾ ਹੈਗੀ ਹੈ। ਪਰ ਮੈਂ ਕਹੂੰਗਾ ਕਿ ਉਹਦੇ ਵਿੱਚ ਨਾਲ ਦੇ ਨਾਲ ਇਹ ਚੇਤਾ ਰੱਖਣ ਦੀ ਲੋੜ ਆ ਕਿ ਤੁਮਕੋ, ਜਿਵੇਂ ਆਪਣੇ ਸਿੱਖੀ ਜਾਂਦਾ ਵੀ ਤੁਮਕੋ ਤੁਮਰਾ ਖੂਬ ਹਮਕੋ ਹਮਰਾ ਖੂਬ, ਕਿ ਤੁਸੀਂ ਬਾਕੀਆਂ ਨੂੰ ਸਪੇਸ ਦਿਓ, ਬਾਕੀਆਂ ਦੇ ਨਾਲ ਕਨਵਰਸੇਸ਼ਨਸ ਰੱਖੋ, ਬਾਕੀਆਂ ਦੇ ਨਾਲ ਚੈਨਲਸ ਓਪਨ ਕਰੋ, ਪਰ ਅਸਿਮੀਲੇਸ਼ਨ ਤੋਂ ਵੱਡਾ ਕੋਡ ਕੋਈ ਨਹੀਂ ਹੈ। ਜੇ ਤੁਸੀਂ ਕਹੋ ਕਿ ਇੰਟੀਗ੍ਰੇਸ਼ਨ ਇੱਕ ਬਹੁਤ ਵਧੀਆ ਗੱਲ ਆ, ਪਰ ਅਸਿਮੀਲੇਸ਼ਨ ਦਾ ਮਤਲਬ ਹੁੰਦਾ ਕਿ ਆਪਣੀ ਜੜ ਛੱਡ ਦੇਣੀ। ਅਸਿਮੀਲੇਸ਼ਨ ਦਾ ਮਤਲਬ ਹੁੰਦਾ ਕਿ ਆਪਣੀ ਹੋਂਦ ਨੂੰ ਮਤਲਬ ਦੂਏ ਦਰਜੇ ਤੇ ਰੱਖਣਾ, ਜਾਂ ਆਪਣੀ ਹੋਂਦ ਦੇ ਬਾਰੇ ਇਨਫੀਰੀਅਰਿਟੀ ਕੰਪਲੈਕਸ ਰੱਖਣਾ, ਆਪਣੀ ਹੋਂਦ ਦੇ ਬਾਰੇ ਇਹ ਕਹਿਣਾ ਕਿ ਸਾਡੇ ਪੁਰਖੇ ਜਿੱਦਾਂ ਜਿੰਦੇ ਸੀਗੇ ਉਹ ਘਟੀਆ ਤਰੀਕੇ ਨਾਲ ਸੀ, ਇਹਦਾ ਆਪਦੇ ਪੁਰਖਿਆਂ ਦੇ ਛਿੱਤਰ ਮਾਰਨ ਵਾਲੀ ਗੱਲ ਹੋ ਗਈ। ਸੋ ਮੈਨੂੰ ਲੱਗਦਾ ਹੈ ਕਿ ਜਿਹੜੀ ਆਪਣੀ ਤੌਰ ਤਰੀਕਾ ਹੈ, ਆਪਣੇ ਜਿਉਣ ਦਾ ਤੌਰ ਤਰੀਕਾ ਹੈਗਾ, ਉਹ ਜੇ ਦੂਜੇ ਡਿਫਾਈਨ ਕਰ ਰਹੇ ਨੇ ਤਾਂ ਫਿਰ ਪ੍ਰੋਬਲਮ ਦੂਜਿਆਂ 'ਚ ਨਹੀਂ ਹੈ, ਪ੍ਰੋਬਲਮ ਤੁਹਾਡੀ ਆਪਣੇ ਸੈਲਫ ਕੌਨਫੀਡੈਂਸ ਦੇ ਵਿੱਚ ਆ। ਸੋ ਮੈਨੂੰ ਲੱਗਦਾ ਇਸ ਚੀਜ਼ ਦੇ ਵੱਲ ਧਿਆਨ ਦੇਣ ਦੀ ਲੋੜ ਆ। ਮਾਡਲ ਮਾਈਨੋਰਿਟੀ ਸਾਨੂੰ ਉਹਨਾਂ ਨੇ ਬੜੀ ਵਧੀਆ ਸੇਧ ਦਿੱਤੀ ਹੈ ਕਿ ਭਾਈ ਹੈ ਨਾ, ਘਾਲ ਖਾਏ ਕਿਛ ਹੱਥੋਂ ਤੇ ਨਾਨਕ ਸਰਾਪ ਪਛਾਣੇ ਸੇ, ਹੈ ਨਾ, ਮਿਹਨਤ ਕਰੋ, ਬਾਕੀਆਂ ਨਾਲ ਆਪਣੇ ਹੱਕ ਦੀ ਕਮਾਈ ਕਰੋ, ਬਾਕੀਆਂ ਦੇ ਨਾਲ ਜੋ ਹੈਗਾ ਉਹ ਸ਼ੇਅਰ ਕਰੋ, ਭਾਵੇਂ ਗੁਰਦੁਆਰਿਆਂ ਦੇ ਥਰੂ ਕਰੋ, ਇੰਸਟੀਟਿਊਸ਼ਨਸ ਦੇ ਕਰੋ, ਹੈ ਨਾ, ਮਾੜੇ ਆਪਣੀ ਡਿਫੈਂਸ ਦੇ ਵਿੱਚ ਰਹੋ, ਕਿਉਂਕਿ ਜੇ ਆਪਣੀ ਡਿਫੈਂਸ 'ਚ ਫਿਰ ਅਗਲਾ ਜਿਹੜਾ ਗੱਲ ਕਹੀ ਹੈ ਕਿ ਭਾਈ ਗਰੀਬ ਗੁਰਬੇ ਦੀ ਰੱਖਿਆ ਕਰੋ, ਉਹ ਤਾਂ ਹੀ ਹੋ ਸਕਦਾ ਜੇ ਤੁਹਾਡੇ ਕੋਲ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਮੀਨਸ ਹੈਗੇ ਨੇ।
ਮੈਨੂੰ ਲੱਗਦਾ ਕਿ ਮਾਡਲ ਮਿਨੋਰਿਟੀ ਬਣਨਾ ਬੜੀ ਵਧੀਆ ਗੱਲ ਆ। ਕਿ ਮਾਡਲ ਕਿਹਨਾਂ ਦੇ ਹਿਸਾਬ ਨਾਲ ਬਣਨਾ, ਅਸੀਂ ਆਪਣੇ ਪਿਓ ਦੀਆਂ ਸਿੱਖਿਆ ਦੇ ਹਿਸਾਬ ਨਾਲ ਬਣਨਾ ਜਾਂ ਬਾਕੀਆਂ ਦੇ ਪਿਓ ਦੀਆਂ ਸਿੱਖਿਆ ਵੀ ਅਸਿਮੀਲੇਟ ਹੋ ਕੇ ਬਣਨਾ ਕਿ ਇੰਟੀਗ੍ਰੇਟ ਹੋ ਕੇ ਮਿਲਣਾ। ਪਰ ਮੈਂ ਦੇਖ ਰਿਹਾ ਵੀ ਆਪਣੀਆਂ ਸਪੇਸਿਸ ਦੇ ਵਿੱਚ ਬਹੁਤ ਸਾਰੇ ਸਿੱਖ ਆਪਣੀ ਜਿਹੜੀ ਕਮਿਊਨਿਟੀ ਦੇ ਲੋਕ ਆ ਉਹ ਅੱਜ ਕੱਲ੍ਹ ਸ਼ਬਦ ਅਸਿਮੀਲੇਟ ਜ਼ਿਆਦਾ ਵਰਤਦੇ ਆ ਰਾਦਰ ਦੈਨ ਇੰਟੀਗ੍ਰੇਟ ਦੇ ਨਾਲ। ਉਹ ਕਹਿੰਦੇ ਵੀ ਆਪਣਾ ਛੱਡ ਦਿਓ, ਇਹਨਾਂ ਦੇ ਹਿਸਾਬ ਨਾਲ ਜੀਓ। ਮੈਨੂੰ ਉਸ ਚੀਜ਼ ਤੋਂ ਖਾਸੀ ਪਰਸਨਲੀ ਮੈਨੂੰ ਬਹੁਤ ਜ਼ਿਆਦਾ ਲੱਗਦਾ ਆ ਵੀ ਇਹ ਬਹੁਤ ਮਾੜੀ ਚੀਜ਼ ਆ। ਸਮਹਾਓ ਗੁਰਜਸਪਾਲ ਇਫ ਯੂ ਵਾਂਟ ਟੂ ਐਡ ਔਨ ਵੀ ਇਨਫੀਰੀਅਰ ਕੰਪਲੈਕਸ ਆ ਜਾਂ ਆਪਣਿਆਂ ਦੇ ਉੱਤੇ ਮਾਣ ਨਾ ਕਰਨਾ ਆ। ਆਪਾਂ ਭਾਸ਼ਾ ਦੇ ਵਿੱਚ ਵੀ ਇਹ ਚੀਜ਼ ਬਹੁਤ ਵਾਰੀ ਜਿਹੜੀ ਉਹ ਚੀਜ਼ ਨੂੰ ਦੇਖਦੇ ਆ। ਸੋ ਇਹ ਚੀਜ਼ ਜਿਹੜੀ ਇੱਕ ਚਾਹੇ ਉਹ ਮਾਨਸਿਕ ਗੁਲਾਮੀ ਵਾਲੀ ਗੱਲ ਨਾਲ ਜਿਹੜੀ ਜੁੜ ਜਾਂਦੀ ਆ। ਸੋ ਇੱਥੇ ਲੋਕਾਂ ਨੂੰ ਆਪਣੇ ਸਿਧਾਂਤ ਦੇ ਨਾਲ ਜੇ ਜੁੜੇ ਹੋਣਗੇ ਦੈਨ ਇਹ ਪ੍ਰੋਬਲਮ ਆਉਂਦੀ ਨਹੀਂ, ਫਿਰ ਦਿੱਕਤ ਆਉਂਦੀ ਨਹੀਂ ਜੀ। ਮਿਨੋਰਿਟੀ ਆਪਣੇ ਇਨਫੀਰੀਅਰਿਟੀ ਕੰਪਲੈਕਸ ਦਾ ਹੀ ਚੱਕਰ ਹੈ। ਆਪਣੀ ਉਸ ਤੇ ਮਾਣ ਕਰਨਾ ਤੇ ਇਹ ਸੋਚਣਾ ਵੀ ਜੇ ਅਸੀਂ ਆਪਣੇ ਆਈਡੀਅਲ ਫਾਰਮ ਦੇ ਵਿੱਚ ਵਿਚਰਾਂਗੇ ਤਾਂ ਹੀ ਅਸੀਂ ਐਕਚੁਅਲ ਚ ਮਾਡਲ ਸਿਟੀਜ਼ਨ ਹੋਵਾਂਗੇ। ਉਹੀ ਮੇਰੇ ਖਿਆਲ ਨਾਲ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਜੀ ਬਹੁਤ ਬਹੁਤ ਧੰਨਵਾਦ ਦੋਨਾਂ ਦਾ, ਬੜੀ ਮਿਹਰਬਾਨੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ। ਤੇ ਅੱਜ ਦੀ ਗੱਲਬਾਤ ਨੂੰ ਹੁਣ ਆਪਾਂ ਇੱਥੇ ਹੀ ਜਿਹੜਾ ਉਹ ਸਮੇਟਦੇ ਹਾਂ। ਫਿਰ ਅਗਲੇ ਹਫਤੇ ਫਿਰ ਮੁਲਾਕਾਤ ਹੋਊਗੀ, ਕਰਾਂਗੇ ਗੱਲਬਾਤ। ਧੰਨਵਾਦ ਅਰਵਿੰਦਰ ਸਿੰਘ ਕੰਗ ਜੀ, ਗੁਰਜਸਪਾਲ ਸਿੰਘ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।